ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ YouTube ਚੈਨਲ ਉਹ ਚੈਨਲ ਨੂੰ ਇੱਕ ਹਫ਼ਤੇ ਦੇ ਲਈ ਬਲੌਕ ਕਰ ਦਿੱਤਾ। ਬਲੌਕ ਇਸ ਲਈ ਕਹਿੰਦੇ ਵੀ ਕੀਤਾ ਜਿਹੜੀ 31 ਅਕਤੂਬਰ ਨੂੰ ਜਿਹੜਾ ਸੌਦਾ ਲਾਇਆ ਗਿਆ ਸੀਗਾ ਉਸ ਦੇ ਸੰਦਰਭ ਦੇ ਵਿੱਚ ਜਿਹੜੀ ਉੱਥੋਂ ਕਥਾ ਹੋਈ ਸੀ ਉਹਦਾ ਹਵਾਲਾ ਦੇ ਕੇ ਬਲੌਕ ਕਰ ਦਿੱਤਾ ਗਿਆ। ਸੋ ਇਹ ਇੱਕ ਤਾਂ ਰਿਐਲਿਟੀ ਕੀ ਆਪਾਂ ਨੂੰ ਇਹ ਸ਼ੋਅ ਕਰਦੀ ਆ, ਦਿਖਾਉਂਦੀ ਆ ਕਿ ਸੋਸ਼ਲ ਮੀਡੀਆ ਅਸਲ 'ਚ ਲੋਕਾਂ ਦਾ ਆ, ਸੋਸ਼ਲ ਆ ਜਾਂ ਗਵਰਨਮੈਂਟਸ ਦਾ ਆ ਜਾਂ ਕਿਹਦੇ ਕੰਟਰੋਲ 'ਚ ਆ, ਤੇ ਅੱਗੇ ਜਿਹੜਾ ਉਹ ਆਪਾਂ ਇਸ ਤੋਂ ਕੀ ਵਧਣਾ ਹੈ, ਕੀ ਆਪਣੇ ਕੋਲ ਇਹਦੇ ਹੱਲ ਸੋਲੂਸ਼ਨ ਜਿਹੜੇ ਉਹ ਹੋਣੇ ਚਾਹੀਦੇ। ਗੱਲ ਹੈ ਵੀ YouTube ਨੇ ਆਪਣੇ ਆਪ ਦੇ ਉੱਤੇ ਤੇ ਇੰਨਾ ਨਹੀਂ ਕੀਤਾ, ਕਿਸੇ ਨਾ ਕਿਸੇ ਨੇ ਉਹਦੇ ਉੱਤੇ ਹਿੱਟ ਤਾਂ ਪਾਈ ਹੈ ਨਾ। ਐਗਜ਼ੈਕਟਲੀ। ਸੋ ਉਹ ਹਿੱਟ ਪਾਉਣ ਵਾਲੇ ਕੌਣ ਹੈ? YouTube ਵਾਲੇ ਨੂੰ ਪਤਾ ਹੋਊਗਾ, ਪਰ ਸਾਨੂੰ ਇਹਦੇ ਵਿੱਚ ਕੋਈ ਦੋ ਰਾਹ ਨਹੀਂ ਹੈ ਕਿ ਇਹ ਇੱਕ ਵਾਈਡਰ ਕੈਂਪੇਨ ਜਿਹੜੀ ਆਪਾਂ ਆਪਣੇ ਤਿੰਨ ਸ਼ਾਇਦ ਟਾਕ ਸ਼ੋ ਪਹਿਲਾਂ ਵੀ ਗੱਲ ਕੀਤੀ, ਇੱਕ ਰੀਨਿਊਡ ਕੈਂਪੇਨ ਚੱਲੀ ਆ ਜਿਹਦੇ ਵਿੱਚ ਜਿਹੜੇ ਸਿੱਖ ਚੈਨਲਸ ਆ ਜਾਂ ਸਿੱਖ ਜਿਹੜੇ ਸੋਸ਼ਲ ਮੀਡੀਆ ਹੈਂਡਲਸ ਆ ਉਹਨਾਂ ਨੂੰ ਬਲੌਕ ਕੀਤਾ ਜਾਂਦਾ ਰਿਹਾ। ਤੇ ਕਿਸਾਨੀ ਮੋਰਚੇ ਵੇਲੇ ਤਾਂ ਬਹੁਤ ਜ਼ਿਆਦਾ ਹੋਏ, ਉਹ ਤੋਂ ਪਹਿਲਾਂ ਵੀ ਹੁੰਦੇ ਰਹੇ ਆ। ਇਹ ਜਿਹੜੀ ਪ੍ਰੋਸੈਸ ਆ ਨਵੀਂ ਨਹੀਂ ਹੈਗੀ, 2012-13 ਤੋਂ ਹੀ ਇਹ ਜਿਹੜੀ ਪ੍ਰੋਸੈਸ ਆ ਉਹ ਚੱਲਦੀ ਹੈ। ਉਸ ਤੋਂ ਬਾਅਦ ਇੰਡੀਆ ਦੇ IT ਸੈਕਸ਼ਨ 69 ਤੇ ਇਹ ਕੁਝ ਰੂਲਸ ਬਣਾਏ ਜਿਹਦੇ ਵਿੱਚ ਗਵਰਨਮੈਂਟ ਦੇ ਕੋਲ ਸਿੱਧਾ ਕੰਟਰੋਲ ਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਰਬਾਰ ਸਾਹਿਬ ਤੋਂ ਕੀਰਤਨ ਚੱਲਦਾ, ਮੈਂ ਦੇਖਦਾ ਸੀ ਤਕਰੀਬਨ 6-7 ਲੱਖ ਦੇ ਵਿਊ ਹੁੰਦੇ ਆ ਹਰ ਰੋਜ਼ ਜਿਹੜੇ ਹਾਂ, ਲੱਖ ਤੋਂ ਬੰਦਾ ਵੱਧ ਜੁੜਿਆ ਹੁੰਦਾ ਜਦੋਂ ਲਾਈਵ ਚੱਲ ਰਿਹਾ। ਹਾਂਜੀ 70 ਐਟ ਅ ਟਾਈਮ ਤੋਂ ਲੈਦਾ ਜਿਹੜੇ ਆਫਲਾਈਨ ਸੁਣਦੇ ਆ 6-7 ਲੱਖ ਜਿਹੜੀ ਔਨ ਐਵਰੇਜ ਉਹਦੀ ਵਿਊ, ਉਸ ਚੈਨਲ ਨੂੰ ਬਿਲਕੁਲ ਹੀ ਬਲੌਕ ਕਰ ਦਿੱਤਾ ਜਾਣਾ। ਉਹਦੇ ਵਿੱਚ ਮੈਨੂੰ ਇਹ ਲੱਗਦਾ ਕਿ ਆਪਾਂ ਨੂੰ ਇਹ ਚੀਜ਼ ਦੇਖਣ ਦੀ ਲੋੜ ਆ ਵੀ ਆਲ ਐਗਸ ਇਨ ਦਾ ਵਨ ਬਾਸਕਟ ਵਾਲੀ ਗੱਲ ਆ। ਸੋਸ਼ਲ ਮੀਡੀਆ ਤੇ ਰਿਲਾਇੰਸ, ਓਵਰ ਰਿਲਾਇੰਸ ਤੇ ਆਪਣੇ ਕੁਝ ਢੰਗ ਤਰੀਕੇ ਢਾਂਚੇ ਇਨਫਰਾਸਟ੍ਰਕਚਰ ਨਾ ਖੜਾ ਕਰਨਾ, ਉਹ ਇਹ ਆ ਵੀ ਸਾਨੂੰ ਆਪਾਂ ਦੂਜਿਆਂ ਦੇ ਉੱਤੇ ਡਿਪੈਂਡੈਂਟ ਜਿਹੜੀ ਆ ਉਹ ਸਾਡੀ ਡਿਪੈਂਡੈਂਸ ਜਿਹੜੀ ਉਹ ਕਿੰਨੀ ਜ਼ਿਆਦਾ ਵਾ, ਇਸ ਚੀਜ਼ ਦਾ ਆਪਾਂ ਨੂੰ ਇਤੋਂ ਸਹਿਜ ਅੰਦਾਜ਼ਾ ਹੋ ਜਾਂਦਾ। ਮੈਨੂੰ ਲੱਗਦਾ ਕਿ ਇਦਾਂ ਦੇ ਜਿਹੜੇ ਚਲੋ ਮਾੜੀ ਗੱਲ ਤਾਂ ਹੈ ਹੀ ਆ, ਪਰ ਇਹਦੇ ਤੋਂ ਕੁਝ ਲੈਸਨ ਵੀ ਲਰਨ ਕਰਨ ਨੂੰ ਮਿਲਦੇ, ਸਿੱਖਣ ਨੂੰ ਮਿਲਦੇ ਆ, ਹੈ ਨਾ। ਇਹ ਨੱਜ ਹੋ ਜਾਂਦਾ ਸਾਨੂੰ ਵੀ ਦੇਖੋ ਸਾਡੀ ਰਿਲਾਇੰਸ ਇੱਕ ਝਟਕੇ ਦੇ ਵਿੱਚ ਹੀ ਸਨੈਪ ਕਰ ਦੋ ਤੇ ਤੁਹਾਡਾ ਜਿਹੜੇ ਇਨਫੋਰਮੇਸ਼ਨ ਦਾ ਇਨਫਰਾਸਟ੍ਰਕਚਰ ਆ ਉਹ ਕਿੱਦਾਂ ਢਹਿ ਹੋ ਜਾਂਦਾ। ਸੋਸ਼ਲ ਮੀਡੀਆ ਉੱਤੇ ਅਗੇਨ ਜੋ ਦੇਖਦੇ ਆ ਉਹ ਅੱਜ ਦੇ ਸਮੇਂ ਤੇ ਇਹੀ ਕਹਿ ਸਕਦੇ ਕਿ ਬਹੁਤਾ ਸੱਚ ਨਹੀਂ ਹੁੰਦਾ। ਇਹ ਨਹੀਂ ਆ ਵੀ ਸੋਸ਼ਲ ਮੀਡੀਆ ਤੇ ਬਿਲਕੁਲ ਸੱਚ ਨਹੀਂ ਹੁੰਦਾ, ਪਰ ਉਹ ਸੱਚ ਜਿਹੜਾ ਵਾ ਉਹ ਸਾਨੂੰ ਲੱਭਣ ਜਾਣਾ ਪੈਂਦਾ, ਜਦ ਕਿ ਜਿਹੜਾ ਸਾਹਮਣੇ ਚੀਜ਼ਾਂ ਪਰੋਸੀਆਂ ਜਾਂਦੀਆਂ ਵਾ ਉਹ ਤੇ ਜਿਹੜੇ ਐਲਗੋਰਿਦਮਸ ਹੈਗੇ ਜ਼ਿਆਦਾ ਇੰਗੇਜਮੈਂਟ ਵਾਸਤੇ, ਉਹਦੇ ਵਿੱਚ ਬਹੁਤਾ ਕੰਟੈਂਟ ਕੋਈ ਪਾਏਗਾ ਨਹੀਂ ਹੁੰਦਾ। ਸੋ ਇਹ ਆਪਾਂ ਨੂੰ ਚੀਜ਼ ਧਿਆਨ ਰੱਖਣ ਦੀ ਲੋੜ ਆ। ਜਿਹੜੇ ਗੱਲ ਚੱਕਦੇ ਆ ਕਿ ਬ੍ਰੌਡਕਾਸਟਿੰਗ, ਟੈਲੀ ਬ੍ਰੌਡਕਾਸਟਿੰਗ ਜਿਹੜੀ ਆ ਉਹ ਕਿਉਂ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ੁਰੂ ਕਰਤੀ, ਤੇ ਉਹਦੇ ਬਾਰੇ ਇਹ ਦੱਸਦੇ ਜਾਈਏ ਕਿ ਉਹ ਵੀ ਸੈਂਟਰ ਗਵਰਨਮੈਂਟ ਦੀ ਬ੍ਰੌਡਕਾਸਟਿੰਗ ਦੇ ਉਹਦੇ ਅੰਡਰ ਆਉਂਦੀ ਆ। ਲਾਇਸੈਂਸਿੰਗ ਆ ਉਹਦੇ ਉੱਤੇ ਜਿਹੜਾ ਕੰਮ ਆ ਕਾਫੀ ਚਿਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਰ ਰਹੀ, ਜਦ ਅਪਰੂਵਲ ਉਹਨਾਂ ਦੇ ਕੋਲ ਨਹੀਂ ਆਇਆ। ਪਰ ਚਲੋ ਸੋਸ਼ਲ ਮੀਡੀਆ ਇੱਕ ਚੀਜ਼ ਆ, ਉਹ ਤਾਂ ਫਿਰ ਥਰਡ ਪਾਰਟੀ ਯੂਜ਼ ਕਰਦੀ ਆ, YouTube ਇਸ ਕੇਸ ਦੇ ਵਿੱਚ ਜਾਂ Facebook ਜਾਂ ਕੋਈ ਸਟ੍ਰੀਮਿੰਗ ਐਪ, ਪਰ ਜਿਹੜਾ ਬ੍ਰੌਡਕਾਸਟਿੰਗ ਆ ਉਹ ਤਾਂ ਬਿਲਕੁਲ ਹੀ ਗਵਰਨਮੈਂਟ ਦੇ ਆਪਣੇ ਹੱਥ ਵਸ ਆ। ਹਾਂ, ਅਪਲਿੰਕ ਉਹਨਾਂ ਦੇ ਥਰੂ ਹੀ ਜਾਣਾ ਜਿੱਥੇ ਵੀ ਜਾਣਾ। ਹੁਣ 84 ਬਾਰੇ ਗੱਲਬਾਤ ਨਰਿੰਦਰ ਮੋਦੀ ਵੀ ਕਰਦੇ ਆ। 2 ਸਾਲ ਪਹਿਲਾਂ ਉਹਨੇ ਟਵੀਟ ਕੀਤਾ ਹੈ ਅਕਾਲ ਤਖਤ ਸਾਹਿਬ ਤੇ ਹਮਲਾ ਦੀ ਗੱਲ ਉਹਨਾਂ ਕਹੀ ਸੀ। ਰਾਜਨਾਥ ਸਿੰਘ ਨੇ ਤਾਂ ਕਿਹਾ ਵੀ ਜੈਨੋਸਾਈਡ ਵੀ ਹੋਇਆ ਲੈ ਕੇ ਆਉਂਦੇ ਆ। ਹੁਣ ਪਿੱਛੇ ਚਿਦੰਬਰਮ ਦਾ ਵੀ ਬਿਆਨ ਆਇਆ ਸੀ ਤੇ 1984 ਬਾਰੇ ਗੱਲ ਕਰਨੀ ਦੇ ਉੱਤੇ ਕੋਈ ਏਡੀ ਰੌਲਾ ਨਹੀਂ ਹੈਗਾ, ਪਰ ਤੁਸੀਂ ਗੱਲ ਕੀ ਕਰਦੇ ਹੋ 84 ਬਾਰੇ, ਇਹ ਸਮੱਸਿਆ ਉੱਥੇ ਆਉਂਦੀ। ਜੇ ਤੇ ਆਪਾਂ ਫਿਰ ਅਗੇਨ ਰੀਫਰੇਜ਼ਿੰਗ ਕਿ ਜੇ ਇੱਥੋਂ ਤੱਕ ਵੀ ਲੁੱਟ ਹੋ ਗਿਆ, ਮਾਰ ਹੋ ਗਿਆ, ਬਹੁਤ ਨੁਕਸਾਨ ਹੋਇਆ, ਗਲਾਂ 'ਚ ਟਾਇਰ ਪੈ ਗਏ, ਉਹ ਗੱਲ ਜਿੰਨੀ ਮਰਜ਼ੀ ਕਰੀ, ਉਹ 'ਚ ਕੋਈ ਸਮੱਸਿਆ ਨਹੀਂ। ਪਰ ਸਮੱਸਿਆ ਉਦੋਂ ਆਉਂਦੀ ਆ ਕਿ ਜਦੋਂ ਤੁਸੀਂ ਗੱਲ ਕਰਦੇ ਹੋ ਵੀ ਉਹਦਾ ਰਿਸਪੌਂਸ ਜਿਹੜਾ ਉਹ ਸਿੱਖਾਂ ਨੇ ਕੀਤਾ ਉਹ ਜਿਹੜੀ ਗੱਲ ਆ ਰਾਜਕਰਨ, ਮੈਨੂੰ ਲੱਗਦਾ ਕਿ ਉਹਨੂੰ ਉਹ ਕਣ ਮਾਰਨਾ ਇਹਨਾਂ ਨੇ। ਹਾਂਜੀ ਸੋ ਉਹ ਜਿਹੜੀ ਗੱਲਬਾਤ ਹੈਗੀ ਆ ਨਾ, ਨੈਰੇਟਿਵ ਅੱਗੇ ਰੱਖਣ ਦੀ ਵੀ ਸਿੱਖ ਨੇ ਕਿੱਦਾਂ ਰਿਸਪੌਂਡ ਕੀਤਾ ਜਾਂ ਸਿੱਖ ਹਿਸਟੋਰੀਕਲੀ ਕਿੱਦਾਂ ਰਿਸਪੌਂਡ ਕਰਦੇ ਰਹੇ ਆ, ਉਹ ਜਿਹੜਾ ਨੈਰੇਟਿਵ ਆ ਉਹ ਸ਼ਾਇਦ ਜਿਹੜਾ ਉਹ ਸਾਹਮਣੇ ਨਹੀਂ ਆਉਣ ਦੇਣਾ ਚਾਹੁੰਦੇ। ਹੁਣ ਜਿਹੜੇ ਵਾਈਟ ਹਾਊਸ ਆ AI ਨੂੰ ਲੈ ਕੇ ਜਿਹੜੇ AI ਲਾਜ਼ ਜਿਹੜੇ ਕੁਝ ਬਣਾਏ ਜਾ ਰਹੇ ਆ ਉਸ ਦੇ ਉਲਟ ਬੇਸਿਕਲੀ ਵੀ ਕਾਨੂੰਨ ਨਾ ਬਣਨ, ਰੈਗੂਲੇਟ ਨਾ ਹੋਵੇ। ਆਈ ਥਿੰਕ ਜੋ ਸਮਝ ਆ ਰਿਹਾ ਵੀ ਉਸ ਚੀਜ਼ ਦੇ ਉਲਟ ਐਗਜ਼ੈਕਟਿਵ ਆਰਡਰ ਜਿਹੜਾ ਉਹ ਤਿਆਰ ਕੀਤਾ ਜਾ ਰਿਹਾ। ਰਾਜਕਰਨ ਦੀਆਂ ਜੜ੍ਹਾਂ 2 ਜਗ੍ਹਾ ਉੱਤੇ ਪਈਆਂ ਹੋਈਆਂ ਮੇਰੇ ਓਪੀਨੀਅਨ ਦੇ ਅਕੋਰਡਿੰਗ। ਸੋ ਪਹਿਲੀ ਜਿਹੜੀ ਰਾਜਕਰਨ ਦੀ ਜੜ ਆ ਉਹ ਪਈ ਹੋਈ ਆ ਜਿਹੜਾ ਇਸ ਸਾਲ ਦੇ ਸ਼ੁਰੂ ਦੇ ਵਿੱਚ ਪੈਰਿਸ ਸਮਿਟ ਹੁੰਦਾ ਵਾ AI ਦਾ, ਉਹਦੇ ਵਿੱਚ ਉਹਦੇ ਤੋਂ ਥੋੜੇ ਦਿਨ ਪਹਿਲਾਂ 2-2.5 ਹਫ਼ਤੇ ਪਹਿਲਾਂ ਜਿਹੜਾ ਡੀਪ ਸੀਕ ਰਿਲੀਜ਼ ਕਰਦਾ ਚਾਹਿਆ। ਦਸੰਬਰ ਤੋਂ ਪਹਿਲਾਂ ਇਹ ਮੰਨਿਆ ਜਾ ਰਿਹਾ ਸੀ, 2024 ਤੋਂ ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਜਿਹੜਾ US ਹੈ ਇਹ ਕਾਫੀ ਅੱਗੇ ਆ AI ਰੇਸ ਦੇ ਵਿੱਚ ਪੂਰੀ ਦੁਨੀਆ ਤੋਂ।
ਜਿਹੜੀ ਯੂਐਸ ਦੀਆਂ ਚੰਦ ਕੰਪਨੀਆਂ ਤੁਸੀਂ ਉਹਨਾਂ ਨੂੰ ਉਂਗਲਾਂ ਦੇ ਉੱਤੇ ਗਿਣ ਸਕਦੇ ਹੋ, ਉਹਨਾਂ ਦੀ ਪੂਰੀ ਚੜ੍ਹਾਈ ਆ AI ਦੇ ਵਿੱਚ। ਤੇ ਬਾਕੀ ਹੋਰ ਵੀ ਕੋਈ ਕੰਟਰੀ, ਕੋਈ ਜਿਹੜਾ ਦੇਸ਼ ਆ ਉਹ ਬਰਾਬਰ ਨਹੀਂ ਹੈਗਾ। ਤੇ ਦੂਸਰਾ ਜਿਹੜੀ ਰਾਜਕਾਨੇ ਦੀ ਜੜ ਆ ਉਹ ਆਫ ਕੋਰਸ ਜਿਹੜੀ ਇੰਡਸਟਰੀ ਆ ਉਹਦੇ ਵਿੱਚ ਪਈ ਆ ਕਿ ਇੰਡਸਟਰੀ ਜਿਹੜੀ ਆ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਵੀ ਘੱਟੋ ਘੱਟ ਜਿਹੜੇ ਸਾਨੂੰ ਟਾਈਮ, ਰਿਸੋਰਸਿਸ, ਪੈਸਾ ਜਿਹੜਾ ਉਹ ਕੰਪਲਾਇੰਸ ਦੇ ਵਿੱਚ ਸਪੈਂਡ ਕਰਨਾ ਪਏ, ਤੇ ਬਿਜ਼ਨੈਸਿਸ ਹਮੇਸ਼ਾ ਚਾਹੁੰਦੇ ਆ ਵੀ ਘੱਟੋ ਘੱਟ ਜਿਹੜੇ ਸਾਨੂੰ ਕੰਪਲਾਇੰਸ ਜਿਹੜੇ ਆ ਉਹ ਸਾਹਮਣੇ ਆਉਣ। ਈਲਨ ਮਸਕ ਦੁਨੀਆ ਦਾ ਸਭ ਤੋਂ ਅਮੀਰ ਆਦਮੀ, ਉਹ ਇਹ ਕਹਿ ਰਿਹਾ ਵੀ ਅਗਲੇ 10-20 ਸਾਲਾਂ 'ਚ 2 ਦਹਾਕਿਆਂ 'ਚ ਕੰਮ ਜਿਹੜਾ ਆਪਸ਼ਨਲ ਹੋ ਜਾਊਗਾ, ਜ਼ਰੂਰੀ ਨਹੀਂ ਹੋਊਗਾ ਵੀ ਕੰਮ ਕਰਨਾ ਹੈ ਕਿ ਨਹੀਂ। ਜਿਹੜੀ ਮਨੀ ਆ ਉਹ ਇਰਰੈਲੇਵੈਂਟ ਹੋ ਜਾਊਗੀ ਬਿਕੋਜ਼ AI ਤੇ ਰੋਬੋਟਿਕਸ ਦੇ ਕਰਕੇ। ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਹਰਵਿੰਦਰ ਸਿੰਘ ਕੰਗ। ਸ਼ੋਅ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਪੰਜਾਬੀ ਟੈਕ ਟਾਕ। ਹਰਵਿੰਦਰ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਪੰਜਾਬੀ TV ਵੇਖ ਰਹੇ ਸਾਡੇ ਸਾਰੇ ਮਾੜੇ ਸਰੋਤੇ ਤੇ ਵਿਊਅਰਸ ਦਾ ਨਿੱਘਾ ਜੀ ਆਇਆਂ ਕਰਦੇ ਆ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਟੈਕਨੋਲੋਜੀ ਦੀ ਦੁਨੀਆ ਦੇ ਵਿੱਚ ਕੀ ਕੁਝ ਚੱਲ ਰਿਹਾ ਆ ਉਹਦੇ ਬਾਰੇ ਜਿਹੜੀ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਦੇ ਹਾਂ। ਬਹੁਤ ਹੀ ਨਵੇਂ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ, ਤਕਨੀਕਾਂ ਆ ਰਹੀਆਂ ਹੁੰਦੀਆਂ ਆ ਉਹਦੇ ਬਾਰੇ, ਜਾਂ ਚੱਲ ਰਹੀ ਜਿਹੜੀ ਤਕਨੀਕ ਆ ਉਸ ਦੀ ਡੂੰਘਾਈ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਇਸ ਦੇ ਨਾਲ ਟੈਕਨੋਲੋਜੀ ਦੀ ਦੁਨੀਆ ਨਾਲ ਸੰਬੰਧਿਤ ਕੁਛ ਲੇਟੈਸਟ ਅਪਡੇਟਸ, ਖਬਰਾਂ ਜੋ ਹੋ ਰਹੀਆਂ ਆ, ਮਨੀ ਕਿੱਧਰ ਨੂੰ ਫਲੋ ਕਰ ਰਹੀ ਆ, ਕੀ ਆ ਰਿਹਾ ਆ, ਉਹਦੇ ਬਾਰੇ ਵੀ ਆਪਾਂ ਡਿਸਕਸ਼ਨ ਕਰਨ ਦੀ ਜਿਹੜੀ ਆ ਕੋਸ਼ਿਸ਼ ਸਾਡੀ ਹਮੇਸ਼ਾ ਰਹਿੰਦੀ ਆ। ਅੱਜ ਦੀ ਸ਼ੁਰੂਆਤ ਹਰਵਿੰਦਰ ਗੱਲ ਕਰਦੇ ਹਾਂ ਵੀ ਇਹਨਾਂ ਕੰਪਨੀਆਂ ਦੇ ਕੋਲ, ਚਾਹੇ ਉਹ AI ਵਾਲੀਆਂ ਜਾਂ ਸੋਸ਼ਲ ਮੀਡੀਆ ਵਾਲੀਆਂ ਆ, ਅਕਸਰ ਆਪਾਂ ਗੱਲ ਕਰਦੇ ਵੀ ਕੰਟਰੋਲ ਕਿੰਨਾ ਜ਼ਿਆਦਾ ਆ। ਉਹ ਆਮ ਲੋਕਾਂ ਦੀ ਦੁਨੀਆ ਨੂੰ ਤਾਂ ਕੰਟਰੋਲ ਕਰ ਹੀ ਰਹੀਆਂ ਆ। ਛੋਟੀਆਂ ਕਮਿਊਨਿਟੀ ਤੋਂ ਲੈ ਕੇ ਵੱਡੀਆਂ ਕਮਿਊਨਿਟੀਜ਼ ਤੱਕ ਉਹਨਾਂ ਨੂੰ ਕੀ ਦਿਖਾਉਣਾ, ਕੀ ਸੁਣਾਉਣਾ, ਦੁਨੀਆ ਤੱਕ ਕੀ ਪਹੁੰਚਾਉਣਾ, ਉਹਦੇ ਉੱਤੇ ਵੀ ਬਹੁਤ ਜ਼ਿਆਦਾ ਜਿਹੜਾ ਇਹਨਾਂ ਦਾ ਕੰਟਰੋਲ ਵੱਧ ਚੁੱਕਾ ਹੋਇਆ। ਇਨਫੈਕਟ ਪੂਰਾ ਹੀ ਕੰਟਰੋਲ ਆ। ਜਦੋਂ ਸਰਕਾਰਾਂ ਨਾਲ ਮਿਲ ਕੇ ਚੱਲਦੇ ਆ ਤਾਂ ਫਿਰ ਗੱਲ ਆਪਣੇ ਸਾਹਮਣੇ ਜਿਹੜੀ ਉਹ ਸਾਹਮਣੇ ਸਾਫ਼ ਹੋ ਜਾਂਦੀ ਆ। ਲੇਟੈਸਟ ਜੋ ਪਿਛਲੇ ਹਫ਼ਤੇ ਦੇ ਵਿੱਚ ਹਰਵਿੰਦਰ ਵਾਪਰਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ YouTube ਚੈਨਲ, ਜਿੱਥੋਂ ਸਵੇਰੇ ਸ਼ਾਮ ਵੱਖ-ਵੱਖ ਹੋਰ ਗੁਰੂ ਘਰਾਂ ਤੋਂ, ਦਰਬਾਰ ਸਾਹਿਬ ਤੋਂ, ਹੋਰ ਗੁਰਦੁਆਰਾ ਸਾਹਿਬਾਨ ਤੋਂ ਲਾਈਵ ਗੁਰਬਾਣੀ, ਉੱਥੋਂ ਕਥਾ ਕੀਰਤਨ ਦੇ ਦੀਵਾਨ ਜਿਹੜੇ ਉਹ ਆਪਾਂ ਸਰਵਣ ਕਰਦੇ ਸੀ, ਦੇਖਦੇ ਸੀ। ਦੇਸ਼ਾਂ ਵਿਦੇਸ਼ਾਂ 'ਚ ਦੁਨੀਆ ਸਿੱਖ ਸੰਗਤ ਜਿਹੜੀ ਉਹਦੇ ਨਾਲ ਜੁੜਦੀ ਸੀ। 1.5 ਮਿਲੀਅਨ ਤੋਂ ਵੱਧ ਉਹਨਾਂ ਦੇ ਸਬਸਕ੍ਰਾਈਬਰ ਸੀਗੇ। ਸੋ ਹਜ਼ਾਰਾਂ ਹੀ ਲੱਖਾਂ ਜਿਹੜੇ ਉਹਨਾਂ ਦੇ ਵਿਊ, ਹਰ ਇੱਕ ਦੇ ਉੱਤੇ ਹਜ਼ਾਰਾਂ ਤੋਂ ਲੱਖਾਂ ਤੱਕ ਲੋਕ ਜਿਹੜੇ ਆ ਇੱਕ ਟਾਈਮ ਦੇ ਉੱਤੇ ਜਿੱਥੇ ਜੁੜ ਕੇ ਉਹਨਾਂ ਦੇ ਨਾਲ ਦੇਖਦੇ ਸੀਗੇ। ਉਹ ਚੈਨਲ ਨੂੰ 1 ਹਫ਼ਤੇ ਦੇ ਲਈ ਬਲੌਕ ਕਰ ਦਿੱਤਾ। ਬਲੌਕ ਇਸ ਲਈ ਕਹਿੰਦੇ ਵੀ ਕੀਤਾ ਵੀ ਜਿਹੜੀ 31 ਅਕਤੂਬਰ ਨੂੰ ਜਿਹੜਾ ਸੋਧਾ ਲਾਇਆ ਗਿਆ ਸੀਗਾ, ਉਸ ਦੇ ਸੰਦਰਭ ਦੇ ਵਿੱਚ ਜਿਹੜੀ ਉੱਥੋਂ ਕਥਾ ਹੋਈ ਸੀ ਉਹਦਾ ਹਵਾਲਾ ਦੇ ਕੇ ਬਲੌਕ ਕਰ ਦਿੱਤਾ ਗਿਆ। ਸੋ ਇਹ ਇੱਕ ਤਾਂ ਰਿਐਲਿਟੀ ਕੀ ਆਪਾਂ ਨੂੰ ਇਹ ਸ਼ੋਅ ਕਰਦੀ ਆ, ਦਿਖਾਉਂਦੀ ਆ ਵੀ ਸੋਸ਼ਲ ਮੀਡੀਆ ਅਸਲ 'ਚ ਲੋਕਾਂ ਦਾ ਆ, ਸੋਸ਼ਲ ਆ, ਜਾਂ ਗਵਰਨਮੈਂਟਸ ਦਾ ਆ, ਜਾਂ ਕਿਹਦੇ ਕੰਟਰੋਲ 'ਚ ਆ, ਅਤੇ ਅੱਗੇ ਜਿਹੜਾ ਉਹ ਆਪਾਂ ਇਸ ਤੋਂ ਕੀ ਵਧਣਾ ਹੈ, ਕੀ ਆਪਣੇ ਕੋਲ ਇਹਦੇ ਹੱਲ, ਸਲਿਊਸ਼ਨ ਜਿਹੜੇ ਉਹ ਹੋਣੇ ਚਾਹੀਦੇ ਆ। ਸੋ ਇਹ ਪੂਰਾ ਘਟਨਾਕ੍ਰਮ ਨੂੰ ਆਪਾਂ ਜੇ ਜਾਂਚੀਏ, ਘੋਖ ਕਰੀਏ, ਐਨਾਲਿਸਿਸ ਕਰੀਏ, ਤਾਂ ਕੀ ਸਾਹਮਣੇ ਆ ਰਿਹਾ ਹੈ ਹਰਵਿੰਦਰ? ਇਹਦੇ ਕਈ ਪੱਖ ਵੇਖਣ ਦੇ ਆਪਾਂ ਨਾ, ਮਲਟੀਪਲ ਐਸਪੈਕਟਸ ਇਹਦੇ ਉੱਤੇ ਗੱਲ ਕਰਦੇ ਹਾਂ। ਪਹਿਲੀ ਗੱਲ ਤਾਂ ਇੱਥੇ ਹੀ ਕਲੀਅਰ ਕਰ ਹੀ ਦਿੱਤੀ ਕਿ ਸਭ ਤੋਂ ਪਹਿਲੀ ਚੀਜ਼ ਇਹ ਹੁੰਦੀ ਕਿ ਜੋ ਆਪਾਂ ਸੋਸ਼ਲ ਮੀਡੀਆ ਦੇ ਉੱਪਰ ਦੇਖਦੇ ਹਾਂ ਉਹ ਕਿੰਨਾ ਕੁ ਆਰਗੈਨਿਕ ਆ, ਕਿਹੜੀ ਚੀਜ਼ ਨੂੰ ਅੱਗੇ ਲੈ ਕੇ ਆਉਣਾ, ਕਿਹੜੀ ਚੀਜ਼ ਨੂੰ ਪਿੱਛੇ ਲੈ ਕੇ ਆਉਣਾ, ਇਹਦੇ ਸੰਬੰਧੀ ਆਪਾਂ ਬਾਰ-ਬਾਰ ਗੱਲ ਕਰ ਚੁੱਕੇ ਆਪਣੇ ਟਾਕ ਸ਼ੋਅ ਦੇ ਵਿੱਚ। ਆਪਾਂ ਨੂੰ ਲੱਗਦਾ ਉਹ ਐਸਪੈਕਟ ਤਾਂ ਚਲੋ ਹੁਣ ਤੱਕ ਅੰਡਰਸਟੂਡ ਹੀ ਆ, ਉਹਨੂੰ ਉਹ ਤੋਂ ਆਪਾਂ ਨਾ ਗੱਲ ਕਰੀਏ, ਉਹਨੂੰ ਛੱਡ ਦਈਏ। ਦੂਸਰਾ ਇਹਦਾ ਐਸਪੈਕਟ ਅੱਜ ਕੱਲ੍ਹ ਇਹ ਆ ਕਿ ਗੱਲ ਇਹ ਆ ਕਿ ਜੇ ਤੁਸੀਂ ਮੈਸੇਜ ਦੇਖਦੇ ਹੋ ਆਪਾਂ PTC ਦੇ ਉੱਪਰ ਕਿੰਨੇ ਸਾਲ ਉਹ ਪ੍ਰੋਗਰਾਮ ਜਿਹੜੇ ਆ ਚੱਲਦੇ ਰਹੇ, ਸੇਮ ਪ੍ਰੋਗਰਾਮ ਜੀ, ਤੇ ਉਹਨੂੰ ਹਟਾ ਕੇ ਤੇ YouTube ਚੈਨਲ ਜਿਹੜਾ ਉਹ ਸਾਹਮਣੇ ਲੈ ਕੇ ਆਂਦਾ। ਤੇ ਉਹਦੇ ਵਿੱਚ ਮੈਂ ਇਹ ਗੱਲ ਦੱਸ ਦੇਵਾਂ ਕਿ ਜਿਹੜਾ PTC ਚੈਨਲ ਆ ਉਹਦੀ ਪ੍ਰੋਗਰਾਮਿੰਗ ਦੇ ਵਿੱਚ ਆਪਾਂ ਦੇਖਿਆ ਕਿ ਉਹਦਾ ਜਿਹੜਾ ਓਨਰ ਆ ਉਹ ਆਪਣੇ ਸੁਖਬੀਰ ਸਿੰਘ ਬਾਦਲ ਆ, ਟੈਕਨੀਕਲੀ ਉਸ ਕੰਪਨੀ ਦਾ, ਤੇ ਉਹਦਾ ਜਿਹੜਾ ਮੈਨੇਜਿੰਗ ਡਾਇਰੈਕਟਰ ਰਵਿੰਦਰ ਨਾਰਾਇਣ ਆ, ਤੇ ਉਹਦੇ ਨਾਲ ਰਾਜਕਨ ਉਹਨਾਂ ਦੇ ਜਿੱਤੇ ਤੁਸੀਂ ਕਮੈਂਟ ਦੇਖੋ ਮੈਂ ਵੀ ਉਹ ਇਸ ਚੀਜ਼ ਨੂੰ ਕਿੱਦਾਂ ਲੈ ਰਹੇ ਆ। ਤੇ ਉਹਦਾ ਮੈਂ ਸੋਸ਼ਲ ਮੀਡੀਆ ਉੱਪਰ ਪੋਸਟ ਦੇਖਦਾ ਸੀ, ਉਹਦੇ ਕਹਿੰਦੇ ਵੀ ਇਹਦੇ ਵਿੱਚ ਜਿਹੜਾ ਕਸੂਰ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਹੜਾ ਨਾਰਾਇਣ ਕਹਿੰਦਾ। ਹਾਂਜੀ, ਰਵਿੰਦਰ ਨਾਰਾਇਣ ਤਾਂ ਤੁਸੀਂ ਦੇਖ ਸਕਦੇ ਹੋ। ਤੇ ਕਹਿੰਦਾ ਕਿ ਆਪਾਂ ਬੜਾ ਚਿਰ ਚੈਨਲ ਚਲਾਇਆ, ਸਾਨੂੰ ਇੱਦਾਂ ਦੀ ਕੋਈ ਸਮੱਸਿਆ ਨਹੀਂ ਆਈ ਹੁਣ ਸ਼੍ਰੋਮਣੀ ਕਮੇਟੀ ਦਾ ਕਸੂਰ ਆ ਵੀ ਇਹਨੇ ਕੀਰਤਨ ਤੋਂ ਬਿਨਾਂ ਕਥਾ ਜਾਂ ਉਹ ਚੀਜ਼ ਜਿਹੜੀ ਆ ਉਹ ਕਿਉਂ ਚਲਾਉਂਦੇ ਆ ਏਦਾਂ ਕਰਕੇ। ਦੇਖ ਲਓ। ਤੋ
ਹਾਂਜੀ, ਇਹ ਨਾ ਇੱਕ ਥਾਟ ਮਾਨਸਿਕਤਾ ਇਦਾਂ ਦੀ ਆ ਕਿ ਤੁਸੀਂ ਹਰ ਦੁਨੀਆ ਭਰ ਵਿੱਚ ਹਰ ਜਗ੍ਹਾ ਹੀ ਦੇਖ ਸਕਦੇ ਹੋ ਕਿ ਓਪਰੈਸਰ ਦਾ ਹੀ ਸਾਰਾ ਕਸੂਰ ਆ। ਕਿ ਦੇ ਬ੍ਰਿੰਗ ਇਟ ਔਨ ਅਪੋਨ ਥੈਮਸੈਲਵਸ, ਇਹ ਇੱਕ ਚੀਜ਼ ਵਰਡ ਯੂਜ਼ ਕਰਦੇ ਆ ਹਨਾ ਆਪਾਂ ਅੱਜ ਕੱਲ੍ਹ ਲੋਕਾਂ ਦੀ ਗੈਸ ਸੁਣੀ। ਲਾਈਟਿੰਗ ਇਸੇ ਨੂੰ ਹੀ ਕਹਿੰਦੇ ਆ ਵੀ ਇੱਕ ਤਾਂ ਪੀੜਤ ਆ ਤੇ ਉਹਦਾ ਹੀ ਦੋਸ਼ ਕੱਢਣਾ। ਹਾਂਜੀ, ਹਾਂਜੀ, ਇੱਕ ਜਿਹੜਾ ਪੀੜਤ ਹੂੰ ਧਿਰ ਆ ਇਹ ਤਾਂ ਤੁਹਾਡੇ ਕਰਕੇ ਹੀ ਹੋਇਆ ਜੀ। ਹੂੰ ਹੂੰ ਹਨਾ? ਹੂੰ ਹੂੰ ਜਦ ਕਿ ਸਮੱਸਿਆ ਕਿੱਥੇ ਆ, ਇਹਦੇ ਆਪਾਂ ਥੋੜ੍ਹੀ ਹੋਰ ਡੂੰਘਾਈ ਦੇ ਵਿੱਚ ਜਾਂਦੇ ਆ ਵੀ ਗੱਲ ਇਹ ਵੀ YouTube ਨੇ ਆਪਣੇ ਆਪ ਦੇ ਉੱਤੇ ਤੇ ਇੰਨਾ ਨਹੀਂ ਕੀਤਾ। ਕਿਸੇ ਨਾ ਕਿਸੇ ਨੇ ਉਹਦੇ ਉੱਤੇ ਹਿੱਟ ਤਾਂ ਪਾਈ ਆ ਨਾ, ਵੀ ਆਹ ਗੱਲ ਹੋ ਐਗਜ਼ੈਕਟਲੀ। ਹੂੰ ਹਨਾ? ਸੋ ਉਹ ਹਿੱਟ ਪਾਉਣ ਵਾਲੇ ਕੌਣ ਆ? YouTube ਵਾਲਿਆਂ ਨੂੰ ਪਤਾ ਹੋਊਗਾ। ਪਰ ਸਾਨੂੰ ਇਹਦੇ ਵਿੱਚ ਕੋਈ ਦੋ ਰਾਹ ਨਹੀਂ ਹੈ ਕਿ ਇਹ ਇੱਕ ਵਾਈਡਰ ਕੈਂਪੇਨ ਜਿਹੜੀ ਆਪਾਂ ਆਪਣੇ 3 ਕੁ ਸ਼ਾਇਦ ਟਾਕ ਸ਼ੋ ਪਹਿਲਾਂ ਵੀ ਗੱਲ ਕੀਤੀ, ਇੱਕ ਰੀਨਿਊਡ ਕੈਂਪੇਨ ਚੱਲੀ ਆ। ਜਿਹਦੇ ਵਿੱਚ ਜਿਹੜੇ ਸਿੱਖ ਚੈਨਲਸ ਆ ਜਾਂ ਸਿੱਖ ਜਿਹੜੇ ਸੋਸ਼ਲ ਮੀਡੀਆ ਹੈਂਡਲਸ ਆ ਉਹਨਾਂ ਨੂੰ ਬਲੌਕ ਕੀਤਾ ਜਾਂਦਾ ਰਿਹਾ ਹਨ। ਹੂੰ ਹੂੰ ਤੇ ਕਿਸਾਨੀ ਮੋਰਚੇ ਵੇਲੇ ਤਾਂ ਬਹੁਤ ਜ਼ਿਆਦਾ ਹੋਏ, ਉਹ ਤੋਂ ਪਹਿਲਾਂ ਵੀ ਹੁੰਦੇ ਰਹੇ ਆ। ਇਹ ਜਿਹੜੀ ਪ੍ਰੋਸੈਸ ਆ ਨਵੀਂ ਨਹੀਂ ਹੈਗੀ, 2012-13 ਤੋਂ ਹੀ ਇਹ ਜਿਹੜੀ ਪ੍ਰੋਸੈਸ ਆ ਉਹ ਚੱਲਦੀ ਹੈ ਹਨਾ। ਉਹ ਤੋਂ ਬਾਅਦ ਇੰਡੀਆ ਦੇ IT ਸੈਕਸ਼ਨ 69 ਤੇ ਇਹ ਕੁਛ ਰੂਲਸ ਬਣਾਏ ਜਿਹਦੇ ਵਿੱਚ ਗਵਰਨਮੈਂਟ ਦੇ ਕੋਲ ਸਿੱਧਾ ਕੰਟਰੋਲ ਆ ਗਿਆ। ਹੂੰ ਹੂੰ ਸੋ ਉਹਦੇ ਵਿੱਚ ਕਾਫੀ ਕੁਛ ਜਿਹੜਾ ਵਾ ਇੰਡੀਅਨ ਸਫੀਅਰ ਦੇ ਵਿੱਚ ਵੀ ਚੱਲਦਾ ਪਿਆ। ਉਹਦੇ ਵਿੱਚ ਇੱਕ ਇਹ ਆ ਵੀ ਈਲਨ ਮਸਕ ਤੇ ਗਵਰਨਮੈਂਟ ਆਫ ਇੰਡੀਆ ਇੱਕ ਦੂਜੇ ਨਾਲ ਸਿੱਧੀ ਫਾਈਟ ਦੇ ਤਾਲਮੇਲ ਵਿੱਚ, ਚ। ਲੀਗਲ ਫਾਈਟ ਦੇ ਵਿੱਚ ਵੀ ਹੈਗੇ ਆ, ਜਿਹਦੇ ਵਿੱਚ ਕਾਫੀ ਟਾਈਮ ਦੇ ਉੱਤੇ ਟਵਿੱਟਰ ਹੁਣ ਐਕਸ ਆ, ਉਹ ਕਹਿੰਦੇ ਕਿ ਸਾਡੇ ਜਿਹੜੇ ਪੋਸਟ ਆ ਇੰਡੀਅਨ ਗਵਰਨਮੈਂਟ ਦੇ ਖਿਲਾਫ ਜਾਂ ਇੱਕ ਆਈਡੀਓਲੋਜੀ ਦੇ ਖਿਲਾਫ, ਉਹਨੂੰ ਤੁਸੀਂ ਹਟਾਓ। ਤੇ ਐਕਸ ਵਾਲੇ ਕਹਿੰਦੇ ਵੀ ਅਸੀਂ ਉਹਦੇ ਹੱਕ 'ਚ ਨਹੀਂ ਆ। ਹੂੰ ਹੂੰ ਤੇ ਉਹ ਬੈਂਗਲੌਰ ਦੇ ਵਿੱਚ ਉਹਨਾਂ ਦਾ ਜਿਹੜਾ ਆਪਸੀ ਕੇਸ ਆ ਉਹ ਚੱਲਦਾ ਪਿਆ ਇਸ ਸੰਬੰਧ ਨੂੰ ਲੈ ਕੇ, ਹੈ ਨਾ। ਤੇ ਉਹ ਤੋਂ ਲੈਦਾ ਕੁਛ ਉਹਦੇ 'ਚ ਥੋੜੀ ਪ੍ਰੋਗਰੈਸ ਵੀ ਦੇਖੀ ਗਈ ਕਿ ਜਿਹੜੇ ਗਵਰਨਮੈਂਟ ਆਫ ਇੰਡੀਆ, ਸੈਂਟਰਲ ਗਵਰਨਮੈਂਟ ਨੇ ਇਹ ਕਹਿੰਦੇ ਆ ਕਿ ਜਿਹੜੇ ਤੁਹਾਡੇ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਪੋਸਟ ਹਟਾਉਣੀ ਆ ਜਾਂ ਨਹੀਂ ਹਟਾਉਣੀ, ਉਹ ਡਿਸਾਈਡ ਕੌਣ ਕਰੇ। ਪਹਿਲਾਂ ਕਾਫੀ ਥੱਲੇ ਲੈਵਲ ਤੱਕ ਉਹ ਗੱਲ ਪਹੁੰਚ ਗਈ ਸੀ। ਹੁਣ ਆਈ ਥਿੰਕ ਉਹ ਜਿਹੜੇ ਆ ਉਹ ਥੋੜੇ ਸੀਨੀਅਰ ਐਗਜ਼ੈਕਟਿਵਸ ਤੱਕ ਉਹਨਾਂ ਦੀ ਰੀਚ ਜਿਹੜੀ ਆ ਉਹ ਕਰ ਦਿੱਤੀ ਗਈ ਆ। ਸੋ ਥੋੜਾ ਜਿਹਾ ਉਸ ਪੱਖੋਂ ਕੰਟਰੋਲ ਹੋਇਆ। ਪਰ ਇਹ ਤਾਂ ਚਲੋ ਜਨਰਲ ਗੱਲਾਂ ਬਾਤਾਂ ਹੋ ਗਈਆਂ ਨੇ। ਪਰ ਜਦੋਂ ਸਿੱਖ ਪਰਸਪੈਕਟਿਵ ਆਉਂਦਾ, ਡਜ਼ ਨਾਟ ਮੈਟਰ ਤੁਸੀਂ ਕਿਹੜੇ ਚੈਨਲ ਦੇ ਵਿੱਚ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਦਰਬਾਰ ਸਾਹਿਬ ਤੋਂ ਕੀਰਤਨ ਚੱਲਦਾ, ਮੈਂ ਦੇਖਦਾ ਸੀ ਤਕਰੀਬਨ 6-7 ਲੱਖ ਉਹਦੇ ਵਿਊ ਹੁੰਦੇ ਆ ਹਰ ਰੋਜ਼, ਜਿਹੜੇ ਉਹ ਹੁੰਦੇ ਆ। ਹਾਂ, ਲੱਖ ਕੁ ਤੋਂ ਬੰਦਾ ਵੱਧ ਜੁੜਿਆ ਹੁੰਦਾ ਜਦੋਂ ਹਾਂਜੀ, ਲਾਈਵ ਚੱਲ ਲੱਖ ਰਿਹਾ ਦਾ, ਹੁੰਦਾ ਹਾਂਜੀ, ਹਾਂਜੀ, 70-80 ਐਟ ਏ ਟਾਈਮ। ਹੁੰਦੇ ਆ। ਤੋਂ ਤੋਂ ਲੈਦਾ ਜਿਹੜੇ ਆਫਲਾਈਨ ਸੁਣਦੇ ਆ 6-7 ਲੱਖ ਜਿਹੜੀ ਉਹ ਐਵਰੇਜ ਉਹਦੀ ਵਿਊ ਹੁੰਦੀ ਆ। ਤੇ ਬਿਲਕੁਲ ਉਸ ਚੈਨਲ ਨੂੰ ਬਿਲਕੁਲ ਹੀ ਬਲੌਕ ਕਰ ਦਿੱਤਾ ਜਾਣਾ। ਤੇ ਉਹਦੇ ਵਿੱਚ ਮੈਨੂੰ ਇਹ ਲੱਗਦਾ ਕਿ ਆਪਾਂ ਨੂੰ ਇਹ ਚੀਜ਼ ਦੇਖਣ ਦੀ ਲੋੜ ਆ ਵੀ ਆਲ ਐਗਸ ਇਨ ਦਾ ਵਨ ਬਾਸਕਟ ਵਾਲੀ ਗੱਲ ਆ। ਸੋਸ਼ਲ ਮੀਡੀਆ ਤੇ ਓਵਰ ਰਿਲਾਇੰਸ ਤੇ ਆਪਣੇ ਕੁਛ ਢੰਗ, ਤਰੀਕੇ, ਢਾਂਚੇ, ਇਨਫਰਾਸਟ੍ਰਕਚਰ ਨਾ ਖੜਾ ਕਰਨਾ। ਉਹ ਇਹ ਆ ਵੀ ਸਾਨੂੰ ਆਪਾਂ ਦੂਜਿਆਂ ਦੇ ਉੱਤੇ ਡਿਪੈਂਡੈਂਟ ਜਿਹੜੀ ਆ, ਉਹ ਸਾਡੀ ਡਿਪੈਂਡੈਂਸ ਜਿਹੜੀ ਉਹ ਕਿੰਨੀ ਜ਼ਿਆਦਾ ਵਾ। ਇਸ ਚੀਜ਼ ਦਾ ਆਪਾਂ ਨੂੰ ਇਹ ਤੋਂ ਸਹਿਜੇ ਅੰਦਾਜ਼ਾ ਹੋ ਜਾਂਦਾ। ਮੈਨੂੰ ਲੱਗਦਾ ਕਿ ਇੱਦਾਂ ਦੇ ਜਿਹੜੇ ਚਲੋ ਮਾੜੀ ਗੱਲ ਤਾਂ ਹੈ ਹੀ ਆ, ਪਰ ਇਹਦੇ ਤੋਂ ਕੁਛ ਲੈਸਨ ਵੀ ਕਰਨ ਨੂੰ ਮਿਲਦੇ ਆ, ਸਿੱਖਣ ਨੂੰ ਮਿਲਦੇ ਆ, ਹੈ ਨਾ। ਉਹ ਇਹ ਨੱਜ ਹੋ ਜਾਂਦਾ ਸਾਨੂੰ ਵੀ ਦੇਖੋ ਸਾਡੀ ਰਿਲਾਇੰਸ ਇੱਕ ਝਟਕੇ ਦੇ ਵਿੱਚ ਹੀ ਸਨੈਪ ਕਰ ਦਿਓ ਤੇ ਤੁਹਾਡਾ ਜਿਹੜੇ ਇਨਫੋਰਮੇਸ਼ਨ ਦਾ ਇਨਫਰਾਸਟ੍ਰਕਚਰ ਆ ਉਹ ਕਿੱਦਾਂ ਢਹਿ ਢੇਰੀ ਹੋ ਜਾਂਦਾ। ਸੋ ਕਈ ਵਾਰ ਆਪਾਂ ਨਾ ਇੱਕ ਫਾਲਸ ਸੈਂਸ ਆਫ ਸਿਕਿਉਰਿਟੀ ਦੇ ਵਿੱਚ ਰਹਿ ਜਾਂਦੇ ਵੀ ਨਹੀਂ ਜੀ ਸੋਸ਼ਲ ਮੀਡੀਆ ਹੈਗਾ ਜਾਂ ਅੱਜ ਤੋਂ ਇਨਫੋਰਮੇਸ਼ਨ ਆਪਾਂ ਅੱਗੇ ਪਹੁੰਚਾ ਦੇਣੀ ਆ। ਆਪਾਂ ਵਾਰ-ਵਾਰ ਆਪਣੇ ਟਾਕ ਸ਼ੋ ਦੇ ਵਿੱਚ ਗੱਲ ਕਰਦੇ ਕਿ ਸੋਸ਼ਲ ਮੀਡੀਆ ਦੇ ਐਲਗੋਰਿਥਮ ਜਿਹੜੇ ਹੁੰਦੇ ਇਸ ਹਿਸਾਬ ਦੇ ਆ ਕਿ ਕਿਹੜੀ ਚੀਜ਼ ਨੂੰ ਅੱਗੇ ਲੈ ਕੇ ਆਉਣਾ, ਕਿਹੜੀ ਚੀਜ਼ ਨੂੰ ਪ੍ਰਮੋਟ ਕਰਨਾ, ਕਿਹੜੀ ਨੂੰ ਨਹੀਂ ਕਰਨਾ। ਇਹਦੇ ਵਿੱਚ ਕਾਫੀ ਜਿਹੜਾ ਹੱਥ ਆ ਉਹ ਸਟੇਟ ਦਾ ਹੁੰਦਾ ਵਾ, ਗਵਰਨਮੈਂਟਸ ਦਾ ਹੁੰਦਾ। ਤੇ ਸੋਸ਼ਲ ਮੀਡੀਆ ਤੇ ਜਿਹੜੀ ਵੀ ਚੀਜ਼ ਆਪਾਂ ਵਾਇਰਲ ਹੋ ਰਹੇ ਉਹ ਅਖੀਰ ਹੀ ਸੱਚ ਨਹੀਂ ਹੁੰਦਾ। ਉਹਦੀ ਘੋਖ ਜਿਹੜੀ ਆ ਉਹ ਸਾਨੂੰ ਕਰਨੀ ਬਣਦੀ ਹੈ। ਕਈ ਵਾਰੀ ਬਹੁਤ ਜ਼ਿਆਦਾ ਚੀਜ਼ਾਂ ਜਿਹੜੀਆਂ ਉਹ ਪੋਲੀਟੀਕਲ ਵਿਊਜ਼ ਨੂੰ ਸਵੇ ਕਰਨ ਦੇ ਲਈ ਸਾਹਮਣੇ ਲਿਆਂਦੀਆਂ ਜਾਂਦੀਆਂ, ਵਾਇਰਲ ਕੀਤੀਆਂ ਜਾਂਦੀਆਂ। ਆਪਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਵੀ ਗੱਲ ਕਰਦੇ ਆ, ਇੱਕ ਵੱਡੀ ਐਗਜ਼ਾਮਪਲ ਆ ਸਾਡੇ ਸਾਹਮਣੇ। ਤੇ ਉਹਦੇ ਉੱਤੋਂ ਵੀ ਜੇ ਤੁਸੀਂ ਹੂੰ ਉਹਨਾਂ ਹੂੰ ਦੀ ਪੋਸਟ ਦੇਖੋ, ਆਪਾਂ ਬਾਰ-ਬਾਰ ਗੱਲ ਕਰਦੇ ਭਗਵੰਤ ਮਾਨ ਦੀ ਤੁਸੀਂ ਕੋਈ ਪੋਸਟ ਦੇਖ ਲਓ ਤੇ ਥੱਲੇ ਕਿੰਨੇ ਫੇਕ ਕਮੈਂਟਸ ਹੁੰਦੇ ਆ ਐਂਗੇਜਮੈਂਟ ਕਰਨ ਦੇ ਵਾਸਤੇ। ਫੇਕ ਆਈਡੀ ਵਾਲੇ। ਹੂੰ 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 ਤੇ ਉਹ ਸੋਸ਼ਲ ਮੀਡੀਆ ਉੱਤੇ ਅਗੇਨ ਜੋ ਦੇਖਦੇ ਆ ਉਹ ਅੱਜ ਦੇ ਸਮੇਂ ਤੇ ਇਹੀ ਕਹਿ ਸਕਦੇ ਕਿ ਬਹੁਤਾ ਸੱਚ ਨਹੀਂ ਹੁੰਦਾ। ਇਹ ਨਹੀਂ ਆ ਵੀ ਸੋਸ਼ਲ ਮੀਡੀਆ ਤੇ ਬਿਲਕੁਲ ਸੱਚ ਨਹੀਂ ਹੁੰਦਾ, ਪਰ ਉਹ ਸੱਚ ਜਿਹੜਾ ਵਾ ਉਹ ਸਾਨੂੰ ਲੱਭਣ ਜਾਣਾ ਪੈਂਦਾ। ਜਦ ਕਿ ਜਿਹੜਾ ਸਾਹਮਣੇ ਚੀਜ਼ਾਂ ਪਰੋਸੀਆਂ ਜਾਂਦੀਆਂ ਵਾ ਉਹ ਤੇ ਜਿਹੜੇ ਐਲਗੋਰਿਦਮਸ ਹੈਗੇ ਜ਼ਿਆਦਾ ਇੰਗੇਜਮੈਂਟ ਵਾਸਤੇ, ਉਹਦੇ ਵਿੱਚ ਬਹੁਤਾ ਕੰਟੈਂਟ ਕੋਈ ਪਾਏਦਾਰ ਨਹੀਂ ਹੁੰਦਾ। ਸੋ ਇਹ ਆਪਾਂ ਨੂੰ ਚੀਜ਼ ਧਿਆਨ ਰੱਖਣ ਦੀ ਲੋੜ ਆ। ਤੇ ਦੂਸਰੀ ਜਿਹੜੀ ਅਗਲੀ ਗੱਲ ਆ ਉਹ ਹੈਗੀ ਕਿ ਥੋੜਾ ਜਿਹਾ ਮੈਂ ਟੱਚ ਕੀਤਾ ਸੀ ਇਨਫਰਾਸਟ੍ਰਕਚਰ ਖੜੇ ਕਰਨ ਦਾ। ਹੂੰ 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 ਤੇ YouTube ਦੇ ਉੱਪਰੋਂ ਇਹ ਜਿਹੜਾ ਕਨੈਕਸ਼ਨ ਆ ਸਨੈਪ ਕੀਤੇ ਜਾ ਸਕਦੇ ਆ ਤੇ ਉਹਦਾ ਹੋਰ ਹੱਲ ਕੀ ਹੋ ਸਕਦਾ, ਹਨਾ।
ਹੂੰ। ਸੋ ਕਈ ਜਿਹੜੇ ਗੱਲ ਇਹ ਚੱਕਦੇ ਆ ਕਿ ਬ੍ਰਾਡਕਾਸਟਿੰਗ ਟੈਲੀ ਬ੍ਰਾਡਕਾਸਟਿੰਗ ਜਿਹੜੀ ਆ ਉਹ ਕਿਉਂ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ੁਰੂ ਕਰ ਦਿੱਤੀ, ਉਹਦੇ ਬਾਰੇ ਇਹ ਦੱਸਦੇ ਜਾਈਏ ਕਿ ਉਹ ਵੀ ਸੈਂਟਰ ਗਵਰਨਮੈਂਟ ਦੀ ਬ੍ਰਾਡਕਾਸਟਿੰਗ ਦੇ ਉਹਦੇ ਅੰਡਰ ਆਉਂਦੀ ਹੈ, ਤੇ ਅੰਡਰ ਜਿਹੜਾ ਆਉਂਦੇ ਆ ਯਾ ਲਾਇਸੈਂਸਿੰਗ ਆ ਉਹਦੇ ਉੱਤੇ ਜਿਹੜਾ ਕੰਮ ਆ ਕਾਫੀ ਚਿਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਰ ਰਹੀ, ਜਦ ਅਪਰੂਵਲ ਉਹਨਾਂ ਦੇ ਕੋਲ ਨਹੀਂ ਆਇਆ। ਪਰ ਚਲੋ ਸੋਸ਼ਲ ਮੀਡੀਆ ਇੱਕ ਚੀਜ਼ ਆ, ਉਹ ਤਾਂ ਫਿਰ ਥਰਡ ਪਾਰਟੀ ਯੂਜ਼ ਕਰਦੀ ਆ, YouTube ਇਸ ਕੇਸ ਦੇ ਵਿੱਚ, ਜਾਂ Facebook ਜਾਂ ਕੋਈ ਸਟ੍ਰੀਮਿੰਗ ਐਪ। ਪਰ ਜਿਹੜਾ ਬ੍ਰਾਡਕਾਸਟਿੰਗ ਆ ਤੇ ਉਹ ਤਾਂ ਬਿਲਕੁਲ ਹੀ ਗਵਰਨਮੈਂਟ ਦੇ ਆਪਣੇ ਹੱਥ ਵਸ ਆ ਨਾ। ਹਾਂ, ਅਪਲਿੰਕ ਉਹਨਾਂ ਦੇ ਥਰੂ ਹੀ ਜਾਣਾ ਜਿੱਥੇ ਵੀ ਜਾਣਾ। ਹਾਂ, ਤੇ ਅਗਲਾ ਜਿਹੜਾ ਜਿਹੜੀ ਗੱਲ ਆ ਉਹ ਕਿਹੜੀ ਆਉਂਦੀ ਆ, ਉਹ ਇਹ ਆ ਕਿ ਫਿਰ ਅਗੇਨ ਥਰਡ ਪਾਰਟੀ ਰਿਲਾਇੰਸ ਹੈਗੀ ਹੈ ਕਿ ਸੈਟੇਲਾਈਟ ਬੇਸ ਕਮਿਊਨੀਕੇਸ਼ਨ ਹੋ ਸਕਦੀ ਆ, ਪਰ ਜਿਹੜੇ ਈਲਨ ਜਿੱਦਾਂ ਯੂਕਰੇਨ ਦੇ ਵਿੱਚ ਸਟਾਰਲਿੰਕ ਸਟਾਰਲਿੰਕ ਹੈ ਨਾ, ਪਰ ਅੱਜ ਦੇ ਟਾਈਮ ਦੇ ਵਿੱਚ ਸਟਾਰਲਿੰਕ ਦੀ ਇੰਡੀਆ ਦੇ ਵਿੱਚ ਜਿਹੜਾ ਆਪਰੇਸ਼ਨ ਆ ਉਹ ਵੀ ਗਵਰਨਮੈਂਟ ਦੇ ਇੰਟਰਨੈਟ ਸਰਵਿਸ ਪ੍ਰੋਵਾਈਡਰਸ ਜਾਂ ਉਹਨਾਂ ਦੇ ਉੱਥੇ ਕੋਈ ਮੈਨੂੰ ਲੱਗਦਾ ਸੋਸ਼ਲ ਮੀਡੀਆ ਹਰਵਿੰਦਰ ਹੈ ਹੀ ਨਹੀਂ ਜਿਹੜਾ ਅਸਲ 'ਚ ਜਿਹੜਾ ਆਪਾਂ ਕਹੀਏ ਵੀ ਇਹ ਜ਼ਿਆਦਾ ਜਾਂ ਗਵਰਨਮੈਂਟ ਦੀ ਉੱਤੋਂ ਬਗੈਰ। ਜਿਹੜਾ ਸੋਸ਼ਲ ਮੀਡੀਆ ਉਹ ਬਹੁਤ 140 ਕਰੋੜ ਬੰਦਿਆਂ ਨੂੰ ਏਡੀ ਵੱਡੀ ਆਬਾਦੀ ਆ, ਉਹਨੂੰ ਏਡੀ ਵੱਡੀ ਮਾਰਕੀਟ ਦੇਖਦੇ ਆ, ਉਹਨਾਂ ਨੂੰ ਤਾਂ ਡਾਲਰ ਨਾਲ ਮਤਲਬ। ਆਪਾਂ ਦੇਖੋ ਇੱਕ ਵਾਰੀ ਨਹੀਂ, ਮਤਲਬ ਆਪਾਂ ਕਈ ਵਾਰੀ ਸੈਂਕੜੇ ਵਾਰੀ ਇਹ ਗੱਲ ਕੀਤੀ ਹੋਣੀ ਹੈ, ਇਹ ਜਿਹੜੀਆਂ ਕੰਪਨੀਜ਼ ਆ ਦੇ ਡੂ ਨਾਟ ਕੇਅਰ ਅਬਾਊਟ ਹਿਊਮਨਸ, ਲਾਈਕ ਉਹਨਾਂ ਨੂੰ ਲੋਕਾਂ ਦੇ ਸੈਂਟੀਮੈਂਟ ਦੇ ਨਾਲ ਇਨ ਅ ਲੌਂਗ ਰਨ ਮੈਟਰ ਨਹੀਂ ਕਰਦਾ। ਹਾਂ, ਕੁਛ ਕੁ ਫੈਸਲੇ ਕਿਸੇ ਟਾਈਮ ਦੇ ਉੱਤੇ ਜ਼ਿਆਦਾ ਪ੍ਰੈਸ਼ਰ ਪਏ ਦੇ ਉੱਤੇ ਉਹ ਚੇਂਜ ਕਰ ਸਕਦੇ ਕੁਛ ਟਾਈਮ ਲਈ, ਪਰ ਇਵੈਂਚੁਅਲੀ ਲੌਂਗ ਰਨ ਦੇ ਵਿੱਚ ਉਹਨਾਂ ਨੂੰ ਸਿਰਫ ਜਿੰਨਾ ਤੁਹਾਡੀ ਪੱਗ ਦਾ ਰੰਗ ਆ ਨਾ, ਇਹ ਵਾਲੇ ਨੋਟ ਹੀ ਸੋਹਣੇ ਲੱਗਦੇ ਇਹਨਾਂ ਨੂੰ ਨਾ। ਗੱਲ ਠੀਕ ਹੈ, ਪਰ ਵੇਖੋ ਗੱਲ ਇਹ ਨਾ ਵੀ ਕੈਪੀਟਲਿਸਟ ਸੋਸਾਇਟੀ ਦਾ ਕੀ ਮਤਲਬ ਆ, ਕੈਪੀਟਲ ਪ੍ਰਧਾਨ ਆ, ਕੈਪੀਟਲ ਪ੍ਰਧਾਨ ਆ, ਤੇ ਜਿਹਦੇ ਵਿੱਚ ਕੁਝ ਤੁਸੀਂ ਐਥੀਕਲ ਫੈਸਲੇ ਵੀ ਦੇਖਦੇ ਹੋ ਤੇ ਉਹ ਵੀ ਕੈਪੀਟਲ ਨੂੰ ਮੁੱਖ ਰੱਖ ਕੇ ਹੁੰਦੇ ਆ, ਵੀ ਕਈ ਵਾਰ ਬੈਡ ਪ੍ਰੈਸ ਹੋ ਜਾਂਦੀ, ਬੈਡ ਪੀਆਰ ਹੋ ਜਾਂਦੀ। ਹਾਂਜੀ, ਜਿਹੜਾ ਉਹ ਜ਼ਰੂਰ ਰੱਖਦੇ ਆ ਕਿ ਜਿਹਦੇ ਨਾਲ ਇਵੈਂਚੁਅਲੀ ਜਿਹੜਾ ਤੇ ਤੁਹਾਡੇ ਬਾਟਮ ਲਾਈਨ ਦੇ ਉੱਤੇ ਫਰਕ ਨਾ ਪਏ। ਮੇ ਵੀ ਇਦਾਂ ਵੀ ਕਰਨਾ ਚਾਹੀਦਾ ਆ ਹਰਵਿੰਦਰ, ਵੀ ਇੱਕ ਚੈਨਲ ਦੀ ਥਾਂ ਤੇ ਮੇ ਵੀ 10-12 ਚੈਨਲ ਦੇ ਉੱਤੇ ਲਾਈਵ ਕਰਨਾ ਚਾਹੀਦਾ, ਮਲਟੀਪਲ ਪਲੇਟਫਾਰਮਸ ਦੇ ਉੱਤੇ ਲਾਈਵ ਕਰਨਾ ਜਿਹੜਾ ਉਹ ਚਾਹੀਦਾ। ਹਾਂਜੀ। ਸੋ ਵਿੱਚ ਹੀ ਰੰਬਲ ਆਉਂਦਾ ਆ, ਚਾਹੇ ਉਹ ਐਕਸ ਹੋਵੇ ਚਾਹੇ ਹੋਰ ਆ, ਲਾਈਕ ਐਜ਼ ਮੈਨੀ ਐਜ਼ ਪੋਸੀਬਲ ਉਹ ਸਾਰੀਆਂ ਚੀਜ਼ਾਂ ਦੇਖਣੀਆਂ ਪੈਣੀਆਂ। ਅਦਰਵਾਈਜ਼ ਇੱਕ ਦੇ ਉੱਤੇ ਡਿਪੈਂਡੈਂਸੀ ਤਾਂ ਫਿਰ ਉਹੀ ਵੀ ਹਰ ਇੱਕ ਚੀਜ਼ ਇੱਕੋ ਪਾ ਲਓ ਤੁਸੀਂ ਥੈਲੀ, ਅਤੇ ਉਹ ਥੈਲੀ ਤੁਹਾਨੂੰ ਪਾਟ ਜਾਵੇ ਤਾਂ ਫਿਰ ਸਭ ਕੁਝ ਖਿਲਰ ਜਾਣਾ, ਖਿੰਡ ਜਾਣਾ। ਸੋ ਉਹ ਵੀ ਕੁਛ ਵੈਲਿਊਏਸ਼ਨ ਦੇਖਣੀ ਪੈਣੀ। ਪਰ ਇਹਦਾ ਜਵਾਬ ਕੀ ਹੋਣਾ ਚਾਹੀਦਾ ਹੈ, YouTube ਨੂੰ ਕੀ ਜਵਾਬ ਹੋਣਾ ਚਾਹੀਦਾ? ਹਾਂ ਜੀ, ਅਖੀਰਲੀ ਜਿਹੜੀ ਮੇਰੀ ਗੱਲ ਇਹ ਹੈ ਕਿ ਜਵਾਬ ਜਿਹੜਾ ਇਹਦਾ ਇਹਦੀ ਸਖਤ ਅਪਰੋਚ ਹੋਣੀ ਚਾਹੀਦੀ। ਆਮ ਤੌਰ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਕੀ ਹੁੰਦਾ ਕਿ ਜਦੋਂ ਕੋਈ ਸਮੱਸਿਆ ਆ ਜਾਂਦੀ ਆ, ਇੱਕ ਲੈਟਰ ਲਿਖਦੇ ਆ, ਇੱਕ ਉਹਨਾਂ ਦਾ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਆ, ਲੈਟਰ ਲਿਖਦੇ ਆ, ਲੈਟਰ ਲਿਖ ਕੇ ਤੇ ਉਹਨਾਂ ਨੇ, ਮੈਨੂੰ ਲੱਗਦਾ ਕਿਸੇ ਨੇ ਕਿਸੇ ਨਾਲ ਮੈਂ ਗੱਲ ਕਰਦਾ, ਉਹਨੇ ਕਿਹਾ ਵੀ ਲੈਟਰਾਂ ਲਿਖ ਕੇ ਤੇ ਨਾਲ ਅਲਮਾਰੀਆਂ ਭਰੀਆਂ ਪਈਆਂ ਤੇ ਉਹਦੇ ਤੋਂ ਉਸ ਤੋਂ ਬਾਅਦ ਕੋਈ ਕਮੇਟੀ ਨਹੀਂ ਬਣਦੀ, ਕੋਈ ਕੁਛ ਨਹੀਂ। ਸੋ ਚੇਤਾ ਹੋਏਗਾ ਕਿ 2012 ਦੇ ਵਿੱਚ ਕੁਝ ਜਿਹੜੇ ਸਿੱਖ ਚੈਨਲ ਸੀ, ਉਹਨਾਂ ਵਿੱਚੋਂ ਇੱਕ ਸਿੱਖ ਸਿਆਸਤੀ, ਉਹਨਾਂ ਨੂੰ ਬ੍ਰਾਡਕਾਸਟਿੰਗ ਇਨਫੋਰਮੇਸ਼ਨ ਤੋਂ ਚਿੱਠੀ ਆਈ ਸੀ ਕਿ ਤੁਸੀਂ ਜੋ ਕੋਈ ਪੋਸਟ ਪਾਈ ਆ ਜਾਂ ਕੋਈ ਵੀਡੀਓ ਪਾਈ ਸੀ ਉਸ ਟਾਈਮ ਦੇ ਉੱਤੇ, ਉਹਦਾ ਸਪਸ਼ਟੀਕਰਨ ਦਿਓ, ਹੈ ਨਾ। ਸੋ ਸਪਸ਼ਟੀਕਰਨ ਦਿੱਤਾ। ਉਸ ਸਪਸ਼ਟੀਕਰਨ ਤੋਂ ਬਾਅਦ ਕਹਿੰਦੇ ਵੀ ਇੰਡੀਆ ਦੀ ਸੋਵਰੈਨਿਟੀ ਨੂੰ ਤੁਸੀਂ ਚੈਲੰਜ ਕਰਦੇ, ਸ਼ਾਇਦ ਇੱਦਾਂ ਦੀ ਕੋਈ ਗੱਲਬਾਤ ਹੈਗੀ ਸੀ। ਤੇ ਉਹ ਟਾਈਮ ਦੇ ਉੱਤੇ ਗੱਲਾਂ ਬਾਤਾਂ ਸੁਣੀਆਂ ਤੇ ਗਾਹਾਂ ਜਿਹੜਾ ਕੰਮ ਆ ਉਹ ਤੁਰਿਆ। ਉਹ ਚੈਨਲ ਅਨਬਲੌਕ ਕਰ ਦਿੱਤਾ ਗਿਆ, ਸਾਲ ਬਾਅਦ ਉਹ ਫਿਰ ਬਲੌਕ ਕਰ ਦਿੱਤਾ, ਉਹ ਕਦੇ ਵੀ ਦੁਬਾਰਾ ਅਨਬਲੌਕ ਨਹੀਂ ਹੋਇਆ। ਸੋ ਉਹਦੇ ਵਿੱਚ ਇਹ ਆ ਕਿ ਇੱਕ ਨਾ ਮੋਡਸ ਆਪਰੈਂਡੀ ਇਹਦੇ ਵਿੱਚ ਸਮਝਣ ਦੀ ਲੋੜ ਹੈ ਜਦੋਂ ਆਪਾਂ ਹੱਲ ਵੱਲ ਤੁਰਦੇ ਹਾਂ ਵੀ ਕਿਹੜੇ ਪਾਸੇ ਨੂੰ ਕੰਮ ਜਾਂਦਾ। ਮੋਡਸ ਆਪਰੈਂਡੀ ਇਹ ਆ ਕਿ ਕੋਈ ਵੀ ਜਿਹੜਾ ਮਸਲਾ ਹੈਗਾ ਉਹਨੂੰ ਲਾਅ ਐਂਡ ਆਰਡਰ ਦੇ ਨਾਲ, ਟੈਰਰਿਜ਼ਮ ਦੇ ਨਾਲ ਜੋੜ ਦੇਣਾ। ਤੇ ਉਹ ਇੱਕ ਨੈਰੇਟਿਵ ਬਿਲਡਿੰਗ ਦਾ ਵੀ ਇੱਕ, ਤੁਸੀਂ ਨਾ ਇਹਨੂੰ ਇੱਕ ਨੈਰੋ ਵਿਜ਼ਨ ਦੇ ਨਾਲ ਨਹੀਂ ਦੇਖ ਸਕਦੇ ਸਾਰੇ ਆਈਡੀਆ ਨੂੰ। ਹੁਣ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੈਨਲ ਦੀ ਵੀ ਮੰਨ ਲਓ ਮਿਸਾਲ ਦੇ ਤੌਰ ਦੇ ਉੱਤੇ ਬਾਹਰ ਗੱਲ ਹੁੰਦੀ ਹੈ, ਤੇ ਮੈਂ ਤੁਹਾਨੂੰ ਅੱਗੇ ਜਿਹੜੇ ਰਵਿੰਦਰ ਨਾਰਾਇਣ ਦੀ ਪੋਸਟ ਜਿਹੜੀ ਆ PTC ਦੇ ਉਹਨਾਂ ਦੀ, ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਹੈ ਨਾ, ਮੈਂ ਦਿਖਾਵਾਂ ਜੇ ਆਪਾਂ ਸ਼ੋਅ ਵੀ ਕਰ ਦਿੰਦੇ ਹਾਂ। ਹਾਂਜੀ ਹਾਂਜੀ। ਸੋ ਉਹਦੇ ਵਿੱਚ ਗੱਲ ਇਹ ਹੈ ਕਿ ਇਹਨੂੰ ਕਨਵਰਸੇਸ਼ਨ ਜਿਹੜੇ ਪਾਸੇ ਨੂੰ ਹੋਣੀ ਚਾਹੀਦੀ ਆ ਉਸ ਪਾਸੇ ਤੋਂ ਕਨਵਰਸੇਸ਼ਨ ਨੂੰ ਸਵੇ ਕਰਕੇ ਇਹਨੂੰ ਸਿਕਿਉਰਿਟੀ, ਦੇਸ਼ ਦੀ ਏਕਤਾ, ਅਖੰਡਤਾ, ਉਹਦੇ ਪਾਸੇ ਨੂੰ ਤੁਸੀਂ ਇਹਨੂੰ ਦੇਖ ਸਕਦੇ ਹੋ। ਤੇ ਉਹਦੇ ਵਿੱਚ
ਆਹ ਤੁਸੀਂ ਦੇਖ ਸਕਦੇ ਇਹਦੇ ਵਿੱਚ ਲਿਖਿਆ। ਮੈਨੂੰ ਇਹ ਲੱਗਦਾ ਕਿ ਤੁਸੀਂ ਉਹਨੂੰ ਹਾਈਲਾਈਟ ਕਰੋ ਥੋੜਾ ਜਿਹਾ, ਜਿਹਦੇ ਵਿੱਚ ਇਹ ਕਹਿੰਦੇ ਆ ਵੀ ਜਦੋਂ ਅਸੀਂ ਤੈਨੂੰ ਹੈਂਡਲ ਕੀਤਾ, The core mistake lies with SGPC, ਆ ਦੇਖੋ। The core mistake lies with the SGPC instead of keeping Gurbani channel dedicated to Gurbani Kirtan, they mixed in Katha. ਇਹ ਕਥਾ ਤੇ ਇਹਨਾਂ ਦੇ ਵੀ ਚੈਨਲ ਤੇ ਚੱਲਦੀ ਰਹੀ ਆ, PTC ਤੇ ਵੀ। It's a serious strategic error. I have reportedly said SGPC does not have the team or understanding how social media platform or broadcast algorithm works. So ਕਹਿਣ ਦਾ ਮਤਲਬ ਇਹ ਆ ਵੀ ਜਿਹੜੇ ਵਿਕਟਿਮ ਆ ਉਹਨਾਂ ਦੀ ਬਲੇਮਿੰਗ ਜਿਹੜੀ ਆ ਇਹ ਉਹਨਾਂ ਦੇ ਇੰਡੀਆ ਦਾ ਇਨਫਰਾਸਟ੍ਰਕਚਰ ਦਾ ਹਿੱਸਾ ਹੈ। ਸੋ ਇਹ ਵੀ ਉੱਥੋਂ ਹੀ ਬੋਲ ਰਹੇ ਆ, ਜਦ ਕਿ ਇਹਦੇ ਤੇ ਗੱਲਬਾਤ ਜਿਹੜੀ ਹੋਣੀ ਚਾਹੀਦੀ ਹੈ। ਤੁਸੀਂ ਹੁਣ ਜਿਹੜੀ ਅਗਲੀ ਗੱਲ ਆ, ਜਦੋਂ ਸੋਲੂਸ਼ਨ ਦੀ ਗੱਲ ਕਰਦੇ ਉਹਦੇ ਅਖੀਰ ਵਿੱਚ ਤੁਸੀਂ ਜੇ ਥੱਲੇ ਕਮੈਂਟਸ ਦੇਖੋ, ਸਿੱਖਾਂ ਦੇ ਵੀ ਕਮੈਂਟ, ਸੋ ਕਾਲਡ ਸਿੱਖ ਉਹਨਾਂ ਦੇ ਵੀ ਕਮੈਂਟਸ ਥੱਲੇ ਇਦਾਂ ਦੇ ਵੀ ਹਾਂ ਵੀ ਬਿਲਕੁਲ ਠੀਕ ਗੱਲ ਆ ਜਿਹੜੀ ਤੁਸੀਂ ਗੱਲ ਕਹੀ ਆ, ਥੈਂਕ ਯੂ ਫॉर ਅਬਲਜੀਤ ਬੱਲੀ ਹੈ ਨਾ, ਪੱਤਰਕਾਰ ਆ, ਉਹਨਾਂ ਦੇ ਵਿੱਚ ਵੀ ਥੈਂਕ ਯੂ ਫॉर ਸਜੈਸਟਿੰਗ ਕਰੈਕਟਿੰਗ ਵੇਜ਼ ਹੈ ਨਾ। ਤੇ ਜੋ ਵੀ ਆ ਤੁਸੀਂ ਇਹਦੇ ਵਿੱਚ ਇਹ ਦੇਖੋ ਵੀ ਜਿਹੜੀ ਗੱਲ ਅਸਲ ਚ ਹੋਣੀ ਚਾਹੀਦੀ, ਤੁਸੀਂ ਦੇਖੋ ਵੀ SGPC ਮਸਟ ਰੀਥਿੰਕ ਹਿਸ ਡਿਜੀਟਲ ਅਪਰੋਚ, ਕੀਪ ਗੁਰਬਾਣੀ ਚੈਨਲ ਸਟ੍ਰਿਕਟਲੀ ਗੁਰਬਾਣੀ। ਮਤਲਬ ਇਤਿਹਾਸ ਕਿੱਥੇ ਜਾਣਾ ਆ, ਉਹ ਤੋਂ ਬਗੈਰ ਤੁਹਾਡੀ ਕੀ ਆ, ਉਹਨੂੰ ਸਮਝਣ ਦੇ ਲਈ ਇਤਿਹਾਸ ਨਾਲ ਆ ਨਾ। ਹਾਂਜੀ, ਸੋ ਇੱਕ ਬਿਲਕੁਲ ਤੁਹਾਨੂੰ ਨਾ ਨੈਰੇਟਿਵ ਸੈੱਟ ਕਰਕੇ ਦਿੰਦੇ ਆ ਕਿ ਤੁਸੀਂ ਉਹਦੇ ਚ ਪਲੇ ਜਿੰਨਾ ਮਰਜ਼ੀ ਕਰੀ ਜਾਓ। ਗੁੱਡ ਸੁਜੈਸ਼ਨ ਹੈ ਨਾ। ਕਈ ਥੱਲੇ ਜਾਣ ਦੇ ਆ ਇੱਕ ਥੱਲੇ ਨੇ ਕਮੈਂਟ ਸੋਹਣਾ ਦਿੱਤਾ ਵੀ ਇਟਸ ਅ ਰੀਅਲਾਈਜੇਸ਼ਨ ਦੈਟ for six it's to build everything of their own, ਹੈ ਨਾ। ਸੋ ਵਧੀਆ ਕਨਸੈਪਟ ਇਹ ਹੈਗਾ ਵਾ, ਪਰ ਗੱਲ ਉਹਦੇ ਚ ਇਹ ਆ ਕਿ ਇੱਕ ਇਹਨੂੰ ਨਾ ਜਦੋਂ ਆਪਾਂ ਇਦਾਂ ਦੀ ਸਮੱਸਿਆਵਾਂ ਨੂੰ ਸੋਚਦੇ ਤੇ ਬਹੁਤ ਨੈਰੋਲੀ ਇਹਨੂੰ ਨਹੀਂ ਸੋਚਣਾ ਚਾਹੀਦਾ, ਇਹਨੂੰ ਵਾਈਡਰ ਜਿਹੜੇ ਐਂਗਲ ਤੋਂ ਇਹਨੂੰ ਦੇਖਣਾ ਚਾਹੀਦਾ ਹੈ ਨਾ। ਤੇ ਉਹਦੇ ਤੋਂ ਇਹ ਜਿਹੜੀ ਸਾਰੀ ਗੱਲਬਾਤ ਜਿਹੜੀ ਸਮਝ ਆ ਜਾਊਗੀ ਵੀ ਇਹ ਗੱਲਬਾਤ ਜਿਹੜੀ ਕਿੱਥੋਂ ਚੱਲ ਰਹੀ ਆ। ਪਰ ਇਹ ਹੈ ਵੀ ਚਲੋ ਇੱਕ ਜਦੋਂ ਇਦਾਂ ਦੇ ਇੰਸੀਡੈਂਟ ਹੁੰਦੇ ਆ ਸਾਨੂੰ ਹਿਲਾਉਣਾ ਵੀ ਮਿਲਦਾ ਉਸ ਚੀਜ਼ ਨੂੰ ਲੈ ਕੇ, ਤੇ ਉਹਦਾ ਜਿਹੜਾ ਜਵਾਬ ਆ ਹੈ ਨਾ ਇਸ ਚੀਜ਼ ਨੂੰ ਲੈ ਕੇ ਤਕਨੀਕੀ ਤੌਰ ਦੇ ਉੱਤੇ ਇਹਦਾ ਜਵਾਬ ਹੋ ਸਕਦਾ। ਮੈਜੋਰਿਟੀ ਤੌਰ ਤੇ ਡਾਇਵਰਸੀਫਿਕੇਸ਼ਨ, ਆਪਣੇ ਜਿਹੜੇ ਸਟ੍ਰੈਟੇਜਿਕ ਥਾਟਸ ਹੈਗੀਆਂ, ਸਟ੍ਰੈਟੇਜਿਕ ਕਮਿਊਨੀਕੇਸ਼ਨ ਚੈਨਲਸ ਹੈਗੇ, ਉਹਨਾਂ ਦੀ ਰਿਲਾਇੰਸ ਆਪਣੇ ਤੋਂ ਬਾਹਰ ਨਾ ਕਰਨੀ, ਆਪਣੇ ਉੱਦਾਂ ਦੇ ਇਨਫਰਾਸਟ੍ਰਕਚਰ ਸੈਟਅਪ ਕਰਨੇ, ਉਹ ਸਮੇਂ ਦੀ ਮੰਗ ਆ ਤੇ ਉਹਦੇ ਪਾਸੇ ਆਪਾਂ ਨੂੰ ਤੁਰਨਾ ਚਾਹੀਦਾ। ਇਵੈਂਚੁਅਲੀ ਇਲਾਜ ਇਹੀ ਆ। ਉੱਦਾਂ ਅੱਜ YouTube ਤੋਂ ਰੀਅਪੀਲ ਕਰਕੇ ਹਫ਼ਤੇ ਬਾਅਦ ਫੇਰ ਬਹਾਲੀ ਹੋ ਜਾਊਗੀ। ਤੇ ਪਰ ਤੁਸੀਂ ਦੇਖੋ ਨਾ ਹਰਵਿੰਦਰ, ਇਹਦੇ ਵਿੱਚ ਮਸਲਾ ਨਾਲ ਇਹ ਵੀ ਹੈ ਨਾ, ਚਲੋ ਬਹਾਲੀ ਹੋ ਗਈ ਜਾਂ ਰੀਬਹਾਲੀ ਜਿੱਦਾਂ ਕਹਿ ਲਓ ਵੀ ਤੁਸੀਂ ਵੀ ਉਹ ਹੋ ਗਈ, ਫਿਰ ਇਨ ਦੀ ਐਂਡ ਲੋਕਾਂ ਦੇ ਮਨ ਦੇ ਵਿੱਚ ਤੇ ਇਹਨਾਂ ਦੇ ਉੱਥੇ ਕਰਨ ਵਾਲੇ ਨੇ ਕਹਿਣਾ ਚਲੋ ਯਾਰ ਹੁਣ ਕਥਾ ਨਾ ਲਾਇਆ ਕਰੋ, ਜਾਂ ਅਗਲੇ ਉਹਨਾਂ ਨੇ ਪ੍ਰਚਾਰਕਾਂ ਨੂੰ ਕਹਿ ਦੇਣਾ ਨਹੀਂ ਯਾਰ ਤੁਸੀਂ ਆਹ ਗੱਲ ਨਾ ਕਰਿਓ। ਹਾਂਜੀ, ਮਤਲਬ ਆਪਾਂ ਤਾਂ ਲੂਜ਼ ਕਰ ਗਏ ਨਾ ਬੈਟਲ। ਗੱਲ ਹੀ ਉਹ ਆ ਨਾ, ਉਧਰ ਉਸ ਪਾਸੇ ਨਹੀਂ ਤੁਹਾਨੂੰ ਪੁਸ਼ ਕੀਤਾ ਜਾਂਦਾ ਹੈ ਨਾ। ਹੁਣ ਜਿਹੜੇ ਮਿਸਾਲ ਦੇ ਤੌਰ ਦੇ ਉੱਤੇ ਜਿਹੜੇ ਸਿੱਖਾਂ ਦੇ ਚੈਨਲ ਆ ਹੈ ਨਾ, ਤੁਸੀਂ ਜੋ ਮਰਜ਼ੀ ਪੰਜਾਬ ਦੇ ਵਿੱਚੋਂ ਗੰਦ ਬਕੀ ਜਾਓ, ਜੋ ਮਰਜ਼ੀ ਗੰਦ ਮੰਦ ਪਾਈ ਜਾਓ YouTube ਦੇ ਉੱਤੇ, ਤੁਹਾਨੂੰ ਕਿਸੇ ਨੇ ਕੁਝ ਨਹੀਂ ਕਹਿਣਾ। ਤੁਸੀਂ ਕੋਈ ਸਟ੍ਰੈਟੇਜਿਕ ਸਿੱਖਾਂ ਦੀ 1984 ਦੀ ਸਿੱਖ ਪਰਸਪੈਕਟਿਵ ਦੀ, ਈਵਨ ਮੈਂ ਇਹਦੇ ਵਿੱਚ ਹੈ ਨਾ ਓਪਨਲੀ ਵੀ ਗੱਲ ਕਰ ਲਈ ਨਾ ਵੀ ਆਪਣੇ ਪੰਜਾਬੀ ਦੇ ਚੈਨਲ ਹੈਗੇ ਆ ਕੁਛ, ਜਿਨ੍ਹਾਂ ਦੇ ਵਿੱਚ ਜਸਵੀਰ ਸਿੰਘ ਟਾਕਸ ਕਰਕੇ ਇੱਕ ਚੈਨਲ ਹੈਗਾ ਸੀ, ਜਸਵੀਰ ਸਿੰਘ ਮੁਕਤਸਰ ਮੁੰਡਾ ਚਲਾਉਂਦਾ ਸੀ। ਸੋ ਉਹਦੇ ਵਿੱਚ ਇੰਟਰਵਿਊ ਸੀ ਸਿੰਪਲ ਬਾਬਾ ਹਰਨਾਮ ਸਿੰਘ ਧੁੰਮਾਂ ਦੀ, ਜਿਹਦੇ ਵਿੱਚ RSS ਦੇ ਸੰਬੰਧ ਵਿੱਚ ਕੁਝ ਗੱਲ ਕਹੀ ਸੀ, ਸਵਾਲ ਪੁੱਛੇ ਸੀਗੇ। ਹਾਂ, ਕੁਝ ਸਵਾਲ ਪੁੱਛੇ ਸੀ, ਉਹ ਕਾਫੀ ਪਪੂਲਰ ਹੋਈ ਥੋੜੇ ਕੁ ਦਿਨੀ, ਤਾਂ 24 ਘੰਟੇ ਬਾਅਦ ਹੀ ਉਹ ਨਾ ਕਿ ਕੱਲੀ ਉਹਦੇ ਉੱਤੇ ਬੈਨ ਲੱਗਾ ਆਪਣੇ ਇੰਟਰਵਿਊ ਉੱਪਰ, ਜਦ ਕਿ ਪੂਰੇ ਦੇ ਪੂਰੇ ਚੈਨਲ ਦੇ ਡੀਮੋਨੇਟਾਈਜੇਸ਼ਨ ਹੋ ਗਈ। 2 ਵਾਰੀ ਹੋ ਗਿਆ ਉਹ ਮੁੰਡੇ ਦੇ ਨਾਲ, ਇਦਾਂ ਮੁੰਡੇ ਦੇ ਨਾਲ 2 ਵਾਰੀ ਹੋ ਗਿਆ। ਤੇ ਗੱਲ ਉਹਦੇ ਚ ਕੀ ਕਰਨੇ ਵਾਲੀ ਵੀ ਟੈਰਰਿਸਟ ਆਰਗੇਨਾਈਜੇਸ਼ਨ ਹੈ ਨਾ। ਗੱਲ ਇਹ ਵੀ ਦੇਖੋ ਹਰਵਿੰਦਰ, ਲਾਈਕ ਆਪਾਂ ਕਦੀ ਕਿਸੇ ਨੂੰ ਨਹੀਂ ਦੱਸਿਆ, ਆਪਣਾ ਵੀ ਜਿਹੜਾ ਚੈਨਲ ਇੰਡੀਆ ਦੇ ਵਿੱਚ ਬਲੌਕ ਆ ਇਹੀ ਕਰਕੇ ਆ, ਉਹ ਵੀ ਕਥਾ ਇਹੀ ਸੀਗੀ। ਹਾਂਜੀ, ਜਿਹਦੇ ਕਰਕੇ ਆਪਣੇ ਹਾਂ ਨਾ ਵੀ ਆਪਣੇ ਦੇ ਉੱਤੇ ਜਿਹੜਾ ਬਲੌਕ ਲਾਇਆ ਆ ਪੰਜਾਬੀ ਰੇਡੀਓ USA ਦੇ ਚੈਨਲ ਦੇ ਉੱਤੇ, ਮੋਨੀਟਾਈਜੇਸ਼ਨ ਉਹਦੀ ਬੰਦ ਕੀਤੀ ਆ। ਇੱਕ ਇਹ ਸੀਗਾ ਤੇ ਇੱਕ ਜਿਹੜੇ 2020 ਵਾਲੇ ਰੈਫਰੈਂਡਮ ਦੀ ਜਿਹੜੀ ਕਵਰੇਜ ਆ, ਉਹ 2 ਚੀਜ਼ਾਂ ਦੇ ਕਰਕੇ। ਹਾਂਜੀ, ਸੋ ਤੁਸੀਂ ਸੋਸ਼ਲ ਮੀਡੀਆ ਉੱਤੇ ਕੀ ਗੱਲ ਕਰਨੀ ਹੈ ਕੀ ਨਹੀਂ ਕਰਨੀ, ਉਹਦੀ ਇੱਕ ਵੱਡੀ ਐਗਜ਼ਾਮਪਲ ਹੁਣ ਸਾਡੇ ਸਾਹਮਣੇ ਆ ਹੈ ਨਾ। ਵੀ ਗੱਲ ਇਹ ਆ ਵੀ ਜਿਹੜੇ ਬੰਦੇ ਦਾ ਚਲੋ ਪਰਮਾਤਮਾ ਦੀ ਬੜੀ ਕਿਰਪਾ ਵੀ ਜਿਹੜੇ ਲੋਕਾਂ ਦੀ ਆਪਾਂ ਜਿਹੜੇ ਚੈਨਲ ਤੇ ਆਪਾਂ ਇੱਥੇ ਗੱਲ ਕਰਦੇ ਪਏ ਆ, ਆਪਣੇ ਪੰਜਾਬੀ ਰੇਡੀਓ USA, ਆਪਾਂ ਚਲੋ ਹੱਕਾਂ ਦੀ ਗੱਲ ਕਰਦੇ ਰਹਿਣਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦਾ ਜਿਹੜਾ ਪ੍ਰਾਇਮਰੀ ਸੋਰਸ ਆਫ ਇਨਕਮ ਆ ਉਹ ਸੋਸ਼ਲ ਮੀਡੀਆ ਨਹੀਂ ਆ। ਹਾਂਜੀ, ਜਦ ਕਿ
ਜਿਹੜੇ ਲੋਕਾਂ ਦੀ ਲਾਈਵਲੀਹੁੱਡ ਜਿਹੜੀ ਆ ਸੋਸ਼ਲ ਮੀਡੀਆ ਦੀ ਵਿਊਜ਼ ਤੇ ਲਾਈਕ ਤੋਂ ਆ ਹਨਾ, ਉਹਨਾਂ ਦੀ ਕੰਟੈਂਟ ਦੀ ਪੈਨੀਟ੍ਰੇਸ਼ਨ ਤੋਂ ਆ, ਉਹਨਾਂ ਦੀ ਰੋਟੀ ਉੱਤੇ ਲੱਤ ਮਾਰਨ ਵਾਲੀ ਗੱਲ ਹੁੰਦੀ ਹੈ। ਇਹ ਸਾਰੇ ਟੂਲਸ ਹੁੰਦੇ ਆ ਜਿਹਦੇ ਉੱਤੇ ਜਿਹੜੇ ਨੈਰੇਟਿਵ ਆ ਉਹ ਸ਼ੇਪ ਕੀਤਾ ਜਾਂਦਾ। ਬਿਲਕੁਲ, ਉਹਦੇ ਥਰੂ ਹੀ ਪ੍ਰੋਪੇਗੈਂਡਾ, ਪੈਸੇ ਦੇ ਨਾਲ ਹੀ ਲੋਕਾਂ ਨੂੰ ਨਚਾਇਆ ਜਾਂਦਾ, ਪੈਸੇ ਦੇ ਨਾਲ ਹੀ ਹਨਾ। ਤਾਂ ਕਰਕੇ ਆਪਾਂ ਆਪਣੇ ਬਾਰ-ਬਾਰ ਆਪਣੇ ਸ਼ੋਅ ਦੇ ਵਿੱਚ ਇਹੀ ਗੱਲਬਾਤ ਕਰਦੇ ਆ ਵੀ ਜੋ ਸੋਸ਼ਲ ਮੀਡੀਆ ਤੇ ਤੁਸੀਂ ਦੇਖਦੇ ਹੋ, ਸਮਾਂ ਸਪੈਂਡ ਕਰਦੇ ਹੋ, ਉਹਦੇ ਉੱਤੇ ਆਪਾਂ ਨੂੰ ਥੋੜਾ ਜਿਹਾ ਜਿਹੜਾ ਵਿਰਾਮ ਆ ਉਹਦੀ ਲਾਉਣ ਦੀ ਲੋੜ ਆ। ਫਿਰ ਮੈਂ ਰਿਪੀਟ ਕਰਦਾ, ਪ੍ਰੋਸੈਸ ਕਿੱਦਾਂ ਵਰਕ ਕਰਦੀ ਆ। ਪੁਰਾਣੇ ਟਾਈਮ ਦੇ ਵਿੱਚ ਕੀ ਹੁੰਦਾ ਸੀ, ਅਸੀਂ ਐਜ਼ ਅ ਹਿਊਮਨ ਬਾਹਰ ਜਾਂਦੇ ਸੀ, ਘਰ ਦੇ ਉੱਤੋਂ ਪੈਸਾ, ਆਪਣਾ ਟਾਈਮ ਸਪੈਂਡ ਕਰਕੇ ਪੈਸਾ ਕਮਾਉਂਦੇ ਸੀ, ਪੈਸਾ ਉਹ ਲੈ ਕੇ ਅਸੀਂ ਬਾਜ਼ਾਰ ਦੇ ਵਿੱਚ ਜਾਂਦੇ ਸੀ, ਬਾਜ਼ਾਰ ਦੇ ਉੱਤੋਂ ਆਪਾਂ ਚੀਜ਼ਾਂ ਖਰੀਦਦੇ ਸੀ ਜਾਂ ਸਪੈਂਡ ਕਰਦੇ ਸੀ। ਫਿਰ ਓਵਰ ਦਾ ਪੀਰੀਅਡ ਆਫ ਟਾਈਮ ਕੀ ਹੋਇਆ, ਟੈਕਨੋਲੋਜੀ ਦੇ ਨਾਲ ਤੁਸੀਂ ਪੈਸੇ ਸਪੈਂਡ ਕਰਨ ਵਾਲੇ ਹੋ, ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ, ਤੁਹਾਡੇ ਘਰੇ ਜੋ ਤੁਹਾਨੂੰ ਚਾਹੀਦਾ ਹੈ ਨਾ ਉਹ ਮਿਲ ਜੂਗਾ। ਫਿਰ ਹੁਣ ਜਿਹੜਾ ਅਗਲਾ ਸਟੈਪ ਰਾਜਕਰਨ ਚੱਲ ਰਿਹਾ ਉਹ ਇਹ ਆ ਵੀ ਤੁਹਾਨੂੰ ਪੈਸਾ ਵੀ ਕਮਾਉਣ ਦੀ ਲੋੜ ਨਹੀਂ, ਸਿੱਧਾ ਹੀ ਤੁਸੀਂ ਟਾਈਮ ਖਰਚੋ ਤੇ ਜਿਹੜੇ ਤੁਹਾਨੂੰ ਜਿਹੜੀ ਐਂਟਰਟੇਨਮੈਂਟ ਜਾਂ ਹੋਰ ਸਾਧਨ ਆ ਇਹ ਤੁਹਾਡੇ ਘਰੇ ਆ। ਤਾਂ ਇਹਦੇ ਵਿੱਚ ਆਪਾਂ ਛੋਟੇ ਹੁੰਦੇ ਇਹ ਚੀਜ਼ ਪੜ੍ਹਦੇ ਹਾਂ, ਟਾਈਮ ਇਜ਼ ਮਨੀ, ਟਾਈਮ ਇਜ਼ ਐਵਰੀਥਿੰਗ। ਗੁਰਬਾਣੀ ਵਿੱਚ ਵੀ ਇਹਦਾ ਬਾਰ-ਬਾਰ ਹੈ ਨਾ ਆਉਂਦਾ, ਬੇੜਾ ਬੰਨ ਨਾ ਸਕਿਓ ਬੰਧਨ ਕੀ ਵੇਲਾ। ਵੇਲੇ ਦੀ ਜਿਹੜੀ ਗੱਲ ਹੁੰਦੀ ਆ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਆ। ਤੇ ਮੈਨੂੰ ਇਹ ਆ ਵੀ ਆਪਾਂ ਕਿੰਨੇ ਘੰਟੇ ਬੱਧੀ ਜਿਹੜਾ ਸੋਸ਼ਲ ਮੀਡੀਆ ਉੱਤੇ ਕੰਟੈਂਟ ਜਿਹੜਾ ਉਹ ਵੇਖਦੇ ਆ ਤੇ ਆਪਣਾ ਜ਼ਿੰਦਗੀ ਦਾ ਕਿੰਨਾ ਟਾਈਮ ਬਰਬਾਦ ਕਰਦੇ ਆ। ਅੱਛਾ, ਫਿਰ ਹੁਣ ਇਹ ਥੋੜਾ ਜਿਹਾ ਜੇ ਤੁਸੀਂ ਦੱਸ ਸਕਦੇ ਜਾਂ ਕਹਿ ਸਕਦੇ ਆ ਵੀ ਕੀ ਫਿਰ ਅੱਗੇ ਕਰਨਾ ਕੀ ਚਾਹੀਦਾ? ਸੁਜੈਸ਼ਨ ਠੀਕ ਆ, ਆਪਣੇ ਆਪ ਦਾ ਹਰ ਇੱਕ ਚੀਜ਼ ਬਿਲਡ ਕਰ ਲਓ, ਪਰ ਬਿਲਡ ਕੀ ਕਰਨਾ ਹੈ, ਮਤਲਬ ਕੀ ਕਰਨਾ ਜਦੋਂ ਤੁਸੀਂ ਉਸ ਮੁਲਕ ਦੇ ਵਿੱਚ ਇਵੈਂਚੁਅਲੀ ਤੁਹਾਨੂੰ ਉਹਨਾਂ ਦੇ ਕੰਟਰੋਲ ਅੰਡਰ ਹੀ ਜਿਹੜਾ ਉਹ ਰਹਿਣਾ ਪੈਣਾ? ਦੇਖੋ ਰਾਜਕਰਨ, ਗੱਲ ਇਹ ਆ ਕਿ ਸਭ ਕੁਝ ਇਦਾਂ ਵੀ ਬਲੈਕ ਐਂਡ ਵਾਈਟ ਨਹੀਂ ਹੁੰਦਾ। ਇੱਕ ਜਿਹੜੀ ਆਪਾਂ ਮੇਜਰ ਸਮੱਸਿਆ ਹੁੰਦੀ ਹੈ ਨਾ, ਮੈਂ ਆਪਾਂ ਉਸ ਸਮੱਸਿਆ ਦੇ ਰੂਟ ਦੇ ਵਿੱਚ ਹੀ ਜਾਂਦੇ ਆ। ਹੁਣ ਹੱਲ ਰੈਡੀਮੇਡ ਆਪਾਂ ਕੱਢ ਕੇ ਆਪਾਂ ਨਹੀਂ ਦੱਸ ਸਕਦੇ, ਕਿਉਂਕਿ ਆਪਾਂ ਵੀ ਉਸ ਫੀਲਡ ਦੇ ਸਬਜੈਕਟ ਮੈਟਰ ਐਕਸਪਰਟ ਨਹੀਂ, ਪਰ ਆਪਾਂ ਤੁਹਾਨੂੰ ਰਾਹ ਦੱਸ ਸਕਦੇ ਆ, ਆਪਣੇ ਓਪੀਨੀਅਨ ਦੱਸ ਸਕਦੇ ਵੀ ਇਹਦਾ ਰਾਹ ਕੀ ਆ। ਰਾਹ ਰਾਜਕਰਨ ਇਹ ਆ ਵੀ ਸਾਨੂੰ ਇਹ ਪਤਾ ਸਾਡੀ ਕਮਿਊਨਿਟੀ ਟੈਕ ਦੇ ਵਿੱਚ ਸ਼ਮੂਲੀਅਤ ਬਹੁਤ ਘੱਟ ਆ, ਤੇ ਸਾਡੀ ਜਿਹੜੀ ਕੋਸ਼ਿਸ਼ ਹੁੰਦੀ ਆ ਟਾਕ ਸ਼ੋਅ ਵੀ ਸ਼ੁਰੂ ਕਰਨ ਦੀ, ਸਾਡੀ ਕੋਸ਼ਿਸ਼ ਇਹ ਵੀ ਵੱਧ ਤੋਂ ਵੱਧ ਜਿਹੜੇ ਆਪਣੇ ਲੋਕ ਆ ਟੈਕ ਦੇ ਵਿੱਚ ਜਾਣ। ਜਦੋਂ ਤੁਸੀਂ ਟੈਕ ਦੇ ਵਿੱਚ ਜਾਂਦੇ ਹੋ, ਉਸ ਟੈਕਨੋਲੋਜੀਜ਼ ਨੂੰ ਸਮਝਦੇ ਹੋ, ਤੇ ਉੱਥੋਂ ਜਦੋਂ ਕੋਈ ਪ੍ਰੋਬਲਮ ਸਟੇਟਮੈਂਟ ਤੁਹਾਡੇ ਸਾਹਮਣੇ ਆਉਂਦੀ ਹੈ, ਇਸ ਕੇਸ ਦੇ ਵਿੱਚ ਆਪਣਾ ਸਿੱਖਾਂ ਦਾ ਕੋਈ ਇਨਫਰਾਸਟ੍ਰਕਚਰ, ਟੈਕਨੀਕਲ ਇਨਫਰਾਸਟ੍ਰਕਚਰ ਐਗਜ਼ਿਸਟ ਨਹੀਂ ਕਰਦਾ, ਜਦੋਂ ਉਹਦੇ ਤੇ ਚਾਰ ਸਿਰ ਜੋੜ ਕੇ ਬਹਿਣਗੇ ਤੇ ਹੱਲ ਉਹਨਾਂ ਰਾਜਕਰਨ ਬੜਾ ਇਨੋਵੇਟਿਵ ਜਿਹਾ ਕੱਢ ਲਿਆਉਣਾ। ਦੁਨੀਆ ਭਰ ਦੇ ਵਿੱਚ ਇਹ ਚੀਜ਼ਾਂ ਚੱਲਦੀਆਂ ਹੈ ਨਾ। ਜਦੋਂ ਸਬਜੈਕਟ ਮੈਟਰ ਐਕਸਪਰਟ ਲੋਕੀ ਇਕੱਠੇ ਹੋ ਕੇ ਬਹਿੰਦੇ ਆ, ਕੋਈ ਸਮੱਸਿਆ ਦੇ ਵੱਲ ਦੇਖਦੇ ਆ ਤੇ ਉਸ ਸਮੱਸਿਆ ਦਾ ਉਹ ਹੱਲ ਕੱਢ ਲਿਆਉਂਦੇ ਆ, ਹੈ ਨਾ। ਸੋ ਇਹੀ ਇੱਕ ਦੋ ਚੀਜ਼ਾਂ ਇਹਦੇ 'ਚ ਕਿਹੜੀ ਆ ਗਈਆਂ, ਟੈਕ ਦੇ ਵਿੱਚ ਸ਼ਮੂਲੀਅਤ ਤੇ ਸਿਰ ਜੋੜ ਕੇ ਬਹਿਣ ਦੀ ਜਿਹੜੀ ਸਾਡੇ 'ਚ ਕਵਾਇਦ ਆ ਉਹ ਹੋ ਜੇ, ਤੇ ਮੈਨੂੰ ਲੱਗਦਾ ਕਿ ਆਪਣੇ ਬਹੁਤ ਜ਼ਿਆਦਾ ਜਿਹੜੇ ਮਸਲੇ ਉਹ ਹੱਲ ਹੋ ਜਾਣਗੇ। ਤੇ ਸੋਸ਼ਲ ਮੀਡੀਆ ਤੋਂ ਤੇ ਆਮ ਫਿਰ ਆਪਾਂ ਬਾਰ-ਬਾਰ ਕਹਿੰਦੇ ਆ ਕਿ ਸਮਾਂ ਵੱਧ ਤੋਂ ਵੱਧ ਘਟਾਓ। ਅੱਛਾ, ਇਹਦੇ ਵਿੱਚ ਹੁਣ ਦੇਖੋ ਫਿਰ ਵੀ ਦਬਾਅ ਪਾ ਰਹੀ ਆ ਕਮਿਊਨਿਟੀ, ਅਜੇ ਤੱਕ ਫਿਰ ਵੀ ਉਹਦੀ ਬਹਾਲੀ ਨਾ ਹੋਣਾ, ਇਹ ਕੀ ਦੱਸਦਾ ਹੈ? ਰਾਜਕਰਨ ਇਹ ਤੁਹਾਨੂੰ ਦੱਸਦਾ ਤੁਹਾਡੀ ਕਿੰਨੀ ਕੁ ਉਹ ਸਟਰੈਂਥ ਆ, ਜਾਂ ਤੁਹਾਡੀ ਕਿੰਨੀ ਦਬਾਅ ਪਾਉਣ ਦੀ ਸਮਰੱਥਾ ਤੁਹਾਡੀ ਕਿੰਨੀ ਕੁ ਆ, ਕਿੰਨਾ ਕੁ ਤੁਹਾਨੂੰ ਸੁਣਦੇ, ਕਿੰਨਾ ਕੁ ਮੰਨਦੇ ਆ ਤੁਹਾਨੂੰ, ਤੁਹਾਡੀ ਸਮਰੱਥਾ ਕਿੰਨੀ ਆ, ਉਹਦਾ ਲਿਟਮਸ ਟੈਸਟ ਆ। ਇਹਦੇ ਵਿੱਚ ਕੋਈ ਦੋ ਰਾਵਾਂ ਥੋੜ੍ਹਾ, ਫਿਰ ਤਾਂ ਫੇਲ ਹੀ ਆ। ਮਤਲਬ ਗੱਲ ਤਾਂ ਕੌੜੀ ਆ, ਹੁਣ ਕੀ ਕਰੀਏ ਹਰਵਿੰਦਰ, ਰਿਐਲਿਟੀ ਹੈ ਫਿਰ ਹੁਣ ਆਪਣੇ ਸਾਹਮਣੇ। ਸਭ ਤੋਂ ਵੱਡੀ ਸੰਸਥਾ ਆ ਸਿਰਮੌਰ ਸੰਸਥਾ ਆ। ਹਾਂਜੀ, ਗੁਰਬਾਣੀ ਤਾਂ ਸਾਰੇ ਦਰਬਾਰ ਸਾਹਿਬ ਦੀ ਜਿਹੜੀ ਉਹ ਸਰਵਣ ਕਰਦੇ ਨੇ ਜੀ, ਉੱਥੋਂ ਜੇ ਉਹ ਵੀ ਆਪਾਂ ਬਹਾਲ ਨਹੀਂ ਕਰਾ ਸਕਦਾ, ਆਪਣੇ ਬੰਦੇ ਬੈਠੇ ਹੀ ਹੋਣੇ ਆ YouTube 'ਚ, ਉਹ ਵੀ ਮੇ ਵੀ ਟਰਾਈ ਕਰਦੇ ਹੋਣਗੇ, ਪਤਾ ਨਹੀਂ ਉਹਨਾਂ ਨਹੀਂ ਬਸ ਚੱਲਦੇ। ਹਾਂਜੀ। ਸੋ ਰਾਜਕਰ, ਜਦੋਂ ਗੱਲ ਉਹਦੇ 'ਚ ਇਹ ਹੁੰਦੀ ਹੈ ਨਾ, ਗੱਲ ਸਿਕਿਉਰਿਟੀ ਫਰੇਮਿੰਗ ਦੀ ਆਉਂਦੀ ਆ। ਆਪਾਂ ਵੀ YouTube ਦੇ ਨਾਲ ਹੈ ਨਾ ਆਪਣੇ ਚੈਨਲਸ ਦੇ ਸੰਬੰਧੀ ਜਾਂ ਹੋਰਾਂ ਚੈਨਲ ਦੇ ਸੰਬੰਧੀ ਆਪਾਂ ਗੱਲਬਾਤ ਕਰਦੇ ਰਹੇ ਹਾਂ, ਪਰ ਗੱਲ ਇਹ ਹੈ ਕਿ ਜਿਹੜੀ ਫਰੇਮਿੰਗ ਹੁੰਦੀ ਆ ਵੀ ਤੁਸੀਂ ਟੈਰਰਿਸਟ ਆਰਗੇਨਾਈਜੇਸ਼ਨ ਜਾਂ ਟੈਰਰਿਸਟ ਜਿਹੜੇ ਲੋਕ ਹੈਗੇ ਆ, ਤੁਸੀਂ ਉਹਨਾਂ ਦੀ ਸਿਫਤ ਕਰਦੇ ਹੋ ਜਾਂ ਤੁਸੀਂ ਉਹਨਾਂ ਨੂੰ ਵਧਾ ਕੇ ਪੇਸ਼ ਕਰਦੇ ਹੋ, ਉਸ ਕਾਰਨ ਕਰਕੇ ਸਿਕਿਉਰਿਟੀ ਫਰੇਮਿੰਗ ਕਰਕੇ ਤੁਹਾਡਾ ਜਿਹੜਾ ਬੈਨ ਕੀਤਾ ਗਿਆ ਉਹ ਚੈਨਲ ਹੈ ਨਾ। ਸੋ ਉਹ ਅੱਜ ਕੱਲ੍ਹ ਜੋ ਦੁਨੀਆ ਦਾ ਮਾਹੌਲ ਰਾਜਕਰਨ 9/11 ਤੋਂ ਬਾਅਦ ਬਣਿਆ ਹੈ ਨਾ, ਪਿਛਲੇ 20-25 ਸਾਲ ਤੋਂ, ਤੇ ਉਹਦੇ ਵਿੱਚ ਇਸ ਚੀਜ਼ ਨੂੰ ਖਾਸ ਤੌਰ ਦੇ ਉੱਤੇ ਕੋਈ ਹੱਥ ਨਹੀਂ ਲਾਉਂਦਾ ਹੁਣ ਖਾਸ ਤੌਰ ਤੇ ਇਹ ਚੀਜ਼ ਨੂੰ ਇਹ ਦੇਖਣਾ ਵੀ ਸਿੱਖਾਂ ਨੇ ਇਹਦਾ ਮੂੰਹ ਆ ਉਹ ਕਿੱਦਾਂ ਕਹਿੰਦੇ, ਮੂੰਹ ਤੋੜ ਕੇ ਦਾ ਜਵਾਬ ਕਿੱਦਾਂ ਦੇਣਾ, ਉਹਦੇ ਵਿੱਚ ਨੈਰੇਟਿਵ ਬਿਲਡਿੰਗ ਇੱਕ ਵੱਡੀ ਐਕਸਰਸਾਈਜ਼ ਹੁੰਦੀ ਆ, ਜਿਹੜੀ ਕਿ ਜਿਹਦੇ ਤੋਂ ਆਪਾਂ ਮੈਨੂੰ ਲੱਗਦਾ ਉਹਦੇ ਤੋਂ ਵੀ ਪਛੜ ਰਹੇ ਹਾਂ, ਕਿਉਂਕਿ ਸਾਡਾ ਧਿਆਨ ਸ਼ਾਇਦ ਉਸ ਪਾਸੇ ਨੂੰ ਨਹੀਂ ਹੈਗਾ ਜੀ। ਬ੍ਰੇਕ ਲੈ ਲੈਂਦੇ ਹਾਂ ਹਰਵਿੰਦਰ ਸਿੰਘ ਆਪਾਂ ਇੱਥੇ, ਤੇ ਗੱਲਬਾਤ ਨੂੰ ਜਾਰੀ ਰੱਖਾਂਗੇ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਜੁੜੇ ਰਹੋ ਇੱਦਾਂ ਹੀ ਸਾਰੇ ਜਾਣੇ ਸਾਡੇ ਨਾਲ, ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਮੈਂ ਰਾਜਕਨਵੀਰ ਸਿੰਘ, ਜਿਹੜੇ ਹੋਏ ਨੇ ਮੇਰੇ ਨਾਲ ਹਰਵਿੰਦਰ ਸਿੰਘ। ਹਰਵਿੰਦਰ ਜੀ, ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ ਯੂਐਸਏ ਸੁਣਨ ਵਾਲੇ ਪੰਜਾਬੀ ਟੀਵੀ ਵੇਖ ਰਹੇ ਸਾਡੇ ਸਾਰੇ ਮਾਣਕ ਸਰੋਤੇ ਤੇ ਵੀਅਰਸ ਤੇ ਇੱਕ ਵਾਰ ਫਿਰ ਤੋਂ ਨਿੱਘਾ ਜੀ ਆਖਦੇ ਹਾਂ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ ਜੀ। ਬ੍ਰੇਕ ਤੋਂ ਪਹਿਲਾਂ ਆਪਾਂ ਗੱਲਬਾਤ ਕਰ ਰਹੇ ਸੀ SGPC ਦਾ ਜਿਹੜਾ ਚੈਨਲ ਆ YouTube ਦੇ ਦੁਆਰਾ ਜੋ ਬਲੌਕ ਕਰ ਦਿੱਤਾ ਗਿਆ। 1 ਵੀਕ ਦੀ ਜਿਹੜੀ ਬਲੌਕੇਜ ਲੱਗੀ ਆ ਅਤੇ ਅਜੇ ਤੱਕ ਵੀ ਜਦੋਂ ਆਪਾਂ ਹੁਣ ਗੱਲ ਕਰ ਰਹੇ ਹਾਂ ਤਾਂ ਉਦੋਂ ਤੱਕ ਵੀ ਜਿਹੜਾ ਉਸ ਦੀ ਬਹਾਲਗੀ ਨਹੀਂ ਹੈ। 1 ਹਫ਼ਤੇ ਦੇ ਲਈ ਜਿਹੜੀ ਉਹ ਰੋਕ ਲਾਈ ਗਈ ਆ ਅਤੇ ਦੂਜੇ ਪਾਸੇ ਇੱਕ ਪ੍ਰੋਪੇਗੈਂਡਾ ਨਾਲ ਇਹ ਜਿਹੜਾ ਉਹ ਚਲਾ ਦਿੱਤਾ ਗਿਆ ਵੀ ਸਿੱਖ ਹੀ ਇਸ ਦੇ ਵਿੱਚ ਕਸੂਰਵਾਰ ਆ, ਵੀ ਇਹਨਾਂ ਦੀ ਹੀ ਗਲਤੀ ਕਰਕੇ, SGPC ਦੀ ਗਲਤੀ ਕਰਕੇ ਹੀ ਇਹ ਸਾਰਾ ਕੁਛ ਜਿਹੜਾ ਉਹ ਵਾਪਰਿਆ ਆ। ਉਸ ਗੱਲ ਤੋਂ ਇਹ ਸਾਰੇ ਜਾਣੇ ਮੁਨਕਰ ਹੋ ਰਹੇ ਆ ਵੀ ਸਟੇਟ ਕੀ ਇਸ ਦੇ ਵਿੱਚ ਚਾਹੁੰਦੀ ਆ, ਕਿੱਦਾਂ ਇਹ ਪ੍ਰੋਪੇਗੈਂਡਾ ਇੱਕ ਨਵਾਂ ਨੈਰੇਟਿਵ ਜਿਹੜਾ ਬਿਰਤਾਂਤ ਆ ਬਿਲਡਅਪ ਜਿਹੜਾ ਹੋ ਰਿਹਾ ਆ। ਸੋ ਬਿਫੋਰ ਵੀ ਗੋ ਫਰਦਰ, ਇਸ ਤੋਂ ਅੱਗੇ ਵਧਣ ਤੋਂ ਪਹਿਲਾਂ ਜੇ ਇਸ ਨੂੰ ਆਪਾਂ ਸਮਰਾਈਜ਼ ਕਰਨਾ ਹੋਵੇ, ਹਰਵਿੰਦਰ ਕਿੱਦਾਂ? ਹਾਂਜੀ, ਤੁਸੀਂ ਵੈਸੇ ਗੱਲ ਕਰ ਹੀ ਦਿੱਤੀ ਕਿ ਬਿਰਤਾਂਤ ਦੀ, ਤੇ ਇਹਦੇ ਵਿੱਚ ਆਪਾਂ ਪੈਰਲਲਸ ਵੀ ਡਰਾ ਕਰਦੇ। ਜਿਹੜਾ ਮੈਂ ਪਹਿਲਾਂ ਗੱਲ ਕਹੀ ਨਾ, ਇਹਨੂੰ ਵਾਈਡਰ ਐਂਗਲ ਤੋਂ ਦੇਖਣਾ ਚਾਹੀਦਾ। ਕੈਨੇਡਾ ਵਿੱਚ ਵੀ ਇੱਕ ਚੀਜ਼ ਦਾ ਬਹੁਤ ਰੌਲਾ ਪੈਂਦਾ ਵੀ ਆਪਾਂ 31 ਅਕਤੂਬਰ ਦੀ ਗੱਲ ਤੋਂ ਹੀ ਚੈਨਲ ਬਲੌਕ ਹੋਇਆ ਨਾ, ਤੇ ਕੈਨੇਡਾ ਦੇ ਵਿੱਚ ਵੀ ਇਹਦਾ ਇੱਕ ਬਹੁਤ ਰੌਲਾ ਪੈਂਦਾ ਵੀ ਇੰਦਰਾ ਗਾਂਧੀ ਦਾ ਉਹ ਬਣਾ ਕੇ ਬੁੱਤ ਬਣਾ ਕੇ ਉਹਨੂੰ ਇੱਦਾਂ ਸ਼ੋਅ ਕਰਨਾ, ਸਤਵੰਤ ਬੇਅੰਸੇ ਹੁਣ ਨੂੰ ਸ਼ੋਅ ਕਰਨਾ, ਤੇ ਉਹ ਵੀ ਇੱਕ ਚੀਜ਼ ਜਿਹੜੀ ਆ ਗਲਤ ਆ, ਨੈਗੇਟਿਵ ਆ, ਹੈ ਨਾ। ਜੋ ਕੈਨੇਡਾ ਵਿੱਚ ਬਹੁਤ ਰੌਲਾ ਪਾਉਂਦੇ ਆ ਮਜ਼ੂਮਦਾਰ ਵਗੈਰਾ ਜਿਹੜੇ ਉਹਨਾਂ ਦੇ MP ਹੈਗੇ ਆ, ਤੇ ਪੰਜਾਬ ਵਾਲੇ ਵੀ ਜਿਹੜਾ SGPC ਦਾ ਚੈਨਲ ਵੀ ਉਸੇ ਗੱਲ ਦੇ ਉੱਤੇ ਬਲੌਕ ਹੁੰਦਾ। ਸੋ ਇਹਦੇ ਤੋਂ 2 ਪੈਰਲਲਸ ਤੋਂ ਆਪਾਂ ਇੱਕ ਚੀਜ਼ ਸਾਹਮਣੇ ਲੈ ਕੇ ਆਉਂਦੇ ਹਾਂ, ਨੈਰੇਟਿਵ ਦੀ, ਜਿਹੜੀ ਤੁਸੀਂ ਗੱਲ ਕੀਤੀ ਕਿ ਜਿੱਥੋਂ ਤੱਕ ਤੇ ਗੱਲ ਹੁੰਦੀ ਹੈ ਵੀ ਬੜੀ ਮਾਰ ਪਈ, ਬੜੀ ਲੁੱਟ ਹੋਈ, ਜਾਇਦਾਦਾਂ ਸਾੜੀਆਂ ਗਿਆ, ਬੜਾ ਨੁਕਸਾਨ ਹੋਇਆ, ਉੱਥੋਂ ਤੱਕ ਦੀ ਗੱਲ ਦਾ ਤੇ ਕੋਈ ਸਮੱਸਿਆ ਨਹੀਂ ਆ। ਪਰ ਜਦੋਂ ਗੱਲ ਆਉਂਦੀ ਆ ਵੀ ਸਿੱਖਾਂ ਨੇ ਉਹਦਾ ਰਿਸਪੌਂਡ ਕਿੱਦਾਂ ਕੀਤਾ, ਤੇ ਉਹਦੇ ਵਿੱਚ ਕੈਨੇਡਾ ਵਿੱਚ ਵੀ ਸਮੱਸਿਆ, ਤੇ ਉਹਦੇ ਵਿੱਚ SGPC ਚੈਨਲ ਦੇ ਉੱਤੇ ਵੀ ਬਲੌਕੇਜ ਹੋ ਜਾਂਦੀ ਆ। ਸੋ ਇਹ ਕੁਛ ਓਪੀਨੀਅਨ ਜਿਹੜੇ ਆਪਾਂ ਨੂੰ ਜਦੋਂ ਆਪਾਂ ਬੈਠ ਕੇ ਵਿਚਾਰ ਕਰਦੇ ਹਾਂ, ਉਹ ਗੱਲ ਇਹ ਹੁੰਦੀ ਹੈ ਕਿ ਜਿੰਨਾ ਉਹਦੇ ਤੋਂ ਇਹ ਜਿਹੜੀ ਸਾਰੀ ਚੀਜ਼ਾਂ ਨੂੰ ਠੰਡੇ ਦਿਮਾਗ ਦੇ ਨਾਲ ਐਨਾਲਿਸਿਸ ਜਿਹੜਾ ਆਪਾਂ ਨੂੰ ਕਰਨਾ ਚਾਹੀਦਾ ਵੀ ਜਿਹੜੀ ਤੁਹਾਡੀ ਫਰੇਮਿੰਗ ਆ। ਹੁਣ 84 ਬਾਰੇ ਗੱਲਬਾਤ ਨਰਿੰਦਰ ਮੋਦੀ ਵੀ ਕਰਦੇ ਆ। 2 ਸਾਲ ਪਹਿਲਾਂ ਉਹਨੇ ਟਵੀਟ ਕੀਤਾ ਸੀ ਅਕਾਲ ਤਖਤ ਸਾਹਿਬ ਤੇ ਹਮਲਾ ਦੀ ਗੱਲ ਉਹਨਾਂ ਕਹੀ ਸੀ। ਰਾਜਨਾਥ ਸਿੰਘ ਨੇ ਤਾਂ ਕਿਹਾ ਵੀ ਜੈਨੋਸਾਈਡ ਵੀ ਹੋਇਆ ਲੈ ਕੇ ਆਉਂਦੇ ਆ। ਹੁਣ ਪਿੱਛੇ ਚਿਦੰਬਰਮ ਦਾ ਵੀ ਬਿਆਨ ਆਇਆ ਸੀ, ਤੇ 1984 ਬਾਰੇ ਗੱਲ ਕਰਨੀ ਦੇ ਉੱਤੇ ਕੋਈ ਏਡੀ ਰੌਲਾ ਨਹੀਂ ਹੈਗਾ। ਪਰ ਤੁਸੀਂ ਗੱਲ ਕੀ ਕਰਦੇ ਹੋ 84 ਬਾਰੇ, ਇਹ ਸਮੱਸਿਆ ਉੱਥੇ ਆਉਂਦੀ ਆ। ਜੇ ਤੇ ਆਪਾਂ ਫਿਰ ਅਗੇਨ ਰੀਫਰੇਜ਼ਿੰਗ ਕਿ ਜੇ ਇੱਥੋਂ ਤੱਕ ਵੀ ਲੁੱਟ ਹੋ ਗਿਆ, ਮਾਰ ਹੋ ਗਿਆ, ਬਹੁਤ ਨੁਕਸਾਨ ਹੋਇਆ, ਗਲਾਂ 'ਚ ਟਾਇਰ ਪੈ ਗਏ, ਉਹ ਗੱਲ ਜਿੰਨੀ ਮਰਜ਼ੀ ਕਰੀ, ਉਹ 'ਚ ਕੋਈ ਸਮੱਸਿਆ ਨਹੀਂ। ਪਰ ਸਮੱਸਿਆ ਉਦੋਂ ਆਉਂਦੀ ਆ ਕਿ ਜਦੋਂ ਤੁਸੀਂ ਗੱਲ ਕਰਦੇ ਹੋ ਵੀ ਉਹਦਾ ਰਿਸਪੌਂਸ ਜਿਹੜਾ ਉਹ ਸਿੱਖਾਂ ਨੇ ਕੀਤਾ। ਉਹ ਜਿਹੜੀ ਗੱਲ ਆ ਰਾਜਕਰਨ, ਮੈਨੂੰ ਲੱਗਦਾ ਕਿ ਉਹਨੂੰ ਉਹ ਕਣ ਮਾਰਨਾ ਇਹਨਾਂ ਨੇ। ਹਾਂਜੀ। ਸੋ ਉਹ ਜਿਹੜੀ ਗੱਲਬਾਤ ਹੈਗੀ ਆ ਨਾ, ਨੈਰੇਟਿਵ ਅੱਗੇ ਰੱਖਣ ਦੀ ਵੀ ਸਿੱਖ ਨੇ ਕਿੱਦਾਂ ਰਿਸਪੌਂਡ ਕੀਤਾ ਜਾਂ ਸਿੱਖ ਹਿਸਟੋਰੀਕਲੀ ਕਿੱਦਾਂ ਰਿਸਪੌਂਡ ਕਰਦੇ ਰਹੇ ਆ, ਉਹ ਜਿਹੜਾ ਨੈਰੇਟਿਵ ਆ ਉਹ ਸ਼ਾਇਦ ਜਿਹੜਾ ਉਹ ਸਾਹਮਣੇ ਨਹੀਂ ਆਉਣ ਦੇਣਾ ਚਾਹੁੰਦੇ। ਗੱਲਬਾਤ ਮੇਰਾ ਓਪੀਨੀਅਨ ਤੇ ਇਸੇ ਚੀਜ਼ ਤੋਂ ਇਹੀ ਬਾਗੀਪੁਣਾ ਤੇ ਜਿਹੜਾ ਦੇਖੋ ਜਿਹੜੀਆਂ ਪਹਿਲਾਂ ਇਹ ਗੱਲਾਂ ਹੋਈਆਂ ਜਾਂ ਜਿੱਦਾਂ ਇਹ ਹੈਗੀਆਂ ਵੀ ਜਦੋਂ ਤੁਹਾਨੂੰ ਕਿਸੇ ਪਾਸੇ ਵੀ ਇਨਸਾਫ ਨਹੀਂ ਮਿਲਦਾ, ਸਿੱਖ ਦਾ ਆਪਣਾ ਕੰਮ ਆ ਵੀ ਆਪ ਇਨਸਾਫ ਲੈਣਾ ਤੇ ਆਪ ਇਨਸਾਫ ਜਿਹੜਾ ਕਰਨਾ, ਉਸੇ ਚੀਜ਼ ਤੋਂ ਡਰ ਆ ਜੀ। ਸੋ ਇਹ ਸਾਰੇ ਹਿਸਟਰੀ ਦੇ ਜਿਹੜਾ ਕਹਿ ਸਕਦੇ ਵੀ ਨਿਚੋੜ ਇਹ ਆਉਂਦਾ ਵੀ ਜਦੋਂ ਕਿਤੋਂ ਵੀ ਇਨਸਾਫ ਨਹੀਂ ਮਿਲਦਾ, ਜਦੋਂ ਸਿੱਖ ਆਪ ਇਨਸਾਫ ਕਰਦਾ ਆ, ਫਿਰ ਉਸ ਚੀਜ਼ ਦੀ ਇਹਨਾਂ ਨੂੰ ਪ੍ਰੋਬਲਮ ਆ। ਹਾਂਜੀ, ਅਸੀਂ ਅਮਰੀਕਾ ਦੇ ਵਿੱਚ ਬੈਠੇ ਹਾਂ, ਇੱਥੇ ਵੀ ਰਾਈਟ ਟੂ ਬੀਅਰ ਆਰਮਸ ਆ ਨਾ, ਜਿਹੜਾ ਅਮੈਂਡਮੈਂਟ, ਸੈਕੰਡ ਅਮੈਂਡਮੈਂਟ ਆ 2A, ਬਿਲਕੁਲ ਆਪਾਂ ਹਰ ਇੱਕ ਸਿਟੀਜ਼ਨ ਦੇ ਕੋਲ ਹੈਗਾ। ਉਹ ਵੀ ਕਾਈਂਡ ਆਫ ਸਿਮਿਲਰ ਲਾਈਨਸ ਦੇ ਉੱਤੇ, ਸੇਮ ਤਾਂ ਨਹੀਂ ਆਫ ਕੋਰਸ, ਕਨਸੈਪਟ ਵੱਖਰਾ, ਪਰ ਸਿਮਿਲਰ ਲਾਈਨਸ ਦੇ ਉੱਤੇ ਹੈਗਾ, ਹੈ ਨਾ। ਅਮਰੀਕਾ ਦੇ ਵਿੱਚ ਬੈਠ ਕੇ ਤਾਂ ਆਪਾਂ ਬਿਲਕੁਲ ਕੌਨਫੀਡੈਂਟਲੀ ਜਿਹੜੀ ਆ ਉਹ ਗੱਲ ਕਹਿ ਸਕਦੇ ਹਾਂ, ਤੇ ਇਹਦੇ ਬਾਰੇ ਖੁੱਲ੍ਹੇਆਮ ਗੱਲਾਂ ਹੁੰਦੀਆਂ ਵੀ ਆ, ਹਰ ਜਗ੍ਹਾ ਹੁੰਦੀਆਂ। ਪਰ ਜਿਹੜੀਆਂ ਸੋ ਕਾਲਡ ਜਿੱਥੇ ਪੂਰਨ ਤੌਰ ਤੇ ਡੈਮੋਕ੍ਰੇਸੀ ਨਹੀਂ ਹੈ, ਜਿੱਥੇ ਨਾਮ ਦੀ ਡੈਮੋਕ੍ਰੇਸੀ ਆ, ਉੱਥੇ ਜਿੱਦਾਂ ਆਵਾਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਉੱਤੇ ਬਿਲਕੁਲ। ਹਰਵਿੰਦਰ, ਉੱਥੇ ਤਾਂ ਪੈਰਲਲ ਹੀ ਬਹੁਤ ਵੱਡਾ ਹੈ ਨਾ। ਉਹ ਸੈਕੰਡ ਅਮੈਂਡਮੈਂਟ ਦੇ ਵਿੱਚ ਇਹ ਆ ਵੀ ਉਹ ਲੋਕ ਮਲੀਸ਼ੀਆ ਬਣਾ ਸਕਦੇ ਆ ਜਦੋਂ ਤੁਹਾਡੀ ਸਰਕਾਰ ਤੁਹਾਡੇ ਉਲਟ ਚੱਲ ਜਾਵੇ ਜੀ, ਜਦੋਂ ਤੁਹਾਨੂੰ ਹੀ ਜਿਹੜਾ ਆ ਉਹ ਦੱਬਣ ਦੀ ਜਿਹੜੀ ਉਹ ਕੋਸ਼ਿਸ਼ ਕਰੇ, ਉਹ ਤਾਂ ਬਹੁਤ ਵੱਡਾ ਪੈਰਲਲ ਆ, ਬਿਲਕੁਲ ਨਾਲ ਸਿਮਿਲੈਰਿਟੀ ਉਸ ਚੀਜ਼ ਦੇ, ਜਿਹੜੀ ਆਪ ਨਿਆਂ ਦੇਣ ਵਾਲੀ ਜਿਹੜੀ ਗੱਲ ਜੀ। ਸੋ ਇਹ ਜਿਹੜਾ ਅਗੇਨ ਗੱਲ ਇਹ ਹੈ ਵੀ ਸੋਸ਼ਲ ਮੀਡੀਆ ਦੇ ਨੈਰੇਟਿਵ ਬਿਲਡਿੰਗ ਦੀ ਗੱਲ, ਕਿਹੜੀ ਚੀਜ਼ ਤੁਹਾਨੂੰ ਦਿਖਾਈ ਜਾਣੀ ਚਾਹੀਦੀ ਆ, ਕਿਹੜੀ ਨਹੀਂ, ਉਹ ਕਾਫੀ ਅੱਜ ਕੱਲ੍ਹ ਸੋਸ਼ਲ ਮੀਡੀਆ ਤੋਂ ਆਪਾਂ ਕੰਟਰੋਲ ਦੀ ਆਪਾਂ ਗੱਲ ਕਰਦੇ ਹਾਂ, ਤਾਂ ਇਹਦੀ ਪ੍ਰਤੱਖ ਮਿਸਾਲ ਸਾਡੇ ਸਾਹਮਣੇ, ਐਗਜ਼ਾਮਪਲ ਸਾਡੇ ਸਾਹਮਣੇ ਆ।
ਤੇ ਨਾਲ ਦੀ ਨਾਲ ਸਮੇਂ ਦੀ ਲੋੜ ਵੀ ਆ, ਸਿਰ ਜੋੜ ਕੇ ਬਹਿਣ ਦੀ, ਟੈਕਨੋਲੋਜੀ ਵਿੱਚ ਆਉਣ ਦੀ, ਆਪਣਾ ਇਨਫਰਾਸਟ੍ਰਕਚਰ ਖੜਾ ਕਰਨ ਦੀ, ਤਾਂ ਕਿ ਆਉਣ ਵਾਲੀ ਸਾਡੀ ਜਿਹੜੀ ਜਨਰੇਸ਼ਨਸ ਆ ਉਹਨਾਂ ਨੂੰ ਇਦਾਂ ਦੀ ਚੀਜ਼ਾਂ ਘੱਟੋ ਘੱਟ ਨਾ ਸਾਹਮਣੇ ਕਰਨੀਆਂ ਪੈਣ। ਨਾ ਸਾਹਮਣਾ ਕਰਨਾ ਪਏ ਜੀ। ਅੱਗੇ ਵਧਦੇ ਹਾਂ ਅਗਲੀ ਜਿਹੜੀ ਗੱਲਬਾਤ ਦੇ ਵੱਲ ਹਰਵਿੰਦਰ, ਵੀ ਹੁਣ ਜਿਹੜੇ ਵਾਈਟ ਹਾਊਸ ਆ AI ਨੂੰ ਲੈ ਕੇ ਜਿਹੜੇ AI ਲਾਜ਼ ਜਿਹੜੇ ਕੁਝ ਬਣਾਏ ਜਾ ਰਹੇ ਆ ਉਸ ਦੇ ਉਲਟ ਬੇਸਿਕਲੀ ਵੀ ਕਾਨੂੰਨ ਨਾ ਬਣਨ, ਰੈਗੂਲੇਟ ਨਾ ਹੋਵੇ AI, ਆਈ ਥਿੰਕ ਜੋ ਸਮਝ ਆ ਰਿਹਾ ਵੀ ਉਸ ਚੀਜ਼ ਦੇ ਉਲਟ ਐਗਜ਼ੈਕਟਿਵ ਆਰਡਰ ਜਿਹੜਾ ਉਹ ਤਿਆਰ ਕੀਤਾ ਜਾ ਰਿਹਾ। ਹਾਂਜੀ, ਸੋ ਮੈਂ ਇਹਦੇ ਵਿੱਚ ਇਹ ਦੱਸ ਦੇਵਾਂ ਕਿ AI ਇੰਡਸਟਰੀ ਲੀਡਰ ਹੈਗੇ ਜਿੱਦਾਂ ਸੈਮ ਐਲਟਮੈਨ ਆ ਜਾਂ VC ਹੈਗੇ ਆ, ਐਂਡਰੀਸਨ ਹੋਰੋਵਿਟਜ਼ ਵਗੈਰਾ, ਹੈ ਨਾ। ਤੁਹਾਨੂੰ ਚੇਤਾ ਹੋਵੇਗਾ ਥੋੜੇ ਦਿਨ ਪਹਿਲਾਂ ਹੀ ਕੈਲੀਫੋਰਨੀਆ ਨੇ ਇੱਕ ਲਾਅ ਪਾਸ ਕੀਤਾ ਸੀ। ਉਹ ਤੋਂ ਪਹਿਲਾਂ ਇੱਕ ਸਖਤ ਲਾਅ ਦਾ ਡਰਾਫਟ ਸਾਹਮਣੇ ਆਇਆ ਸੀ, ਪਰ ਗਵਰਨਰ ਨੇ ਉਸ ਸਮੇਂ ਨੂੰ ਪਾਸ ਨਹੀਂ ਸੀ ਕੀਤਾ, ਜਿਹਦੇ ਵਿੱਚ AI ਕੰਪਨੀਜ਼ ਦੇ ਉੱਤੇ ਰੈਗੂਲੇਸ਼ਨਸ ਹੈਗੀਆਂ ਸੀ। ਤੇ ਉਹ ਤੋਂ ਲੈਦਾ ਸੀਰੀਜ਼ ਆਫ AI ਲਾਅਜ਼ ਜਿਹੜੇ ਆ, ਇੱਕ ਮੈਂ ਨਿਊਜ਼ ਪੜ੍ਹਦਾ ਸੀ, ਉਹਦੇ ਵਿੱਚ ਲਿਖਿਆ ਸੀ ਕਿ ਤਕਰੀਬਨ 100 ਦੇ ਕਰੀਬ ਜਿਹੜੇ AI ਡਰਾਫਟ ਆ ਸਟੇਟਸ ਦੇ ਵਿੱਚ ਬੈਠੇ ਆ। ਤੇ ਉਹਦੇ ਵਿੱਚ ਕੋਈ ਸਟੇਟ ਦੀ ਰਿਕੁਆਇਰਮੈਂਟ ਕੁਛ ਆ, ਕੋਈ ਕਿਸੇ ਸਟੇਟ ਦੀ ਰਿਕੁਆਇਰਮੈਂਟ ਕੁਛ ਆ। ਬਾਈ ਦ ਨੇਚਰ ਆਫ ਅਮਰੀਕਾ ਇਜ਼ ਰਾਈਟ ਕਿ ਹਰ ਇੱਕ ਸਟੇਟ ਕੋ ਆਟੋਨਮੀ ਆ। ਹੁਣ ਜਿਹੜਾ ਮੈਮੋ ਸਾਹਮਣੇ ਆਇਆ ਵਾ, ਡਰਾਫਟ ਮੈਮੋ ਹੀ ਆ ਜੇ, ਉਹਦੇ ਵਿੱਚ ਅਜੇ ਰਿਲੀਜ਼ ਨਹੀਂ ਹੋਇਆ। ਬੇਸਿਕਲੀ ਪ੍ਰੈਜ਼ੀਡੈਂਟ ਟਰੰਪ ਨੇ ਉਹਦੇ ਉੱਤੇ ਸਾਈਨ ਨਹੀਂ ਕੀਤੇ ਐਗਜ਼ੈਕਟਿਵ ਆਰਡਰ ਦੇ ਉੱਤੇ। ਉਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੇ ਅਟਾਰਨੀ ਜਨਰਲ ਹੈਗੇ ਆ ਪੈਮ ਬੋਂਡੀ, ਉਹਨਾਂ ਨੂੰ 30 ਦਿਨ ਦਿੱਤੇ ਜਾਣ ਪੇ ਐਸਟੈਬਲਿਸ਼ ਕੀਤੇ ਜਾਏ AI ਲਿਟੀਗੇਸ਼ਨ ਟਾਸਕ ਫੋਰਸ। ਠੀਕ ਆ, ਕਿ ਜਿਹੜੇ ਸਟੇਟ ਜਿਹੜੀਆਂ 50 ਦੇ ਕਰੀਬ ਜਿਹੜੀ US ਦੀਆਂ ਸਟੇਟਸ ਆ ਐਂਡ ਵਾਸ਼ਿੰਗਟਨ DC, ਉਹ ਆਪਣੇ ਤੌਰ ਦੇ ਉੱਤੇ ਜਿਹੜੇ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਲਾਅ ਆ ਉਹਨਾਂ ਨੂੰ ਨਾ ਬਣਾਉਣ। ਉਹਨਾਂ ਜਿਹੜੇ ਸਟੇਟ ਲਾਅ ਬਣਾਉਗੀ ਉਹਨਾਂ ਨੂੰ ਲੀਗਲ ਚੈਲੰਜ ਜਿਹੜਾ ਉਹ ਫੈਡਰਲ ਗਵਰਨਮੈਂਟ ਦੇ ਵੱਲੋਂ ਦਿੱਤਾ ਜਾਊਗਾ। ਸੋ ਮੋਟੇ ਤੌਰ ਦੇ ਉੱਤੇ ਗੱਲ ਇਹ ਆ, ਪਰ ਆਪਾਂ ਆਪਣੇ ਟਾਕ ਸ਼ੋਅ ਵਿੱਚ ਗੱਲ ਕਰਨ ਤੋਂ ਲੈਦਾ ਉਹਦੀ ਡਿਟੇਲ ਵਿੱਚ ਜਾਣ ਦੀ ਵੀ ਕੋਸ਼ਿਸ਼ ਕਰਦੇ ਹਾਂ। ਸੋ ਰਾਜਕਾਰਨ ਦੀਆਂ ਜੜ੍ਹਾਂ ਦੋ ਜਗ੍ਹਾ ਉੱਤੇ ਪਈਆਂ ਹੋਈਆਂ ਮੇਰੇ ਓਪੀਨੀਅਨ ਦੇ ਅਕੋਰਡਿੰਗਲੀ। ਪਹਿਲੀ ਚੀਜ਼ ਤੇ ਇਹ ਆ ਵੀ ਜਦੋਂ ਜਿਹੜੇ ਸਟੇਟਸ ਆ ਉਹਨਾਂ ਦੇ ਆਪੋ ਆਪਣੇ ਲਾਅ ਹੋਣਗੇ, ਜਦੋਂ ਤੁਸੀਂ ਕੋਈ ਸੌਫਟਵੇਅਰ ਆਪਣਾ AI ਕੰਪਨੀ ਹੈਗੀ ਹੈ, ਜਦੋਂ ਉਹ ਆਪਣੇ ਪ੍ਰੋਸੈਸਿਸ ਡਿਵੈਲਪ ਕਰਨਗੀਆਂ ਜਾਂ ਡਿਪਲੋਏ ਕਰਨਗੀਆਂ, ਉਹਨਾਂ ਨੂੰ 50 ਜਗ੍ਹਾ ਦੇ ਉੱਤੇ ਕੰਪਲਾਈ ਕਰਨਾ ਪਊਗਾ, ਹੈ ਨਾ। ਸੋ ਇਹ ਪੋਜ਼ੀਟਿਵ ਨੈਗੇਟਿਵ ਵਾਲੀ ਆਪਾਂ ਗੱਲ ਦੇ ਵਿੱਚ ਨਾ ਪਈਏ, ਪਰ ਇਹ ਗੱਲ ਇਹ ਹੈ ਕਿ ਅਫਕੋਰਸ ਉਹਨਾਂ ਨੂੰ ਥੋੜਾ ਜਿਹਾ ਡਿਵੈਲਪਮੈਂਟ ਦੇ ਵਿੱਚ ਟਾਈਮ ਲੱਗੂਗਾ। ਸੋ ਪਹਿਲੀ ਜਿਹੜੀ ਰਾਜਕਾਰਨ ਦੀ ਜੜ ਆ ਉਹ ਪਈ ਹੋਈ ਆ, ਜਿਹੜਾ ਇਸ ਸਾਲ ਦੇ ਸ਼ੁਰੂ ਦੇ ਵਿੱਚ ਪੈਰਿਸ ਸਮਿਟ ਹੁੰਦਾ ਵਾ AI ਦਾ, ਤੇ ਉਹਦੇ ਵਿੱਚ ਉਹਦੇ ਤੋਂ ਥੋੜੇ ਦਿਨ ਪਹਿਲਾਂ 2-2.5 ਹਫ਼ਤੇ ਪਹਿਲਾਂ ਜਿਹੜਾ ਡੀਪ ਸੀਕ ਰਿਲੀਜ਼ ਕਰਦਾ ਚਾਈਨਾ, ਹੈ ਨਾ। ਕਿਉਂਕਿ ਦਸੰਬਰ ਤੋਂ ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਦਸੰਬਰ 2024 ਤੋਂ ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਜਿਹੜਾ US ਹੈ ਇਹ ਕਾਫੀ ਅੱਗੇ ਆ AI ਰੇਸ ਦੇ ਵਿੱਚ ਪੂਰੀ ਦੁਨੀਆ ਤੋਂ। ਜਿਹੜੀ US ਦੀਆਂ ਚੰਦ ਕੰਪਨੀਆਂ ਤੁਸੀਂ ਉਹਨਾਂ ਨੂੰ ਉਂਗਲਾਂ ਦੇ ਉੱਤੇ ਗਿਣ ਸਕਦੇ ਹੋ, ਉਹਨਾਂ ਦੀ ਪੂਰੀ ਚੜ੍ਹਾਈ ਆ AI ਦੇ ਵਿੱਚ, ਤੇ ਬਾਕੀ ਹੋਰ ਵੀ ਕੋਈ ਕੰਟਰੀ, ਕੋਈ ਜਿਹੜਾ ਦੇਸ਼ ਆ ਉਹ ਬਰਾਬਰ ਨਹੀਂ ਹੈਗਾ। ਡੀਪ ਸੀਕ ਦੇ ਆਉਣ ਦੇ ਨਾਲ ਤੇ ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਸੀ ਪੈਰਿਸ ਦੇ ਵਿੱਚ, ਜਿਹੜੀ AI ਸਮਿਟ ਹੋਇਆ ਸੀ, ਜਿੱਥੇ ਦੁਨੀਆ ਭਰ ਦੇ ਵੱਡੇ ਲੀਡਰ ਪਹੁੰਚੇ ਸੀ, ਉੱਥੇ ਇਹ ਹੈਗਾ ਸੀ ਵੀ ਕੋਈ ਨਾ ਕੋਈ ਇੱਕ ਜਨਰਲ ਰੈਗੂਲੇਟਰੀ ਫਰੇਮਵਰਕ ਆ ਜਿਹੜਾ ਉਹ ਸਾਹਮਣੇ ਆ ਜਾਊਗਾ ਇਹਦੇ ਤੋਂ। ਪਰ ਕਿਉਂਕਿ ਡੀਪ ਸੀਕ ਉਹਦੇ ਤੋਂ ਪਹਿਲਾਂ ਬਾਹਰ ਆ ਗਿਆ, ਉਹਦੇ ਕਰਕੇ ਜਿਹੜਾ US ਆ ਤੇ ਬ੍ਰਿਟੇਨ ਆ, ਇਹਨਾਂ ਨੇ ਕਿਸੇ ਵੀ ਤਰ੍ਹਾਂ ਦੇ ਵੀ ਰੈਗੂਲੇਟਰੀ ਫਰੇਮਵਰਕ ਦੇ ਵਿੱਚ ਆਉਣ ਤੋਂ ਕੋਰੀ ਨਾ ਕਰ ਦਿੱਤੀ ਸੀ, ਕਿਉਂਕਿ ਹੁਣ ਇਹ ਡਾਇਰੈਕਟ ਰੇਸ ਦੇ ਵਿੱਚ ਆ ਗਏ ਸੀ ਚਾਈਨਾ ਦੇ ਵਿੱਚ ਪਬਲਿਕਲੀ, ਹੈ ਨਾ। ਜਿਹੜਾ ਕਿ ਇੱਕ AI ਮਾਡਲ ਐਟ ਦੈਟ ਪੁਆਇੰਟ ਇਨ ਟਾਈਮ ਉਹਨੂੰ $200 ਤੋਂ $300 ਮਿਲੀਅਨ ਲੱਗਦਾ ਸੀ ਟ੍ਰੇਨ ਕਰਨ ਦੇ ਲਈ। ਚਾਈਨਾ ਨੇ ਉਹ $5 ਮਿਲੀਅਨ ਦੇ ਵਿੱਚ ਟ੍ਰੇਨ ਕਰਕੇ ਬਾਹਰ ਕੱਢ ਦਿੱਤਾ, ਜਿਹੜਾ ਕਿ ਇਕੁਅਲੀ ਕੰਪੈਰੀਟਿਵ ਸੀ ਉਸ ਟਾਈਮ। ਸੋ ਉਹਦੇ ਵਿੱਚ ਜਿਹੜੀ ਪਹਿਲੀ ਜਿਹੜੀ ਜੜ ਦੀ ਆਪਾਂ ਗੱਲ ਕਰਦੇ ਹਾਂ ਉਹ ਇਹ ਆ ਕਿ ਚਾਈਨਾ ਦੇ ਨਾਲ ਕੰਪੀਟੀਸ਼ਨ ਜਾਂ ਇੰਟਰਨੈਸ਼ਨਲ ਕੰਪੀਟੀਸ਼ਨ ਦੇ ਵਿੱਚ ਜਿਹੜੇ US ਗਵਰਨਮੈਂਟ ਆ ਇਹ ਨਹੀਂ ਚਾਹੁੰਦੀ ਵੀ ਆਪਾਂ ਕਿਸੇ ਦਾ ਕਿਸੇ ਰੇਸ ਦੇ ਵਿੱਚ ਪਿੱਛੇ ਰਹਿ ਜਾਈਏ, ਸ਼ਾਇਦ ਰੈਗੂਲੇਸ਼ਨ ਦੇ ਕਰਕੇ। ਤੇ ਉਹਦਾ ਕਿਉਂਕਿ ਚਾਈਨਾ ਦੇ ਵਿੱਚ ਇਦਾਂ ਦੀ ਚੀਜ਼ ਐਗਜ਼ਿਸਟ ਨਹੀਂ ਕਰਦੀ, ਉੱਥੇ ਡੈਮੋਕ੍ਰੈਟਿਕ ਸੈਟਅਪ ਨਹੀਂ ਆ, ਉਹਦੇ ਵਿੱਚ ਜਿੱਦਾਂ ਰੈਗੂਲੇਟਰੀ ਹਰਡਲਸ ਆ ਉਹ ਇੰਨੇ ਨਹੀਂ ਹੈਗੇ ਜਿੰਨੇ ਡੈਮੋਕ੍ਰੈਟਿਕ ਕੰਟਰੀਜ਼ ਦੇ ਵਿੱਚ ਆ। ਤੇ ਜਿਹੜੀ ਦੂਸਰਾ ਜਿਹੜੀ ਰਾਜਕਾਰਨ ਦੀ ਜੜ ਆ ਉਹ ਆਫਕੋਰਸ ਜਿਹੜੀ ਇੰਡਸਟਰੀ ਆ ਉਹਦੇ ਵਿੱਚ ਪਈ ਆ, ਕਿ ਇੰਡਸਟਰੀ ਜਿਹੜੀ ਆ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਵੀ ਘੱਟੋ ਘੱਟ ਜਿਹੜੇ ਸਾਨੂੰ ਟਾਈਮ, ਰਿਸੋਰਸਿਸ, ਪੈਸਾ ਜਿਹੜਾ ਉਹ ਕੰਪਲਾਇੰਸ ਦੇ ਵਿੱਚ ਸਪੈਂਡ ਕਰਨਾ ਪਏ, ਤੇ ਬਿਜ਼ਨੈਸਿਸ ਹਮੇਸ਼ਾ ਚਾਹੁੰਦੇ ਆ ਵੀ ਘੱਟੋ ਘੱਟ ਜਿਹੜੇ ਸਾਨੂੰ ਕੰਪਲਾਇੰਸ ਜਿਹੜੇ ਆ ਉਹ ਸਾਹਮਣੇ ਆਉਣ। ਸੋ ਉਹਦੇ ਵਿੱਚ ਹੀ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਨਾ ਕਿ ਸੈਮ ਐਲਟਮੈਨ ਓਪਨ AI ਵਾਲੇ ਤੇ ਵੈਂਚਰ ਕੈਪੀਟਲਿਸਟ ਐਂਡਰੀਸਨ ਹੋਰੋਵਿਟਜ਼, ਉਹਨਾਂ ਨੇ ਸਟੇਟ ਬਾਏ ਸਟੇਟ ਪਾਲਿਸੀ ਜਿਹੜੀ ਅਪਰੋਚ ਆ ਉਹਦੀ ਨਿਖੇਧੀ ਕੀਤੀ ਸੀ। ਪਹਿਲਾਂ ਉਹਨਾਂ ਕਿਹਾ ਸੀ ਵੀ ਇਹਦੇ ਨਾਲ ਸਾਡੀ ਜਿਹੜੀ ਆ ਗਰੋਥ ਆ AI ਦੀ ਉਹ ਰੁਕੇਗੀ।
ਸੋ ਰਾਜਕਨ ਮੇਰੇ ਓਪੀਨੀਅਨ ਦੇ ਨਾਲ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਜਿਹੜੀ ਜੜ ਆ ਉਹਦੀ ਪਈ ਹੋਈ ਆ। ਸੋ ਇਹਦਾ ਇੰਪੈਕਟ ਕੀ ਹੋਊਗਾ, ਆਪਾਂ ਉਹਦੇ ਬਾਰੇ 2 ਮਿੰਟ ਗੱਲ ਕਰ ਲੈਂਦੇ ਹਾਂ। ਉਹਦਾ ਜ਼ਰੂਰ। ਇੰਪੈਕਟ ਇਹ ਹੋਊਗਾ, ਜੋ ਇਹਦੇ ਵਿੱਚ ਮੈਮੋ ਆ, ਜੇ ਇਸ ਤਰ੍ਹਾਂ ਹੀ ਇਹਨੂੰ ਰਿਲੀਜ਼ ਕਰ ਦਿੱਤਾ ਜਾਂਦਾ, ਆਫ ਕੋਰਸ ਜਿੱਦਾਂ ਮੈਂ ਦੱਸਿਆ ਕਿ ਇਹ ਜਿਹੜਾ ਡਰਾਫਟ ਵਰਜ਼ਨ ਹੈਗਾ ਵਾ, ਤਾਂ ਉਹਦੇ ਵਿੱਚ ਜਿਹੜੀ ਵੀ ਸਟੇਟ ਇਨੈਕਟ ਕਰੂਗੀ ਆਪਣਾ ਓਨ ਆਰਟੀਫਿਸ਼ੀਅਲ ਇੰਟੈਲੀਜੈਂਸ ਲਾ, ਉਹਨੂੰ ਫੈਡਰਲ ਗਵਰਨਮੈਂਟ ਜਿਹੜੀ ਉਹ ਸੂ ਕਰੇਗੀ, ਠੀਕ ਆ। ਤੇ ਇੱਕ ਟਾਸਕ ਫੋਰਸ ਬਣਾ ਕੇ ਤੇ ਉਹ ਡਿਸਕਰੇਜ ਕਰੇਗੀ ਕਿ ਜਿਹੜੀ ਸਟੇਟਸ ਹੈਗੀਆਂ US ਦੀਆਂ, ਉਹ AI ਲਾਜ਼ ਜਿਹੜੇ ਆ ਉਹ ਨਾ ਬਣਾਉਣ। ਨਾ ਜੀ ਬਣਾਉਣ, ਜੀ ਰੈਗੂਲੇਟ ਜਿਹੜੀ ਉਹ ਨਾ ਜਿਹੜੀ ਉਹ ਹੋਵੇ। ਅਗਲੀ ਜਿਹੜੀ ਗੱਲ ਕਰੀਏ, ਈਲਨ ਮਸਕ ਦੁਨੀਆ ਦਾ ਸਭ ਤੋਂ ਅਮੀਰ ਆਦਮੀ, ਉਹ ਇਹ ਕਹਿ ਰਿਹਾ ਵੀ ਅਗਲੇ 10-20 ਸਾਲਾਂ 'ਚ 2 ਦਹਾਕਿਆਂ 'ਚ ਕੰਮ ਜਿਹੜਾ ਆਪਸ਼ਨਲ ਹੋ ਜਾਊਗਾ, ਜ਼ਰੂਰੀ ਨਹੀਂ ਹੋਊਗਾ ਵੀ ਕੰਮ ਕਰਨਾ ਹੈ ਕਿ ਨਹੀਂ। ਜਿਹੜੀ ਮਨੀ ਆ ਉਹ ਇਰਰੈਲੇਵੈਂਟ ਹੋ ਜਾਊਗੀ ਬਿਕੋਜ਼ AI ਤੇ ਰੋਬੋਟਿਕਸ ਦੇ ਕਰਕੇ। ਹਾਂਜੀ। ਸੋ ਰਾਜਕਰਨ ਵੈਸੇ ਤਾਂ ਇਦਾਂ ਦੀ ਸਟੇਟਮੈਂਟਾਂ ਜਿਹੜੀਆਂ ਦਿੰਦੇ ਰਹਿੰਦੇ ਆ, ਕਿੰਨੀ ਇਹਦੇ 'ਚ ਗੱਲ ਸੱਚ ਆ ਕਿੰਨੀ ਨਹੀਂ ਆ, ਉਹ ਵੱਖਰੀ ਗੱਲ ਆ, ਹੈ ਨਾ। ਆਪਾਂ ਉਹਨੂੰ ਉਸ ਗੱਲ ਦੇ ਵਿੱਚ ਨਹੀਂ ਪੈਂਦੇ, ਪਰ ਆਪਾਂ ਕਹਿੰਦੇ ਆ, ਆਪਾਂ ਇਸ ਚੀਜ਼ ਦੀ ਡੂੰਘਾਈ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦੇ, ਉਹਨਾਂ ਗੱਲ ਕਹੀ ਕਿਉਂ। ਆਪਾਂ 2023 ਤੋਂ ਗੱਲਾਂ ਬਾਤਾਂ ਕਰਦੇ ਆ ਰਹੇ ਹਾਂ। ਵਰਲਡ ਇਕਨੋਮਿਕ ਫੋਰਮ ਦੀ ਰਿਪੋਰਟਸ ਆਪਾਂ ਪੜ੍ਹੀਆਂ ਕਿ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਵੀ AI ਤੇ ਰੋਬੋਟਿਕਸ ਜਿਹੜੀ ਆ ਉਹ ਨਾਰਮਲ ਜੌਬਾਂ ਨੂੰ ਇੰਪੈਕਟ ਕਰਨਗੇ ਵੱਡੇ ਲੈਵਲ ਦੇ ਉੱਤੇ, ਕਿਉਂਕਿ ਕਾਫੀ ਹੱਦ ਤੱਕ ਆਟੋਮੇਸ਼ਨ ਜਿਹੜੀ ਆ ਉਹ ਸਾਡੇ ਸਾਹਮਣੇ ਆ। ਤੇ ਗੱਲ ਇਹ ਕੱਲੀ ਅਨਸਕਿਲਡ ਜੌਬ ਦੀ ਨਹੀਂ ਹੈਗੀ, ਅਨਸਕਿਲਡ ਲੇਬਰ ਦੀ ਨਹੀਂ ਹੈਗੀ, ਸਕਿਲਡ ਲੇਬਰ ਵੀ ਇਹਦੇ ਤੋਂ ਬਰਾਬਰ ਦੀ ਇੰਪੈਕਟ ਹੈਗੀ। ਠੀਕ ਆ। ਮਿਸਾਲ ਦੇ ਤੌਰ ਦੇ ਉੱਤੇ ਤੁਸੀਂ AI ਦੇ ਨਾਲ ਆਪਾਂ ਕੋਡਿੰਗ ਦੀ ਗੱਲ ਕੀਤੀ, ਹੈ ਨਾ, ਬਾਰ-ਬਾਰ ਗੱਲ ਕਰਦੇ। ਮੈਟਾ ਤੇ ਹੋਰ ਕੰਪਨੀਜ਼ ਨੇ ਜਿਹੜੇ ਸੌਫਟਵੇਅਰ ਇੰਜੀਨੀਅਰ ਉਸ ਤਰ੍ਹਾਂ ਹਾਇਰ ਨਹੀਂ ਕੀਤਾ। ਹੁਣ ਵੱਡੇ ਲੈਵਲ ਦੇ ਉੱਤੇ ਜਿਹੜਾ ਲੇ-ਆਫ ਚੱਲ ਰਿਹਾ, ਜਿਹਦਾ ਸਿਹਰਾ AI ਨੂੰ ਦਿੱਤਾ ਜਾ ਰਿਹਾ ਟੈਕ ਵਰਲਡ ਦੇ ਵਿੱਚ ਖਾਸ ਤੌਰ ਦੇ ਉੱਤੇ। ਉਹ ਤੋਂ ਲੈਦਾ ਇਸ AI ਐਮਪਾਵਰਡ ਰੋਬੋਟਿਕਸ ਦੇ ਵਿੱਚ ਜਿਹੜੀ ਮਕੈਨੀਕਲ ਫਲੈਕਸੀਬਿਲਿਟੀ ਤੇ ਨਵੇਂ ਟੂਲਸ ਜਾਂ ਇਨਵੈਸਟਮੈਂਟ ਵੱਡੀ ਆਈ ਆ, ਉਹਦੇ ਵਿੱਚ ਇਹ ਆ ਕਿ ਉਹਨਾਂ ਜਿਹੜੇ ਕਾਫੀ ਹੱਦ ਤੱਕ ਸਿਮੂਲੇਸ਼ਨ ਕਹਿਣ ਦਾ ਮਤਲਬ ਵੀ ਉਹੀ ਕੰਮ ਜੋ ਮਨੁੱਖ ਕਰ ਸਕਦਾ, ਰੋਬੋਟਸ ਜਿਹੜੇ ਉਹ ਕਰ ਸਕਦੇ ਆ। ਉਹਨਾਂ ਦੀ ਕੈਪੇਬਿਲਿਟੀ, ਉਹਨਾਂ ਦੀ ਸਮਰੱਥਾ ਉਸ ਲੈਵਲ ਦੇ ਉੱਤੇ ਲਿਆਉਣ ਦੀ, ਉਹਦੇ ਉੱਤੇ ਕਾਫੀ ਵਰਕ ਹੋਇਆ ਤੇ ਉਹਦੇ ਵਿੱਚ ਕਾਫੀ ਸਕਸੈਸ ਆਪਾਂ ਦੇਖੀ ਵੀ ਆ। ਸੋ ਇਹਦੇ 'ਚ ਰਾਜਕਨ ਕੋਈ ਦੋ ਰਾਵਾਂ ਨਹੀਂ ਕਿ ਸਕਿਲਡ ਤੇ ਅਨਸਕਿਲਡ ਲੇਬਰ ਜਿਹੜੀ ਆਉਣ ਵਾਲੇ ਟਾਈਮ ਦੇ ਵਿੱਚ ਉਨੀ ਲੋੜ ਨਹੀਂ ਪੈਣੀ ਜਿੰਨੀ ਅੱਜ ਹੈਗੀ ਆ। ਪਰ ਜਿਹੜੇ ਟੈਸਲਾ ਦੇ CEO ਆ, ਹੈ ਨਾ, ਹੋਰ ਵੀ ਕੰਪਨੀਜ਼ ਰਨ ਕਰਦੇ ਆ, ਤਾਂ ਉਹਨਾਂ ਵਿੱਚ ਇਹ ਕਿਹਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਕੰਮ ਜਿਹੜਾ ਇਹ ਆਪਸ਼ਨਲ ਹੋਊਗਾ, ਕਿਉਂਕਿ ਸਾਰੇ ਕੰਮ ਤੇ AI ਤੇ ਰੋਬੋਟਿਕਸ ਨੇ ਕਰ ਦੇਣੇ, ਤੇ ਬੰਦੇ ਕਿਹੜੇ ਕੰਮ ਹੋਣਗੇ। ਉਹਨਾਂ ਵਿੱਚ ਹੋਰ ਇੱਕ ਐਗਜ਼ਾਮਪਲ ਵੀ ਪਾ ਦਿੱਤੀ ਵੀ ਕਹਿੰਦਾ ਇਹ ਇਦਾਂ ਹੋਊਗਾ ਵੀ ਜੇ ਤੁਸੀਂ ਸਪੋਰਟਸ ਜਾਂ ਵੀਡੀਓ ਗੇਮ ਤੁਸੀਂ ਖੇਡਣਾ ਚਾਹੋ ਤੇ ਤੁਸੀਂ ਖੇਡ ਸਕਦੇ ਹੋ, ਹੈ ਨਾ। ਵੀ ਹੁਣ ਕਹਿੰਦਾ ਇਟਸ ਮੋਰ ਲਾਈਕ ਗਰੋਇੰਗ ਅ ਵੈਜੀਟੇਬਲ ਇਨ ਯੂਰ ਗਾਰਡਨ। ਹਾਂ, ਜੇ ਤੁਸੀਂ ਚਾਹੁੰਦੇ ਹੋ ਕਿ ਗਰੋ ਕਰੋ ਵੈਜੀਟੇਬਲ ਇਨ ਯੂਰ ਬੈਕਯਾਰਡ, ਤੁਸੀਂ ਕਰ ਸਕਦੇ ਹੋ, ਪਰ ਸਾਰਿਆਂ ਨੂੰ ਪਤਾ ਵੀ ਗਰੋ ਕਰਨਾ ਵੈਜੀਟੇਬਲ ਆਪਣੇ ਬੈਕਯਾਰਡ ਵਿੱਚ ਔਖਾ ਹੁੰਦਾ। ਪਰ ਸਟਿਲ ਕੁਛ ਲੋਕੀ ਜਿਹੜੇ ਆ ਉਹ ਵੈਜੀਟੇਬਲ ਗਰੋ ਕਰਦੇ ਆਪਣੇ ਬੈਕਯਾਰਡ ਬਿਕੋਜ਼ ਉਹ ਲਾਈਕ ਕਰਦੇ ਆ, ਹੈ ਨਾ। ਤੇ ਸੋ ਇਹ ਜਿਹੜੀ ਉਹਨਾਂ ਐਗਜ਼ਾਮਪਲ ਸਾਹਮਣੇ ਲੈ ਕੇ ਦਿੱਤੀ, ਗੱਲ ਇਹ ਹੈ ਕਿ ਜਦੋਂ ਆਪਾਂ ਇਦਾਂ ਦੇ ਟੈਕ ਦੇ ਮੋਗਲ ਹੀ ਕਹਿ ਸਕਦੇ ਹਾਂ, ਜਾਂ ਵੱਡੇ ਲੋਕ ਜਿਨ੍ਹਾਂ ਨੇ ਪੈਸਾ ਟੈਕ ਦੇ ਉੱਤੋਂ ਕਮਾਇਆ ਹੋਇਆ, ਤਾਂ ਉਹਨਾਂ ਨੂੰ ਡੈਫੀਨੇਟਲੀ ਥੋੜੀ ਜਿਹੀ ਵਿਜ਼ਨ ਜ਼ਿਆਦਾ ਹੁੰਦੀ ਆ। ਗਿਵ ਔਰ ਟੇਕ $500 ਟ੍ਰਿਲੀਅਨ ਦੇ ਆਸ-ਪਾਸ ਇਲਨ ਮਸਕ ਦੀ ਜਿਹੜੀ ਵਰਥ ਆ ਉਹ ਹੈਗੀ ਆ। ਤੇ ਉਹਨਾਂ ਨੇ ਆਪਣੇ ਜਿੰਨੇ ਵੀ ਬਿਜ਼ਨੈਸਿਸ ਇੰਟਰਸਟ ਆ ਉਹਦੇ ਤੇ ਉਹਨਾਂ ਦਾ ਪੂਰਾ ਜ਼ੋਰ ਲੱਗਾ ਹੋਇਆ ਵੀ ਉਹ AI ਫਿਊਲਡ ਰੋਬੋਟਿਕ ਪਾਵਰ ਜਿਹੜਾ ਫਿਊਚਰ ਆ ਉਹ ਹੋਏ, ਹੈ ਨਾ। ਉਹਨੇ ਇਹ ਵੀ ਕਿਹਾ ਵੀ ਮੇਰਾ ਗੋਲ ਹੈਗਾ ਕਿ 80% ਜਿਹੜੀ ਟੈਸਲਾ ਦੀ ਵੈਲਿਊ ਆ ਫੇਮਸ ਰੋਬੋਟ ਤੋਂ ਆਊਗੀ, ਜਿਹੜੇ ਕਿ ਮਨੁੱਖਾਂ ਵਰਗੇ ਰੋਬੋਟ ਆ ਤੇ ਜਨਰਲ ਪਰਪਸ ਰੋਬੋਟ ਆ, ਜਿਹੜੇ ਤੁਹਾਡੇ ਸਾਰੇ ਆ ਉਹ ਕੰਮ ਕਰ ਦੇਣਗੇ। ਸੋ ਪਰ ਹੁਣ ਉਹਦੇ ਵਿੱਚ ਗੱਲ ਇਹ ਆ ਵੀ ਜੇ ਕਿਸੇ ਨੂੰ ਪੈਸੇ ਕੰਮ ਕਰਨ ਦੀ ਲੋੜ ਨਹੀਂ ਜਾਂ ਕੰਮ ਕਰਨ ਦੀ ਉਹ ਹੈ ਨਹੀਂ ਆ, ਤੇ ਉਹ ਵਿਜ਼ਨ ਇੱਕ ਬੜਾ ਚੈਲੰਜਿੰਗ ਜਿਹਾ এনवायरमेंट ਆ, ਕਿਉਂਕਿ ਆਪਾਂ ਹੁਣ ਸਾਰੇ ਜਣੇ ਕੰਮ ਕਰਦੇ ਆ, ਭਾਵੇਂ ਕੋਈ ਬਿਜ਼ਨਸ ਰਨ ਕਰਦਾ, ਭਾਵੇਂ ਕੋਈ ਜੌਬ ਕਰਦਾ। ਜਦੋਂ ਕੰਮ ਕਰਦੇ ਆ ਉਹਦੇ ਤੋਂ ਕਾਫੀ ਜਿਹੜੀ ਇਕਨੋਮੀ ਆ ਉਹ ਤੁਰਦੀ ਆ, ਉਹਦੇ ਤੋਂ ਟੈਕਸ ਆਉਂਦਾ, ਉਹ ਤੋਂ ਸਰਕਾਰਾਂ ਪੈਸੇ ਬਣਾਉਂਦੀਆਂ, ਸਾਡੀ ਇਨਕਮ ਦਾ ਹਿੱਸਾ ਇਨਕਮ ਟੈਕਸ ਦੇ ਵਿੱਚ ਜਾਂਦਾ, ਉਹਦੇ ਤੋਂ ਜਿਹੜੀ ਸਾਰੀ ਇਕਨੋਮੀ ਆ ਉਹ ਚੱਲਦੀ ਆ। ਤੇ ਜੇ ਬੰਦੇ ਕੰਮ ਹੀ ਨਹੀਂ ਕਰਨਗੇ ਤੇ ਇਹ ਜਿਹੜਾ ਸਾਰਾ ਇਨਫਰਾਸਟ੍ਰਕਚਰ ਜਿਹੜਾ ਟੈਕਸ ਮਨੀ ਦੇ ਉੱਤੇ ਐਗਜ਼ਿਸਟ ਕਰਦਾ, ਇਹ ਬਿਲਕੁਲ ਕੋਲੈਪਸ ਹੋ ਜਾਏਗਾ। ਸੋ ਉਹਦੇ ਅਕੋਰਡਿੰਗਲੀ ਆਉਣ ਵਾਲੇ ਟਾਈਮ ਦੇ ਵਿੱਚ ਕੀ ਕਰਨਾ, ਵੱਖ-ਵੱਖ ਲੋਕਾਂ ਦੇ ਇਸ ਸੰਬੰਧੀ ਜਿਹੜੇ ਉਹ ਬਿਆਨ ਆਏ ਆ, ਹੈ ਨਾ। ਵੱਖ-ਵੱਖ ਯੂਨੀਵਰਸਿਟੀਜ਼ ਦੇ ਪ੍ਰੋਫੈਸਰ ਆ, ਉਹਨਾਂ ਨੇ ਇਹਦੇ ਉੱਤੇ ਬਿਆਨ ਦਿੱਤੇ ਆ ਵੀ ਇਦਾਂ ਦਾ ਕੰਮ ਹੋ ਸਕਦਾ ਜਾਂ ਨਹੀਂ ਹੋ ਸਕਦਾ। ਬਿਲਕੁਲ ਸਪਲਿਟ ਵਿਊਜ਼ ਆ ਜਿੱਦਾਂ, ਹੈ ਨਾ, ਹੁੰਦੇ ਆ। ਤੇ ਪਰ ਜਿਹੜੀ ਇਹ ਚੀਜ਼ ਆ, ਇਹ ਸਾਨੂੰ ਸਾਹਮਣੇ ਰੱਖਣ ਦੀ ਆਪਣੇ ਟਾਕ ਸ਼ੋਅ ਵਿੱਚ ਗੱਲ ਕਰਨ ਦਾ ਰਾਜਕਰਨ ਮਤਲਬ ਇਹ ਆ
ਕਿ ਫਿਊਚਰ ਵਿੱਚ ਵਰਕ ਆਬਸੋਲੀਟ ਹੋਊਗਾ ਜਾਂ ਨਹੀਂ ਹੋਊਗਾ, ਇਹ ਤਾਂ ਸਾਨੂੰ ਨਹੀਂ ਪਤਾ, ਜਿੱਦਾਂ ਇਲਨ ਮਸਕ ਕਹਿ ਰਹੇ ਆ ਫਿਊਚਰ 'ਚ ਹੀ ਪਤਾ। ਪਰ ਇਹ ਚੀਜ਼ ਦਾ ਸਾਨੂੰ ਉਤੋਂ ਧਿਆਨ ਰੱਖਣ ਦੀ ਲੋੜ ਆ ਵੀ ਆਉਣ ਵਾਲਾ ਟਾਈਮ ਜਿਹੜਾ ਵਾ ਉਹ ਬਹੁਤ ਡਿਫਰੈਂਟ ਹੋਊਗਾ। AI ਤੇ ਰੋਬੋਟਿਕਸ ਕਰਕੇ ਜਿਹੜੇ ਚੇਂਜਸ ਠੀਕ ਆ ਹੈ। ਰਹੇ ਆ ਵਰਕਫੋਰਸ ਦੇ ਵਿੱਚ, ਉਹਨੂੰ ਆਲਰੇਡੀ ਆਪਾਂ ਦੇਖ ਰਹੇ ਹਾਂ ਤੇ ਹੂੰ ਉਹਦੇ ਲਈ ਆਪਾਂ ਤਿਆਰ ਕਿੱਦਾਂ ਹੋਈਏ। ਫਿਰ ਆਪਣਾ ਜਿਹੜਾ ਮੋਟੋ ਹੈਗਾ ਕਿ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਐਜ਼ ਅ ਕਮਿਊਨਿਟੀ ਅਸੀਂ ਸਰਵਾਈਵ ਨਹੀਂ ਕਰਨਾ, ਅਸੀਂ ਥ੍ਰਾਈਵ ਕਰਨਾ, ਤੇ ਉਹਦੇ ਲਈ ਆਪਾਂ ਆਪਣੇ ਜਿਹੜੇ ਮਨ ਨੂੰ ਬਣਨੇ ਸ਼ੁਰੂ ਕਰੀਏ। ਅਗਲੀ ਗੱਲ ਵੀ ਇਹਦੇ ਨਾਲ ਹੀ ਕਾਈਂਡ ਆਫ ਜੁੜੀ ਹੋਈ ਆ। ਯੂਐਸ ਦੇ ਸੈਨੇਟਰ ਇਹ ਕਹਿ ਰਹੇ ਆ ਵੀ ਭਾਈ ਕੰਮ ਖਤਰੇ ਵਾਲਾ ਆ। 25% ਅਨਇੰਪਲੋਇਮੈਂਟ ਹੋ ਸਕਦੀ ਹੈ ਜਿਹੜੇ ਰੀਸੈਂਟ ਗ੍ਰੈਜੂਏਟਸ ਹੈਗੇ ਆ ਉਹਨਾਂ ਦੇ ਵਿੱਚ, ਤੇ ਸੋਸ਼ਲ ਡਿਸਰਪਸ਼ਨ ਵੱਡੀ ਆ ਸਕਦੀ ਹੈ ਥੈਂਕਸ ਟੂ AI। ਸੋ ਜਿਹੜੀ ਇਲਨ ਮਸਕ ਦੀ ਇਹ ਗੱਲ ਸੋ ਇਹਦੇ ਨਾਲ ਹੀ ਮੈਚ ਜਿਹੜੀ ਉਹ ਕਰ ਰਹੀ ਆ। ਲੋਕਾਂ ਨੂੰ ਟ੍ਰਾਂਜ਼ਿਟ ਕਰਨ ਦਾ ਟਾਈਮ ਮਿਲੂਗਾ ਕਿ ਨਹੀਂ? ਫਿਰ ਪੜ੍ਹਾਈ ਕਰਨ ਦੀ ਲੋੜ ਆ, ਨਹੀਂ ਕਰਨ ਦੀ ਲੋੜ ਆ, ਜੇ ਸਭ ਕੁਝ ਹੀ ਉਹਨੇ ਕਰ ਦੇਣਾ ਆ। ਸੋ ਥੀਸ ਆਰ ਮਿਕਸ ਸਿਗਨਲਸ। ਹਾਂਜੀ, ਬਿਲਕੁਲ, ਉਹ 'ਚ ਕੋਈ ਦੋ ਰਾਵਾਂ ਨਹੀਂ। ਜਿਹੜੇ ਡੈਮੋਕ੍ਰੇਟ ਪੋਲੀਟੀਸ਼ੀਅਨ ਆ, ਉਹਨਾਂ ਨੇ ਇਹ ਗੱਲ ਕਹੀ ਕਿ 25% ਦੇ ਕਰੀਬ ਜਿਹੜੇ ਰੀਸੈਂਟ ਕਾਲਜ ਗ੍ਰੈਡ ਆ, ਉਹਨਾਂ ਦੀ ਅਨਇੰਪਲੋਇਮੈਂਟ ਦਾ ਜਿਹੜਾ ਰੇਟ ਹੋ, ਯਾਨੀ ਕਿ ਜਿਹੜੇ ਨਵੇਂ ਕਾਲਜ ਤੋਂ ਗ੍ਰੈਜੂਏਟ ਹੋ ਰਹੇ ਲੋਕ, ਉਹਨਾਂ ਦੀ ਜਿਹੜੀ ਗਿਣਤੀ ਹੈ 25% ਪਹੁੰਚ ਜੂ। ਤੇ ਰਾਜਕਨ ਮੈਂ ਇਹ ਵੀ ਦੱਸਦਾ ਵੀ ਅੱਜ ਦੇ ਟਾਈਮ ਦੇ ਵਿੱਚ ਵੀ ਜਿਹੜੀ ਨਿਊ ਕਾਲਜ ਗ੍ਰੈਡ ਆ, ਉਹਨਾਂ ਦੀ ਅਨਇੰਪਲੋਇਮੈਂਟ ਰੇਟ ਦਾ ਦਰ ਕਾਫੀ ਉੱਪਰ ਆ। ਰੈਗੂਲਰ ਜਿਹੜੀ ਚੱਲਦੀ ਆ ਉਹਦੇ ਨਾਲ। ਹਾਂਜੀ, ਉਹ 9.3% ਆ। ਰੈਗੂਲਰ 4 ਕਿਤੇ ਆ ਸਮਥਿੰਗ। ਹਾਂਜੀ, ਨਿਊ ਕਾਲਜ ਗ੍ਰੈਡ ਜਿਹੜੇ ਆ ਉਹ ਜ਼ਿਆਦਾ ਵਾ। ਸੋ ਔਰ ਯੂਐਸ ਸੈਨੇਟਰ ਮਾਰਕ ਵਾਰਨਰ, ਜਿਹੜੇ ਕਿ ਡੈਮੋਕ੍ਰੇਟ ਆ, ਵਰਜੀਨੀਆ ਦੇ, ਉਹਨਾਂ ਬਲੂਮਬਰਗ ਦੇ ਨਾਲ ਗੱਲਬਾਤ ਕਰਦਿਆਂ ਇਹੀ ਦੱਸਿਆ ਕਿ ਜਿਹੜੀ ਲੈਵਲ ਆਫ ਸੋਸ਼ਲ ਡਿਸਟਰਪਸ਼ਨ ਹੋਣੀ ਆਉਣ ਵਾਲੇ ਟਾਈਮ ਦੇ ਵਿੱਚ, ਉਹ ਬਹੁਤ ਅਨਪ੍ਰੈਸੀਡੈਂਟਡ ਹੋਣੀ ਆ। ਤੇ ਉਹਦੇ ਲਈ ਆਪਾਂ ਕਹਿੰਦਾ ਫਰੰਟ ਐਂਡ ਆਫ ਦਾ ਪਾਈਪਲਾਈਨ ਨੂੰ ਹੀ ਟ੍ਰੇਨ ਨਹੀਂ ਕਰਾਂਗੇ ਤੇ ਮਿਡ ਕੈਰੀਅਰ ਦੇ ਉੱਤੇ ਲੋਕ ਪਹੁੰਚਣਗੇ ਕਿੱਦਾਂ? ਨੈਚੁਰਲੀ, ਰਾਈਟ? ਸੋ ਉਹਦੇ ਵਿੱਚ ਉਹ ਗਵਰਨਰ ਕਹਿੰਦੇ ਆ ਕਿ ਉਹ ਇਕੱਠੇ ਹੋ ਕੇ ਇੱਕ ਵਰਕਿੰਗ ਗਰੁੱਪ ਜਿਹਾ ਬਣਾ ਰਿਹਾ, ਜਿਹੜਾ ਕਿ ਜੌਬ ਟ੍ਰੇਨਿੰਗ ਪ੍ਰੋਗਰਾਮ ਆ। ਵੀ ਉਹ AI ਕੰਪਨੀਜ਼ ਜਿਨ੍ਹਾਂ ਦੇ ਕਰਕੇ ਡਿਸਟਰਪਸ਼ਨ ਹੋ ਰਹੀ ਆ, ਉਹ ਥੋੜਾ ਜਿਹਾ ਉਹਨਾਂ ਦੀ ਰੈਵਨਿਊ ਦਾ ਹਿੱਸਾ ਉਹ ਇਸ ਕਾਸਟ ਨੂੰ ਕਵਰ ਕਰਨ। ਟ੍ਰੇਨਿੰਗ ਵੱਲ ਨੂੰ ਜਾਵੇ, ਅਕ੍ਰੋਸ ਦਾ ਆਇਲ ਆ ਉਹਨਾਂ ਨੇ। ਹਾਂਜੀ, ਟ੍ਰੇਨਿੰਗ ਵੱਲ ਨੂੰ ਜਾਵੇ। ਉਹ ਇੱਕ ਬਿੱਲ ਲੈ ਕੇ ਆ ਰਹੇ ਜੋਸ਼ ਹੌਲੀ ਦੇ ਨਾਲ, ਜਿਹੜੇ ਕਿ ਮਿਜ਼ੂਰੀ ਦੇ ਸ਼ਾਇਦ ਰਿਪਬਲਿਕਨ ਨੇ। ਸੋ ਬਾਈ ਪਾਰਟੀਜ਼ਨ ਬਿੱਲ ਆ ਰਿਹਾ, ਜਿਹੜੀ ਉਹ ਗੱਲਬਾਤ ਚੱਲ ਰਹੀ ਆ। ਪਾਰਟੀਜ਼ਨ ਬਿੱਲ ਜਿਹੜੀ ਉਹ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਮੇਜਰ ਕੰਪਨੀਜ਼ ਤੇ ਫੈਡਰਲ ਏਜੰਸੀਜ਼ ਨੂੰ ਰਿਪੋਰਟ ਕਰਨਾ ਪਊਗਾ ਕਿ ਜਿਹੜੇ ਤੁਹਾਡੇ ਜੌਬ ਦੇ ਲੇ ਆਫ ਹੋਏ ਆ, ਇਹ AI ਦੇ ਰਿਲੇਟਡ ਆ ਜਾਂ ਨਹੀਂ ਆ। ਤੇ ਜਿਹਨਾਂ ਦੇ AI ਦੇ ਨਾਲ ਰਿਲੇਟਡ ਹੈਗੇ ਆ, ਉਹਨਾਂ ਦੇ ਵਿੱਚ ਰਾਜਕਰਨ ਉਹਨਾਂ ਨੇ ਕੁਝ ਟ੍ਰੇਨਿੰਗ ਫੰਡ ਇਦਾਂ ਦਾ ਐਸਟੈਬਲਿਸ਼ ਕਰਨ ਵੀ ਲੋਕਾਂ ਨੂੰ ਰੀਟ੍ਰੇਨ ਕੀਤਾ ਜਾਏ AI ਦੇ ਉੱਤੇ, ਤਾਂ ਕਿ ਉਹ ਜੌਬ ਦੇ ਕੰਮ ਦੇ ਪੈਰਲਲ ਹੋਣ। ਸੋ ਇਹ ਜਿਹੜੀ ਗੱਲਬਾਤ ਹੈ, ਚਲੋ ਇਹ ਤਾਂ ਬੋਥ ਸਾਈਡ ਆਫ ਦਾ ਆਇਲ ਪੋਲਿਟਿਕਸ ਦੇ ਵਿੱਚ ਇਹ ਗੱਲਬਾਤ ਚੱਲ ਰਹੀ। ਪਰ ਥੋੜੇ ਦਿਨ ਪਹਿਲਾਂ ਹੀ ਇੱਕ ਕੰਪਨੀ, ਮੇਜਰ ਕੰਪਨੀ ਹੈ, ਸ਼ਾਇਦ ਮੈਂ ਜੇ ਗਲਤ ਨਾ ਹੋਵਾਂ ਤਾਂ ਉਹਦਾ ਨਾਂ IBM, ਡੋਂਟ ਕੋਟ ਮੀ ਔਨ ਇਟ, ਪਰ ਇੱਕ ਮੇਜਰ ਕੰਪਨੀ ਆ, ਤੁਸੀਂ ਸਰਚ ਕਰ ਸਕਦੇ ਹੋ। ਉਹਨੇ ਆਲਰੇਡੀ ਕਿਹਾ ਵੀ ਅਸੀਂ ਇੱਕ ਫੰਡ ਬਣਾਉਂਦੇ ਆ, ਮਿਲੀਅਨਸ ਆਫ ਡਾਲਰਸ ਦਾ ਫੰਡ, ਟੈਨਸ ਆਫ ਮਿਲੀਅਨ ਆਫ ਡਾਲਰ ਦਾ ਫੰਡ ਆ, ਕਿ ਉਹਨਾਂ ਨੇ ਰੀਟ੍ਰੇਨ ਕਰਨ ਦੇ ਵਾਸਤੇ, ਜਿਹੜੇ ਉਹਨਾਂ ਦੇ ਬੰਦੇ ਲੇ ਆਫ ਹੋਏ ਆ, ਉਹਨਾਂ ਨੇ ਲੇ ਆਫ ਕੀਤਾ, ਤੇ ਉਹਨਾਂ ਨੂੰ ਰੀਟ੍ਰੇਨ ਕਰਨ ਦੇ ਵਾਸਤੇ ਉਹ ਜਿਹੜਾ ਫੰਡ ਆ ਐਸਟੈਬਲਿਸ਼ ਕੀਤਾ। ਸੋ ਜੋ ਗੱਲ ਜਿਹੜੀ ਪੋਲੀਟੀਕਲ ਗਲਿਆਰਿਆਂ ਦੇ ਵਿੱਚ, ਸਿਆਸੀ ਗਲਿਆਰਿਆਂ ਦੇ ਵਿੱਚ ਚੱਲ ਰਹੀ ਆ, ਔਨ ਗਰਾਊਂਡ ਵਿੱਚ ਵੀ ਉਹਦਾ ਆਪਾਂ ਇੱਕ ਐਗਜ਼ਾਮਪਲ ਜਿਹੜੀ ਆ ਉਹ ਮੈਂ ਅਜੇ ਕੱਲ ਹੀ ਦੇਖੀ ਸੀ। ਹੁਣ ਇਹਦੇ ਵਿੱਚ ਇਹ ਆ ਕਿ ਇਲਨ ਮਸਕ ਵਾਲੀ ਵੀ ਗੱਲ ਕੀਤੀ ਤੇ ਪੋਲਿਟਿਕਸ ਵਾਲੀ ਵੀ ਗੱਲ ਕੀਤੀ। ਇਹਨਾਂ ਦੋਨਾਂ ਚੀਜ਼ਾਂ ਦੇ ਆਪਾਂ ਟਾਕ ਸ਼ੋਅ ਕਰਨ ਦਾ ਇੱਥੇ ਮਤਲਬ ਇਹ ਆ ਵੀ ਫਿਊਚਰ ਦੇ ਵਿੱਚ ਜਿਹੜੀਆਂ ਟੈਕਨੋਲੋਜੀਜ਼ ਆ, ਇਹਨਾਂ ਨੇ ਡਿਸਰਪਸ਼ਨ ਲਿਆਉਣੀ ਤੈਅ ਵਾ। ਕਿਹੜੇ ਲੈਵਲ ਦੇ ਉੱਤੇ ਆਉਂਦੀ ਆ, ਉਹਦੇ ਵਿੱਚ ਕਈ ਵਾਰ ਜਿਹੜੇ ਨੰਬਰ ਐਗਜ਼ੈਜਰੇਟ ਹੋ ਜਾਂਦੇ ਆ। ਉਹਦੇ ਬਾਰੇ ਆਪਾਂ ਹੈ ਨਾ ਕੁਛ ਨਹੀਂ ਇੱਦਾਂ ਪ੍ਰੈਡਿਕਸ਼ਨ ਕਰ ਸਕਦੇ, ਪਰ ਇਹ ਗੱਲ ਤੇ ਤੈਅ ਆ ਵੀ ਫਿਊਚਰ ਜਿਹੜਾ ਉਹ ਥੋੜਾ ਡਿਸਰਪਟਿਵ ਹੋਊਗਾ ਤੇ ਆਪਾਂ ਉਹ ਡਿਸਰਪਸ਼ਨ ਦੇ ਲਈ ਤਿਆਰ ਹੋਈਏ। ਜੀ ਜੀ ਬਿਲਕੁਲ। ਅੱਛਾ, ਜਾਂਦੇ ਜਾਂਦੇ ਇੱਕ ਗੱਲ ਕਰ ਲਈਏ ਹਰਵਿੰਦਰ। ਫਰਾਂਸ ਗਰੋਕ ਦੇ ਜਿਹੜਾ ਐਕਸ ਦਾ ਮਸਕ ਉਹਨਾਂ ਦੀ ਕੰਪਨੀ, ਜਿਹੜਾ ਗਰੋਕ ਚੈਟ ਬੋਟ ਆ, ਉਹਦੀ ਜਾਂਚ ਕਰੇਗਾ, ਇਨਵੈਸਟੀਗੇਟ ਕਰੂਗਾ ਹੋਲੋਕਾਸਟ ਡਿਨਾਈਲ ਕਲੇਮਸ ਨੂੰ, ਜਿਹੜਾ ਉਹ ਲੈ ਕੇ। ਇੱਕ ਤਾਂ ਇਹ ਮਸਲਾ ਕੀ ਆ, ਤੇ ਆਪਾਂ ਇਹਨਾਂ ਨੂੰ ਸਿੱਖਾਂ ਦੇ ਪੈਰਲਲੀ ਆਪਾਂ ਇਹਨੂੰ ਕਿੱਦਾਂ ਪਰਸਪੈਕਟਿਵ ਨੂੰ ਇਸ ਨੂੰ ਸਮਝਣਾ। ਸੋ ਰਾਜਕਰਨ ਗੱਲ ਇਹ ਹੋਈ ਕਿ ਜਿੱਦਾਂ ਵੱਖ-ਵੱਖ ਕੰਪਨੀਜ਼ ਦੇ ਨਾ ਆਪਾਂ ਆਪਣੇ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਚੈਟ ਬੋਟਸ ਆ, ਚੈਟ GPT ਵਾਲਿਆਂ ਦਾ ਚੈਟ GPT ਆ। ਇਸੇ ਤਰ੍ਹਾਂ ਮਸਕ ਉਹਨਾਂ ਦੀ ਜਿਹੜੀ ਕੰਪਨੀ ਹੈ XAI, ਉਹਨਾਂ ਦਾ ਆਪਣਾ ਚੈਟ ਬੋਟ
ਨਾਲ ਬਿਲਡ ਕੀਤਾ ਹੋਇਆ ਗ੍ਰੋਕ ਦੇ ਵਿੱਚ ਪੋਸਟ ਕੁਛ ਪਈਆਂ ਉਹਦੇ ਵਿੱਚ ਉਹਨਾਂ ਗ੍ਰੋਕ ਨੂੰ ਪੁੱਛਿਆ ਵੀ ਇਹ ਕੁਛ ਕੁਐਸਚਨ ਦਾ ਸਵਾਲ ਪੁੱਛਿਆ ਤੇ ਗ੍ਰੋਕ ਨੇ ਜਿਹੜਾ ਉਹਦਾ ਜਵਾਬ ਦਿੱਤਾ ਫ੍ਰੈਂਚ ਲੈਂਗੁਏਜ ਦੇ ਵਿੱਚ ਉਹ ਯੂਜ਼ੇਜ ਬਾਰੇ ਸੀ। ਉਹਦਾ ਉਹਨੇ ਜਵਾਬ ਇਹ ਦਿੱਤਾ ਕਿ ਜਿਹੜੇ ਉਹ ਚੈਂਬਰ ਸੀ ਉਹ ਡਿਸਇਨਫੈਕਸ਼ਨ ਕਰਨ ਦੇ ਲਈ ਕੋਈ ਵਾਇਰਸ ਸੀ ਉਹਦੇ ਸੰਬੰਧ ਦੇ ਵਿੱਚ ਇਦਾਂ ਕਰਕੇ ਜਵਾਬ ਦਿੱਤਾ ਜਦ ਕਿ ਜਿਹੜੇ ਐਕਚੁਅਲ ਗੈਸ ਚੈਂਬਰਸ ਆ ਉਹ ਯਹੂਦੀ ਲੋਕਾਂ ਨੂੰ ਸਵਾਲ ਜਿਹੜਾ ਉੱਠਿਆ ਵੀ ਇਹ ਹਿਸਟੋਰੀਕਲ ਫੈਕਟ ਨੂੰ ਡਿਸਟੋਰਟ ਕੀਤਾ ਹੋਣਾ ਤੇ ਵਾਇਲੇਟਡ ਕੀਤਾ ਸਾਡੇ ਪਲੇਟਫਾਰਮ ਦੇ ਰੂਲ ਨੂੰ ਤਾਂ ਉਹਦੇ ਕਰਕੇ ਫ੍ਰੈਂਚ ਐਡਮਿਨਿਸਟ੍ਰੇਸ਼ਨ ਨੇ ਫ੍ਰੈਂਚ ਗਵਰਨਮੈਂਟ ਨੇ ਐਕਸ਼ਨ ਲੈਣ ਦੀ ਗੱਲ ਕਹੀ ਆ ਚੈਟਬੋਟ ਮੇਕਰ ਗ੍ਰੋਕ ਦੀ ਵੀ ਉਹਦੇ ਉੱਤੇ ਸੀ ਕੀਤੀ ਆ ਕਿਉਂਕਿ 1 ਮਿਲੀਅਨ ਤੋਂ ਉੱਪਰ ਜ਼ਿਆਦਾ ਜਿਹੜੇ ਲੋਕ ਇਸ ਏਰੀਆ ਦੇ ਗੈਸ ਚੈਂਬਰ ਦੀ ਗੱਲ ਕਰਦੇ ਆ ਉਹਦੇ ਵਿੱਚ 1 ਮਿਲੀਅਨ ਤੋਂ ਜ਼ਿਆਦਾ ਲੋਕ ਜਿਹੜੇ ਉਸ ਗੈਸ ਚੈਂਬਰਾਂ ਦੇ ਵਿੱਚ ਅਨਫੋਰਚੂਨੇਟਲੀ ਮਾਰ ਦਿੱਤੇ ਗਏ ਸੀ ਪਰ ਇਹ ਜਿਹੜੀ ਆ ਉਸ ਫੈਕਟ ਨੂੰ ਡਿਸਟੋਰਟ ਕਰਦਾ ਸੋ ਗੱਲ ਤਾਂ ਇਹ ਹੋਈ ਸੀ ਹੁਣ ਇਹਦੇ ਵਿੱਚ ਤੁਸੀਂ ਗੱਲ ਇਹ ਕਹੀ ਵੀ ਸਿੱਖਾਂ ਦੇ ਲਈ ਕੀ ਸਬਕ ਤੇ ਗੱਲ ਫਿਰ ਉਹੀ ਸ਼ੁਰੂਆਤ ਦੇ ਵਿੱਚ ਇਹ ਆਉਂਦੀ ਆ ਵੀ ਜਿੰਨਾ ਜਿਹੜੇ ਆਪਾਂ ਪਹਿਲੇ ਆਪਣੇ SCPC ਦੇ ਚੈਨਲ ਦੇ ਸੰਬੰਧ ਵਿੱਚ ਵੀ ਕੀਤੀ ਆ ਤੇ ਇਹਦੀ ਵੀ ਗੱਲ ਘੋੜ ਮੁੜ ਕੇ ਉੱਥੇ ਆਉਂਦੀ ਆ ਕਿ ਰਾਜਕਰਨ ਜਿੰਨਾ ਚਿਰ ਤੱਕ ਸਾਡੇ ਕੋਲ ਆਪਣਾ ਇਨਫਰਾਸਟ੍ਰਕਚਰ ਨਹੀਂ ਹੈਗਾ ਤੇ ਰਿਲਾਇੰਸ ਰਵਾਂਗੇ ਆਪਾਂ ਦੂਸਰਿਆਂ ਦੇ ਇਨਫੋਰਮੇਸ਼ਨ ਦੇ ਬੇਸ ਤੇ ਉੱਤੇ ਦੂਸਰਿਆਂ ਨੇ ਆ ਕੇ ਸਾਡਾ ਭਲਾ ਕਰ ਦੇਣਾ ਉਹਨਾਂ ਚਿਰ ਤੱਕ ਆਪਣੀ ਜਿਹੜੀ ਗੱਲ ਆ ਇਨਫੋਰਮੇਸ਼ਨ ਦੀ ਉਹ ਨਹੀਂ ਬਣਨੀ ਇਨ ਜਨਰਲ ਵੀ ਕੋਈ ਜ਼ਿਆਦਾ ਗੱਲ ਨਹੀਂ ਬਣਦੀ ਆਪਾਂ ਕਿਸੇ ਲੋਕਾਂ ਤੋਂ ਆਫਕੋਰਸ ਅਸਿਸਟੈਂਸ ਲੈ ਸਕਦੇ ਹਾਂ ਸਪੋਰਟ ਲੈ ਸਕਦੇ ਹਾਂ ਪਰ 100% ਰਿਲਾਇੰਸ ਔਨ ਕਿ ਉਹ ਕੋਈ ਆ ਕੇ ਸਾਡਾ ਭਲਾ ਕਰ ਦੂ ਸਾਡੇ ਕੋਈ ਕੰਮ ਕਰ ਦੂਗਾ ਤੇ ਉਹ ਜਿਹੜੀ ਗੱਲਬਾਤ ਆ ਨਹੀਂ ਬਣਨੀ ਹੈ ਨਾ ਹੁਣ ਗੱਲ ਇਹ ਆ ਕਿ ਕਿੰਨਾ ਚਿਰ ਹੋ ਗਿਆ AI ਨੂੰ ਆਉਂਦਿਆਂ ਆਪਣਾ ਸਿੱਖਾਂ ਦਾ ਅੱਜ ਸਿੱਖਾਂ ਦੇ ਰਿਲੇਟਡ ਕੋਈ ਵੀ ਟ੍ਰੇਨਡ ਲਾਰਜ ਲੈਂਗੁਏਜ ਮਾਡਲ ਅੱਜ ਦੇ ਦਿਨ ਵੀ ਐਗਜ਼ਿਸਟ ਨਹੀਂ ਕਰਦਾ ਹੈ ਨਾ ਪੰਜਾਬੀ ਦੇ ਰਿਲੇਟਡ ਵੀ ਨਹੀਂ ਐਗਜ਼ਿਸਟ ਕਰਦਾ ਰਾਈਟ ਸੋ ਇਹ ਇੱਕ ਕੁਝ ਸਾਡੇ ਲਈ ਸਵਾਲ ਖੜੇ ਹੁੰਦੇ ਆ ਵੀ ਆਉਣ ਵਾਲਾ ਟਾਈਮ ਜਿਹੜਾ ਕਿ ਸਾਰਾ AI ਦੇ ਨਾਲ ਰਿਲੇਟਡ ਆ 3-4 ਸਾਲ ਤੋਂ ਹੋ ਗਏ ਰੌਲਾ ਪੈਂਦੇ ਆ ਵੀ ਬਹੁਤ ਜ਼ਿਆਦਾ ਡਿਸਟਰਪਸ਼ਨ ਹੋ ਜਾਣੀ ਆ ਤੇ ਆਪਣੀ ਜਿਹੜੀ ਉਹਦੇ ਵਿੱਚ ਪੈਨੀਟ੍ਰੇਸ਼ਨ ਆ ਉਹ ਹੈ ਨਹੀਂ ਆ ਬਿਲਕੁਲ ਵੀ ਕੁਛ ਬੰਦੇ ਹੈਗੇ ਤੁਸੀਂ ਗਿਣਤੀ ਉਂਗਲਾਂ ਦੇ ਉੱਤੇ ਗਿਣ ਸਕਦੇ ਹੋ ਪਰ ਮੋਟੇ ਤੌਰ ਦੇ ਉੱਤੇ ਕਮਿਊਨਿਟੀ ਦਾ ਕੋਈ ਪਲਾਨ ਹੋਏ ਐਕਸ਼ਨ ਹੋਏ ਇਸ ਸੰਬੰਧ ਦੇ ਵਿੱਚ ਇਹਨੂੰ ਕਿੱਦਾਂ ਐਡਰੈਸ ਕਰਨਾ ਉਹ ਰਾਜਕਰਨ ਆਪਾਂ ਨੂੰ ਸਿਸਟੈਮਿਕ ਤੌਰ ਤੇ ਦੇਖਣ ਨੂੰ ਨਹੀਂ ਮਿਲਿਆ ਸੋ ਇਸ ਪਾਸੇ ਆਪਾਂ ਨੂੰ ਸਾਰਿਆਂ ਨੂੰ ਧਿਆਨ ਦੇਣ ਦੀ ਲੋੜ ਆ ਤੇ ਇਸ ਪਾਸੇ ਸਾਰਿਆਂ ਨੂੰ ਨਿੱਠ ਕੇ ਕੰਮ ਕਰਨਾ ਚਾਹੀਦਾ ਮੈਂ ਤਾਂ ਇਹੀ ਕਹੂੰਗਾ ਕਿ ਇਹਦੇ ਵਿੱਚ ਜਿੱਦਾਂ ਹਮੇਸ਼ਾ ਆਪਾਂ ਗੱਲ ਕਰਦੇ ਵੀ ਜੀ ਜੀ ਬਿਲਕੁਲ ਸੋ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਹਰਵਿੰਦਰ ਹੁਣ ਇੱਥੇ ਹੀ ਸਮਾਪਤ ਆ ਤੇ ਬਹੁਤ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਮਿਲਦੇ ਹਾਂ ਫਿਰ ਆਪਾਂ ਅਗਲੀ ਵਾਰ ਸਭ ਨੂੰ ਪੰਜਾਬੀ ਟੈਕ ਟਾਕ ਦੇ ਵਿੱਚ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਮੇਰੇ ਹਰਵਿੰਦਰ ਸਿੰਘ ਕੰਗ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਨ ਕੀ ਜਹੀ ਸਤਿ ਸ਼੍ਰੀ ਅਕਾਲ ਸੁਣਦੇ ਰਹੋ ਦੇਖਦੇ ਰਹੋ ਪੰਜਾਬੀ ਰੇਡੀਓ USA ਪੰਜਾਬੀ TV USA